ਅਸੀਂ ਕੱਚ ਘਰੜ ਥਿਊਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰੀਏ, ਜੋ ਅਫਵਾਹਾਂ ਫੈਲ ਰਹੀਆਂ ਨੇ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ। ਅਥੈਂਟਿਕ ਇਨਫੋਰਮੇਸ਼ਨ ਜਿਹੜੀ ਕਿ ਸਟੀਕ ਜਾਣਕਾਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹਦੇ ਤੇ ਹੀ ਯਕੀਨ ਕਰੀਏ, ਕਿਉਂਕਿ ਬਹੁਤ ਤਰ੍ਹਾਂ ਦੀਆਂ ਗੱਲਾਂ ਜਿੰਨੇ ਮੂੰਹ ਉਨੀਆਂ ਗੱਲਾਂ ਵਾਲੀ ਗੱਲ ਹੋ ਜਾਂਦੀ ਹੈ ਕਈ ਵਾਰੀ ਇਹਨਾਂ ਘਟਨਾਵਾਂ ਦੇ ਵਿੱਚ। ਇਹ ਸੱਚ ਹੈ ਕਿ ਕ੍ਰਾਈਮ ਸੀਨ ਨੂੰ ਇਨਵੈਸਟੀਗੇਟ ਕਰਨਾ, ਉਹਦੀ ਸਟੱਡੀ ਕਰਨਾ ਇੱਕ ਬਹੁਤ ਵੱਡਾ ਕੰਮ ਹੈ। ਇਹ ਸਾਡੇ ਵਰਗੇ ਕੱਚ ਘੜ ਲੋਕਾਂ ਦਾ ਕੰਮ ਨਹੀਂ ਹੈ, ਆਮ ਇਨਸਾਨ ਦਾ ਕੰਮ ਨਹੀਂ ਹੈ। ਪਰ ਜਿੱਥੇ ਅਸੀਂ ਉਹਨਾਂ ਦੇ ਲਈ ਅਰਦਾਸਾਂ ਕਰ ਰਹੇ ਹਾਂ, ਜਿੱਥੇ ਪਰਿਵਾਰ ਦੇ ਨਾਲ ਖੜਨ ਦੀ ਗੱਲ ਕਰ ਰਹੇ ਹਾਂ, ਜਿੱਥੇ ਨਿਆਂ ਦਿਵਾਉਣ ਦੀ ਗੱਲ ਕਰ ਰਹੇ ਹਾਂ, ਇਨਸਾਫ ਦੀ ਜਦੋਜਹਿਦ ਦੀ ਗੱਲ ਕਰ ਰਹੇ ਹਾਂ, ਉੱਥੇ ਹੀ ਹੁਣ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੈ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਬਚਿਆ ਕਿਵੇਂ ਜਾਵੇ, ਆਪਣੇ ਪਰਿਵਾਰਾਂ ਨੂੰ ਅਸੀਂ ਮਹਿਫੂਜ਼ ਕਿਵੇਂ ਰੱਖੀਏ, ਸੁਰੱਖਿਅਤ ਕਿਵੇਂ ਰੱਖੀਏ। ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਇਸੇ ਮਸਲੇ ਨੂੰ ਲੈ ਕੇ ਕਰਦੇ ਹਾਂ ਆਪਾਂ ਚਰਚਾ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਸਾਂਝੀ ਸੱਤ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਸੋ ਬਿਲਕੁਲ ਪ੍ਰਵੀਨ, ਜਿਹੜਾ ਇੱਕ ਪਹਾੜ ਟੁੱਟਿਆ ਹੈ ਸਾਰਿਆਂ ਦੇ ਉੱਤੇ, ਇਹ ਕਹਿਰ ਦਾ ਜਿਹੜਾ ਇਹ ਭਾਣਾ ਵਾਪਰਿਆ ਆ, ਜਿਹੜਾ ਕਹਿ ਅਸਹਿ ਜਿੱਦਾਂ ਆਪਾਂ ਕਹਿੰਦੇ ਆ ਨਾ, ਉਦਾਂ ਦੀ ਗੱਲ ਆ। 8 ਮਹੀਨੇ ਦੀ ਛੋਟੀ ਬੱਚੀ, ਕੱਲ ਜਦੋਂ ਲਾਸ਼ਾਂ ਦੇ ਬਾਰੇ ਉੱਥੋਂ ਦੇ ਸ਼ੈਰਿਫ ਨੂੰ ਪਤਾ ਲੱਗਾ ਵਾਰਨ ਕੇ, ਉਹਨਾਂ ਨੇ ਕਿਹਾ ਵੀ ਇਸ ਬੰਦੇ ਦੇ ਲਈ ਇੱਕ ਵਿਸ਼ੇਸ਼ ਥਾਂ ਆ ਨਰਕ ਦੇ ਵਿੱਚ, ਸਪੈਸ਼ਲ ਪਲੇਸ ਇਨ ਹੈਲ। ਵੀ ਹਨਾ, ਵੀ ਇਹ ਸ਼ੈਤਾਨ ਵਾਲਾ ਕੰਮ ਜਿੱਦਾਂ ਹੁੰਦਾ ਨਾ, ਜਿੱਦਾਂ ਆਪਾਂ ਅਕਸਰ ਕਹਿੰਦੇ ਆ ਗੱਲਾਂ ਚ ਆਪਸੀ ਚ ਵੀ, ਯਾਰ ਕਲਯੁਗ ਦਾ ਵਕਤ ਚੱਲਦਾ, ਬਿਲਕੁਲ ਹਨਾ, ਵੀ ਇਹ ਕਲਯੁਗੀ ਵਰਤਾਰਾ ਜਿਹੜਾ ਹੈ ਨਾ, ਵੀ ਯਾਰ ਬੰਦੇ ਦੇ ਮਨ ਦੇ ਵਿੱਚ, ਹਿਰਦੇ ਚ ਮਾਸਾ ਵੀ ਨਹੀਂ ਆਇਆ ਵੀ ਇਹ 8 ਮਹੀਨੇ ਦੀ ਬੱਚੀ ਆ, ਵੀ ਕੀ ਆ, ਵੀ ਕੁਛ ਵੀ ਨਹੀਂ ਉਹਦੇ ਮਨ ਦੇ ਵਿੱਚ। ਤੇ ਇਹਦੇ ਵਿੱਚੋਂ ਕਈ ਕੁਛ, ਜਦੋਂ ਜਿਹੜੀ ਕੋਈ ਘਟਨਾ ਵਾਪਰ ਜਾਂਦੀ, ਆਪਾਂ ਸੰਵੇਦਨਾ ਪ੍ਰਗਟ ਕਰਦੇ ਹਾਂ, ਬਿਲਕੁਲ ਉਹ ਹਮਦਰਦੀ, ਉਹ ਸਾਰਾ ਕੁਛ ਆ। ਜੇ ਬਹੁਤ ਤਾਜ਼ਾ ਫੱਟ ਆ, ਬਿਲਕੁਲ ਤਾਜ਼ਾ ਹੀ ਫੱਟ ਆ, ਜੇ ਤਾਂ 24 ਘੰਟੇ ਵੀ ਨਹੀਂ ਬੀਤੇ ਪਤਾ ਲੱਗੇ ਨੂੰ। ਹੁਣ ਵੀ ਕੱਲ ਸ਼ਾਮ ਨੂੰ 5:30 ਵਜੇ ਸ਼ੈਰਿਫ ਕਹਿੰਦੇ ਸਾਨੂੰ ਕਾਲ ਆਈ ਆ, ਉਹ ਰਾਤ ਤਾਈਂ ਜਿਹੜਾ ਉਹ ਘੰਟੇ 2 ਘੰਟੇ ਬਾਅਦ ਕਨਫਰਮ ਹੋ ਗਿਆ ਵੀ ਹਾਂ ਜਿਹੜੇ ਚਾਰੇ ਜੀ ਆ ਉਹ ਚੜ੍ਹਾਈ ਕਰ ਗਏ ਆ, ਇਸਨੇ ਉਹਨਾਂ ਨੂੰ ਖਪਾ ਦਿੱਤਾ ਸੀਗਾ। ਸੋ ਸੰਵੇਦਨਾ ਰੱਖਣ ਦੇ ਨਾਲ ਨਾਲ ਆਪਾਂ ਲੈਸਨਸ ਵੀ ਲਰਨ ਕਰਨੇ ਆ। ਕਈ ਕਹਿਣਗੇ ਵੀ ਬਹੁਤ ਜਲਦੀ ਆਪਾਂ ਇਹ ਗੱਲ ਕਰ ਰਹੇ, ਪਰ ਨਹੀਂ, ਜਲਦੀ ਨਹੀਂ ਹੁੰਦੀ, ਕਿਉਂਕਿ ਅਜਿਹੇ ਸ਼ੈਤਾਨ ਰੂਪੀ ਜਿਹੜੇ ਲੋਕ ਨੇ ਉਹ ਘੁੰਮ ਰਹੇ ਨੇ, ਇਸ ਦੁਨੀਆ 'ਚ ਵਿਚਰ ਰਹੇ ਨੇ। ਪਤਾ ਨਹੀਂ ਅਗਲਾ ਸ਼ਿਕਾਰ ਅਗਲਾ ਸ਼ਿਕਾਰ ਉਹਨਾਂ ਨੇ ਕਿਹਨੂੰ ਬਣਾ ਲੈਣਾ ਆ, ਪਰ ਆਪਾਂ ਤਿਆਰ ਰਹਿਣਾ ਚਾਹੀਦਾ। ਸੋ ਅੱਜ ਆਪਾਂ ਆਪਣੇ ਪੱਧਰ ਦੇ ਉੱਤੇ ਕਿਹੜੀ ਸਤਰਕਤਾ, ਕਿੱਦਾਂ ਵਿਜੀਲੈਂਟ ਜਿਹੜਾ ਉਹ ਆਪਾਂ ਰਹੀਏ, ਉਹ ਚੀਜ਼ਾਂ ਵੀ ਆਪਾਂ ਨਾਲ ਡਿਸਕਸ ਜਿਹੜੀਆਂ ਉਹ ਕਰਾਂਗੇ, ਵੀ ਐਜ਼ ਏ ਕਮਿਊਨਿਟੀ ਆਪਾਂ ਅੱਗੇ ਕਿੱਦਾਂ ਵਧਣਾ ਇਸ ਚੀਜ਼ ਦੇ ਵਿੱਚੋਂ, ਕੀ ਇਹਦੇ ਵਿੱਚੋਂ ਆਪਾਂ ਨਿਚੋੜ ਕੱਢ ਕੇ ਜਿਹੜਾ ਗਾਂਹ ਤੁਰਨਾ ਆ, ਤੇ ਆਪਾਂ ਆਪਣੇ ਪਰਿਵਾਰ ਨੂੰ, ਸਾਰਿਆਂ ਨੂੰ ਕਿੱਦਾਂ ਜਿਹੜਾ ਉਹ ਸੇਫ ਰੱਖਣਾ। ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ, ਆਪਣੀਆਂ ਗੱਲਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਕਾਲ ਦੇ ਜ਼ਰੀਏ। ਨੰਬਰ 408 272 5200 4082725200 ਦੇ ਉੱਤੇ। ਤੇ ਕੁਝ ਕਾਲਰਸ ਆਪਣੇ ਨਾਲ ਆਲਰੇਡੀ ਜੁੜੇ ਨੇ, ਆਪਾਂ ਉਹਨਾਂ ਦੇ ਵਿਚਾਰ ਲੈਂਦੇ ਹਾਂ। ਰਾਜ ਜੁੜੇ ਨੇ ਆਪਣੇ ਨਾਲ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਹਾਂਜੀ ਜੀ, ਤੁਸੀਂ? ਹਾਂਜੀ ਭਾਜੀ, ਮੈਂ ਨਾ ਦੁਪਹਿਰੇ ਵੀ ਕਾਲ ਕੀਤੀ ਸੀ। ਅਸੀਂ ਫੌਕਸ ਨਿਊਜ਼ ਤੇ ਭਾਜੀ ਮੈਂ ਕਾਫੀ ਦੇਰ ਦਾ ਵਾਚ ਕਰਦਾ ਸੀ ਨਿਊਜ਼ ਨੂੰ ਨਾ। ਬਹੁਤ ਪਹਿਲੀ ਗੱਲ ਤਾਂ ਬਹੁਤ ਮਾੜੀ ਗੱਲ ਹੋਈ ਭਾਜੀ, 8 ਮਹੀਨੇ ਦੀ ਬੱਚੀ, ਮਤਲਬ ਜਿਹੜੀ ਇਸ ਤਰ੍ਹਾਂ, ਮਤਲਬ ਕਹਿ ਲਓ ਵੀ ਇੱਕ ਦਰਿੰਦਗੀ ਤੋਂ ਹੱਦ ਆ ਜਿੱਦਾਂ ਆਪਾਂ। ਪਰ ਜਿਹੜੀ ਮੈਂ ਫੌਕਸ ਨਿਊਜ਼ ਤੇ ਭਾਈ ਨਿਊਜ਼ ਫਲੈਸ਼ ਹੋਈ ਆ, ਉਹਦੇ ਵਿੱਚ ਇਹ ਕਹਿੰਦੇ ਆ ਕਿ ਕੁਝ ਡਰੱਗ ਕਾਰਟਲ ਦਾ ਜ਼ਰੂਰ ਇਹਦੇ ਵਿੱਚ ਇਨਵੋਲਵਮੈਂਟ ਲੱਗਦੀ ਆ। ਭਾਈ ਮੈਂ ਸ਼ੋਰ ਨਹੀਂ ਹੈਗਾ, ਕਿਉਂਕਿ ਮੈਂ ਵੀ ਨਿਊਜ਼ ਹੀ ਤੁਹਾਡੇ ਨੂੰ ਵਾਚ ਕਰਦਾ, ਦੇਖੀ ਹੈ ਨਾ, ਬਹੁਤ ਵੱਡਾ ਨਿਊਜ਼ ਚੈਨਲ ਆ। ਤੁਸੀਂ ਪਲੀਜ਼ ਇਹਦੇ ਬਾਰੇ ਜ਼ਰੂਰ ਸਾਡੀ ਕਮਿਊਨਿਟੀ ਦੇ ਵਿੱਚ ਅਗਰ ਕੋਈ ਹੈ ਆ, ਤਾਂ ਮੈਂ ਜ਼ਰੂਰ ਤੁਹਾਡੇ ਅਪੀਲ ਤੁਹਾਡੇ ਰੇਡੀਓ ਤੋਂ ਕਰਨਾ ਚਾਹੁੰਦਾ ਵੀ ਜ਼ਰੂਰ ਅਗਰ ਕਿਸੇ ਨੂੰ ਕੁਛ ਇੱਦਾਂ ਦਾ ਹੈਗਾ ਆ ਤਾਂ ਜ਼ਰੂਰ ਆ ਕੇ ਦੱਸਣ। ਤੁਸੀਂ ਰਾਜ ਜੀ ਇੱਕ ਚੀਜ਼ ਦੱਸ ਸਕਦੇ ਵੀ ਇਹ ਕਿਹੜੇ ਚੈਨਲ ਦੇ ਉੱਤੇ? ਫੌਕਸ ਨਿਊਜ਼ ਲਾਈਕ ਜਿਹੜਾ ਮੇਨ ਉਹਨਾਂ ਦਾ ਨੈਸ਼ਨਲ ਚੈਨਲ ਆ, ਉਹਦੇ ਤੇ ਦੇਖਿਆ ਜਾਂ ਲੋਕਲ ਜਿਹੜਾ ਚੱਲਦਾ ਨਾ? ਹਾਂਜੀ, ਮੇਰੇ ਖਿਆਲ ਕੈਲੀਫੋਰਨੀਅਨ ਫੌਕਸ ਸੀ ਭਾਜੀ ਉਹ। ਇਹ ਮੀਡੀਆ ਦੀ ਸਟੋਰੀ ਹੈ ਜਾਂ ਕਿਸੇ ਪੁਲਿਸ ਆਫੀਸਰ ਨੇ ਇਸ ਬਾਬਤ ਕੋਈ ਸਟੇਟਮੈਂਟ ਦਿੱਤੀ ਹੈ? ਇਹ ਤੁਹਾਨੂੰ ਇਸ ਦੇ ਬਾਰੇ ਹੋ ਸਕਦਾ ਭਾਜੀ, ਕਿਉਂਕਿ ਕੋਈ ਵੀ ਪੁਲਿਸ ਆਫੀਸਰ ਨੇ ਸਟੇਟਮੈਂਟ ਨਹੀਂ ਦਿੱਤੀ ਹੈਗੀ। ਸੋ ਮੀਡੀਆ ਅਦਾਰਾ ਆਪਣੇ ਪੱਧਰ ਤੇ ਕਹਿ ਰਿਹਾ। ਹਾਂਜੀ, ਇਹ ਮੀਡੀਆ ਦੇ ਅਦਾਰੇ ਨਹੀਂ, ਹਾਂਜੀ ਉਹਨਾਂ ਦੇ ਵਿੱਚ ਆਇਆ। ਕਿਉਂਕਿ ਜਿਹੜਾ ਭਾਜੀ ਉਹ ਬੰਦਾ ਤੁਸੀਂ ਦੇਖੋਗੇ ਨਾ, ਜਿਹੜੇ ਉਹਦੇ
ਮਤਲਬ ਉਹਦਾ ਜਿਹੜਾ ਹਾਵ ਭਾਵ ਆ ਜੋ ਵੀ ਆ ਹਾਂਜੀ ਉਹ ਕਿਤੇ ਨਾ ਕਿਤੇ ਕਾਟਲ ਦਾ ਬੰਦਾ ਲੱਗਦਾ ਭਾਜੀ। ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਹੋ, ਮੈਂ ਨਿਊਯਾਰਕ 'ਚ, ਤੁਹਾਨੂੰ ਦੇਖਣ ਨੂੰ ਪਹਿਲੀ ਲੋਕ ਉਹਦੀ ਲੱਗੂਗੀ ਕਿ ਬੰਦਾ ਨਾ ਕਿਸੇ ਗੈਂਗ ਨਾਲ ਜਾਂ ਕਿਸੇ ਕਾਟਲ ਨਾਲ ਜੁੜਿਆ ਹੋਇਆ ਹਨਾ, ਮਤਲਬ ਚਲੋ ਪੈਸੇ ਦੇ ਕੇ ਕੰਮ ਕਰਾਇਆ। ਇਹਨੂੰ ਆਪਾਂ ਹਲੇ ਇਨਵੈਸਟੀਗੇਸ਼ਨ ਆਪਾਂ ਇਨਵੈਸਟੀਗੇਸ਼ਨ ਦੇ ਉੱਤੇ ਆਪਾਂ ਨੂੰ ਦੇਖਣਾ ਪੈਣਾ। ਮਤਲਬ ਇਹ ਭਾਜੀ ਇਨਵੋਲਵਮੈਂਟ ਜ਼ਰੂਰ, ਫੌਕਸ ਨਿਊਜ਼ ਬਹੁਤ ਵੱਡਾ ਨਿਊਜ਼ ਚੈਨਲ ਨਹੀਂ ਹਾਂਜੀ ਬਿਲਕੁਲ ਅਸੀਂ ਸਮਝਦੇ ਹਾਂ। ਤੇ ਇਦਾਂ ਕਰਿਓ ਰਾਜ ਜੀ, ਕੋਸ਼ਿਸ਼ ਕਰਿਓ ਵੀ ਜੇ ਤੁਸੀਂ ਉਸ ਦੀ, ਜੇ ਤੁਹਾਡੇ ਕੋਲ ਉਸ ਦੀ ਫੁਟੇਜ ਹੈਗੀ ਆ ਜਾਂ ਕਲਿੱਪ ਹੈਗਾ ਜਾਂ ਲਿੰਕ ਹੈਗਾ ਜਾਂ ਫੋਟੋ ਹੋਵੇ ਉਹਦੀ, ਹਾਂਜੀ ਹਾਂਜੀ ਫੁਟੇਜ ਤੇ ਆਈ ਵਿਲ ਫਾਰਵਰਡ ਯੂ ਜੀ। ਥੈਂਕ ਯੂ ਠੀਕ ਹੈ। ਜੇ ਕਿਸੇ ਹੋਰ ਨੂੰ ਵੀ, ਮੇਰੇ ਵੀਰ ਭੈਣ ਨੂੰ ਕਿਤੇ ਮਿਲੀ ਵੀ ਹੋਵੇ ਤਾਂ ਉਹ ਵੀ ਫਾਰਵਰਡ ਕਰ ਸਕਦਾ। ਬਿਲਕੁਲ ਜਿਹੜੇ ਨਿਊਯਾਰਕ ਜਿਨ੍ਹਾਂ ਨੇ ਉਹ ਦੇਖੀ ਆ, ਜੇ ਕੋਈ ਇਦਾਂ ਦਾ ਐਂਗਲ ਹੈਗਾ, ਡਰਗ ਐਂਗਲ, ਭਾਈ ਪਲੀਜ਼ ਉਹਨੂੰ ਹਾਂਜੀ। ਸੋ ਬਿਲਕੁਲ, ਸੋ ਥੈਂਕ ਯੂ ਤੁਸੀਂ ਕਾਲ ਕਰਕੇ ਦੱਸਿਆ। ਪਰ ਆਈ ਥਿੰਕ ਆਪਾਂ ਜਿੱਦਾਂ ਪਹਿਲਾਂ ਕਿਹਾ ਵੀ ਆਪਾਂ ਜਿੰਨੀ ਦੇਰ ਤੱਕ ਕੋਈ ਕਨਫਰਮ ਨਹੀਂ ਹੋ ਜਾਂਦਾ ਆਪਾਂ ਨਹੀਂ ਭਾਜੀ। ਹਾਂਜੀ ਮੈਂ ਸਮਝ ਕਿਉਂਕਿ ਲੱਗਣ ਨਾਲ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ ਜਾ ਸਕਦਾ। ਹਾਂ ਜੀ ਵੀ ਇਹ ਲੱਗਦਾ ਜਾਂ ਉਹ ਲੱਗਦਾ। ਥੈਂਕ ਯੂ ਰਾਜ ਜੀ। ਸੋ ਹੁਣ ਇਹ ਜਿੰਨੀ ਦੇਰ ਤੱਕ ਇਸ ਦੀ ਕੋਈ ਪੁਸ਼ਟੀ ਜਾਂ ਪੁਖਤਾ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਆਪਾਂ ਆਪਣੇ ਮੂੰਹੋਂ ਇਸ ਚੀਜ਼ ਨੂੰ, ਕਿਉਂਕਿ ਰਾਜ ਜੀ ਹਾਂਜੀ, ਕਿਉਂਕਿ ਆਪਾਂ ਕਈ ਹੋਰ ਕਾਲਰਸ ਵੀ ਲਾਂਗੇ ਇਸੇ ਮਸਲੇ ਤੇ। ਪਰ ਇੱਕ ਗੱਲ ਹੈਗੀ ਹੈ ਕਿ ਅਦਾਰਿਆਂ ਦੇ ਨਾ ਆਪਣੇ ਰਿਪੋਰਟਰਸ ਹੁੰਦੇ ਆ, ਉਹਨਾਂ ਕੋਲੇ ਕ੍ਰਾਈਮ ਦੀਆਂ ਬੀਟਸ ਹੁੰਦੀਆਂ, ਉਹ ਆਪਣੇ ਪੱਧਰ ਤੇ ਵੀ ਚੀਜ਼ਾਂ ਨੂੰ ਇਨਵੈਸਟੀਗੇਟ ਕਰਦੇ। ਹਾਂਜੀ, ਉਹ ਤੇ ਹੈ ਹੀ ਆ, ਉਹਨਾਂ ਦਾ ਕੰਮ ਹੀ ਇਹ ਆ। ਸੋ ਆਪਾਂ ਨੂੰ ਥੋੜਾ ਜਿਹਾ ਇੰਤਜ਼ਾਰ ਰਹੇਗਾ, ਬਿਲਕੁਲ ਕਰਨਾ ਪੈਣਾ। ਸੋ ਪਲੀਜ਼ ਸੋ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਜਿਹੜਾ ਉਹ ਆਖਿਆ ਸੀਗਾ ਵੀ ਰਿਊਮਰਸ ਤੋਂ ਵੀ ਬਚੋ ਜੀ, ਤੇ ਮੇਕ ਸ਼ੋਰ ਕਰੋ ਵੀ ਜਿਹੜੀ ਕੋਈ ਇਦਾਂ ਦੀ ਚੀਜ਼ ਆ ਆਥੈਂਟਿਕ ਜਿਹੜੀ ਉਹ ਹੋਵੇ, ਤਾਂ ਹੀ ਜਿਹੜੀ ਉਹ ਆਪਾਂ ਕੋਈ ਅੱਗੇ ਗੱਲ ਕਰੀਏ। ਹਾਲ ਦੀ ਘੜੀ ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ ਵੀ ਅਜਿਹੇ ਮੌਕਿਆਂ ਦੇ ਉੱਤੇ ਕੀ ਜਿਹੜਾ ਉਹ ਕਰਨਾ ਆ ਜੀ। ਕਿਉਂਕਿ ਜੇ ਬੰਦਾ ਸੋਚਦਾ ਨਾ ਵੀ ਮੈਂ ਇੱਥੇ ਗਿਆ ਆ ਪਬਲਿਕ ਪਲੇਸ ਤੇ ਆ ਜਾਂ ਕਿਤੇ ਇੱਥੇ ਆ ਵੀ ਜਿੱਥੇ ਕਿਤੇ ਕੋਈ ਇਦਾਂ ਦੇ ਲੋਕ ਆ ਕੇ ਕੋਈ ਹਮਲਾ ਕਰ ਸਕਦਾ ਜਾਂ ਕਿੱਦਾਂ ਆ, ਕਿਵੇਂ ਆ, ਕੋਈ ਸ਼ਰਾਈ ਬੰਦਾ ਕਿਤੇ ਵੀ ਹੋਵੇ, ਆਪਾਂ ਟ੍ਰੇਨਡ ਨਹੀਂ ਆ ਜੀ। ਬਿਲਕੁਲ ਅੱਜ ਕੱਲ ਆਪਾਂ ਨੂੰ ਆਪਣੇ ਆਲੇ ਦੁਆਲੇ ਦਾ ਨਹੀਂ ਪਤਾ, ਆਪਣੇ ਨਾਲ ਦੇ ਕਮਰੇ ਦੇ ਵਿੱਚ ਜਿਹੜਾ ਉਹ ਕੀ ਹੋ ਰਿਹਾ। ਆਪਾਂ ਸੇਮ ਬਿਲਡਿੰਗ ਦੇ ਵਿੱਚ ਲੋਕ ਕੌਣ ਨੇ, ਕਿੱਦਾਂ ਆ, ਕਈ ਵਾਰੀ ਸੇਮ ਬਿਲਡਿੰਗ 'ਚ ਰਹਿਣ ਵਾਲੇ ਬਾਕੀ ਜਿਹੜੇ ਨਾਲ ਦੇ ਕੰਮ ਕਰ ਰਹੇ ਹੁੰਦੇ ਉਹਨਾਂ ਬਾਰੇ ਨਹੀਂ ਆਪਾਂ ਨੂੰ ਪਤਾ ਹੁੰਦਾ, ਜਾਂ ਇਹ ਨਹੀਂ ਪਤਾ ਹੁੰਦਾ ਕੌਣ ਆਇਆ ਕੌਣ ਗਿਆ ਜੀ। ਸੋ ਭਾਈ ਜਿਹੜਾ ਵਿਜੀਲੈਂਟ ਰਹਿਣਾ, ਸਤਰਕ ਰਹਿਣਾ, ਉਹ ਬਹੁਤ ਜ਼ਰੂਰੀ ਆ। ਇਹ ਜਿਹੜਾ ਸੋਸ਼ਲ ਮੀਡੀਆ, ਫੋਨ ਜਾਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਤੁਹਾਨੂੰ ਇੰਡਲਜ ਕੀਤਾ ਹੈ, ਆਪਣੇ ਅੰਦਰ ਫਸਾ ਲਿਆ ਆ। ਬਿਲਕੁਲ। ਤੇ ਆਪਾਂ ਉਸ ਜਿਹੜੇ ਚੱਕਰਵੂ ਚੋਂ ਬਾਹਰ ਨਿਕਲੀਏ, ਦੇਖੀਏ ਆਲੇ ਦੁਆਲੇ ਜਿਹੜਾ ਉਹ ਨਾਲ ਕੀ ਹੋ ਰਿਹਾ। ਕੋਈ ਸ਼ੱਕੀ ਵਿਅਕਤੀ ਲੱਗਦਾ ਹੈ, ਵਿਸ਼ੇਸ਼ ਧਿਆਨ ਰੱਖੋ, ਵਿਸ਼ੇਸ਼ ਜਿਹੜੀ ਉਹ ਨਜ਼ਰ ਰੱਖੋ, ਤੁਸੀਂ ਧਿਆਨ ਦਿਓ ਵੀ ਕੀ ਕਰ ਰਿਹਾ, ਹਰਕਤਾਂ ਜਿਹੜੀਆਂ ਉਹ ਕਿੱਦਾਂ ਦੀਆਂ ਆ। ਉਹ ਜਿੱਦਾਂ ਹੁਣ ਇਹ ਵੀਡੀਓ ਜਦੋਂ ਆਈ ਆ, ਉਹ ਜਦੋਂ ਪਿਛਲੇ ਪਾਸੋਂ ਦੀ ਦਿਸਦਾ ਆ, ਉਹ ਬੋਝੇ 'ਚ ਹੱਥ ਮਾਰਦਾ ਵਾਰ-ਵਾਰ ਕੇ, ਕਿਉਂਕਿ ਉਹਨੇ ਉੱਥੇ ਆਪਣਾ ਅਸਲਾ ਲਗਾਇਆ ਹੋਇਆ ਸੀ ਹੱਥ ਵਿੱਚ। ਉਹਨੇ ਦਿਖਾਵੇ ਦੇ ਲਈ ਟਰੈਸ਼ ਬੈਗ ਭਾਵੇਂ ਫੜਿਆ ਸੀਗਾ, ਪਰ ਉਹ ਮਨਸ਼ਾ ਦੇ ਨਾਲ, ਇਸੇ ਦੇ ਨਾਲ ਹੀ ਆਇਆ ਵੀ ਉਹਨੇ ਕਾਰਾ ਕਾਂਡ ਜਿਹੜਾ ਪਲੈਨਡ ਸੀਗਾ, ਉਹਦੇ ਵੀ ਕੁਛ ਨਾ ਕੁਛ ਜਿਹੜਾ ਇਸ ਚੀਜ਼ 'ਚ ਕਰਨਾ ਆ। ਔਰ ਦੇਖੋ ਮੁੰਡੇ ਨੇ ਵੈਸੇ ਵੀ, ਚਲੋ ਆਪਾਂ ਨਾਰਮਲ ਹਾਲਾਤਾਂ 'ਚ ਕਈ ਵਾਰੀ ਨਾ ਕਿਸੇ ਤੇ ਨਹੀਂ ਸ਼ੱਕ ਕਰਦੇ, ਉਹ ਉਵੇਂ ਹੀ ਮਾਸਕ ਲਾਇਆ ਹੋਇਆ, ਸਿਰ ਢੱਕਿਆ ਹੋਇਆ, ਉਵੇਂ ਹੀ ਕਰੇ ਉਹ ਐਂਟਰ ਕਰ ਗਿਆ ਔਰ ਉਹਦੇ ਤੇ ਹੁਣ ਇੱਕ ਉਸੇ ਦੌਰਾਨ ਦੀ ਜਿਹੜੀ ਫੋਨ ਕਾਲ ਦੇ ਬਾਰੇ ਪਤਾ ਲੱਗ ਰਿਹਾ ਜੀ ਵੀ ਜਿਹੜਾ ਅਮਨਦੀਪ ਦੋਵਾਂ ਭਰਾਵਾਂ 'ਚ ਜਿਹੜਾ ਵੱਡਾ ਭਰਾ ਸੀ, ਆਪਣੇ ਪਿਤਾ ਦੇ ਨਾਲ ਫੋਨ ਤੇ ਸੀਗਾ ਜੀ, ਜੋ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਰਿਸ਼ੀਕੇਸ਼ ਦੇ ਵਿੱਚ ਸੀਗੇ। ਫੋਨ ਕਰਦੇ ਕਰਦੇ ਉਸਨੇ ਚਰਚਾ ਕੀਤੀ, ਗੱਲ ਕੀਤੀ ਆਪਣੇ ਪਿਤਾ ਦੇ ਨਾਲ ਵੀ ਕੋਈ ਨਾ ਮੰਗਣ ਵਾਲਾ ਆਇਆ ਆ, ਵੀ ਆਪਣੇ ਜੂਸ ਚਾਸ ਪਿਆ ਆ, ਵੀ ਪਾਣੀ ਪਿਆ, ਵੀ ਉਹਨੂੰ ਆਪਾਂ ਦੇ ਦਿੰਦੇ ਆ। ਉਹਨਾਂ ਦੇ ਪਰਿਵਾਰ ਵੱਲੋਂ ਇਹ ਜਿਹੜੀ ਗੱਲ ਆਖੀ ਜਾ ਰਹੀ ਹੈ ਹੁਣ, ਜਿਹੜੇ ਕਿ ਇਸ ਟਾਈਮ ਉੱਥੇ ਨੇ, ਪੰਜਾਬ ਦੇ ਵਿੱਚ ਨੇ, ਭਾਰਤ ਵਿੱਚ ਨੇ ਉੱਥੇ। ਤੇ ਉਹ ਉਸ ਟਾਈਮ ਦੇ ਉੱਤੇ ਜਿੱਦਾਂ ਆਪਾਂ ਕੱਲ ਵੀ ਸ਼ੰਕਾ ਪ੍ਰਗਟ ਕੀਤਾ ਸੀਗਾ ਵੀ ਇੱਧਰ ਇਹ ਜਿਹੜਾ ਟਰੈਸ਼ ਵਾਲਾ ਬਣ ਕੇ ਆਇਆ, ਵੀ ਟਰੈਸ਼ ਚੱਕਣਾ ਹੈ, ਤੇ ਜਾਂ ਫਿਰ ਆਪਣੇ ਪੰਜਾਬੀਆਂ ਦੀ ਵੈਸੇ ਬਿਰਤੀ ਹੁੰਦੀ ਵੀ ਚੱਲ ਯਾਰ ਜੇ ਕੋਈ ਆਇਆ ਤੇ ਪਾਣੀ ਪੂਣੀ ਪਿਆ ਦੋ। ਹਾਂਜੀ। ਸੋ ਉਸ ਭੁਲੇਖੇ ਦੇ ਵਿੱਚ ਜਾਣ ਤੇ ਵੀ ਤਰਸ ਕਰਨਾ, ਤਰਸ ਕਰਕੇ ਹੁਣ ਵੇਖ ਵੀ ਉਹ ਬੰਦਾ ਆਪਣੇ ਵੱਲੋਂ ਤਰਸ ਕਰਦਾ ਵੀ ਇਹ ਲੋੜਵੰਦ ਆ, ਤੈਨੂੰ ਜਿਹੜਾ ਆਪਾਂ ਚੀਜ਼ ਕਰੀਏ, ਤਾਂ ਉਹਨੇ ਦੇਖੋ ਅੱਗੇ ਕਿੱਦਾਂ ਦਾ ਕਾਂਡ ਕਰਤਾ। ਬਿਲਕੁਲ, ਮਤਲਬ ਦੁਨੀਆ ਹੀ ਮੁਕਾਤੀ ਉਹਨਾਂ ਦੀ, ਉਸ ਟੱਬਰ ਨੂੰ ਹੀ ਪੂਰੇ ਨੂੰ ਜਿਹੜਾ ਉਹ ਮੁਕਾ ਦਿੱਤਾ। ਸੋ ਆਪਾਂ ਨੂੰ ਬਹੁਤ ਧਿਆਨ ਜਿਹੜਾ ਇਹਦੇ ਵਿੱਚ ਰੱਖਣਾ। ਅਸੀਂ ਇੱਥੇ ਇਹ ਨਹੀਂ ਕਹਿ ਰਹੇ ਵੀ ਭਾਈ ਕਿਸੇ ਲੋੜਵੰਦ ਦੀ ਮਦਦ ਕਰਨੀ ਬੰਦ ਕਰੋ, ਇਹ ਨਹੀਂ, ਪਰ ਤੁਸੀਂ ਆਪਣੀਆਂ ਪ੍ਰੀਕਾਸ਼ਨਸ ਜਿਹੜੀਆਂ ਉਹ ਕਰਨਾ ਜਿਹੜਾ ਉਹ ਜ਼ਰੂਰੀ ਆ। ਆਪਣੇ ਨਾਲ ਜੁੜੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਜਵੀਰ ਸਿੰਘ ਜੀ ਤੇ ਪ੍ਰਵੀਨ ਜੀ, ਵਧੀਆ ਤੁਸੀਂ ਇਨਫੋਰਮੇਸ਼ਨ ਦੇ ਰਹੇ।
ਮੈਂ ਤਾਂ ਕੁਝ ਕੁ ਜੋ ਅਨਾਉਂਸਮੈਂਟਸ ਹੈਗੀਆਂ ਕੁਝ ਆਪਣੇ ਸਰੋਤਿਆਂ ਵੱਲੋਂ ਆਈਆਂ ਜੀ ਉਹੀ ਸਾਂਝੀਆਂ ਕਰਨੀਆਂ। ਇੱਕ ਤਾਂ ਪਹਿਲੀ ਗੱਲ ਇਹ ਆ ਵੀ ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਫਰਾਡ ਅਲਰਟ ਜਾਰੀ ਕੀਤਾ ਆ। ਜੀ ਉਹ ਠੀਕ ਹੈ ਕਹਿ ਰਹੇ ਆ ਵੀ ਪਰਿਵਾਰ ਵੱਲੋਂ ਕਿਸੇ ਨੂੰ ਵੀ ਨਹੀਂ ਕਿਹਾ ਗਿਆ ਵੀ ਕਿਸੇ ਤਰ੍ਹਾਂ ਦਾ GoFundMe ਜੀ ਜਾਂ ਕੋਈ ਪੈਸੇ ਇਕੱਠੇ ਕਰਨੇ ਆ। ਠੀਕ ਹੈ ਸੋ ਜੇ ਕੋਈ ਇਦਾਂ ਦੀ ਇਨਫੋਰਮੇਸ਼ਨ ਕੋਈ ਕਰਦਾ ਆ ਤੇ ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੂੰ ਇਮੀਡੀਏਟਲੀ ਕੰਟੈਕਟ ਕਰੋ। ਹਰਜੋਤ ਸਿੰਘ ਜੀ, ਮੈਂ ਇਹਦੇ ਵਿੱਚ ਐਡ ਕਰਦਾ ਜਾਵਾਂ, ਮੈਂ ਦੇਖ ਰਿਹਾ ਪਤਾ ਨਹੀਂ ਨਿਊਯਾਰਕ ਤੋਂ ਕਿੰਨਾ ਨੇ ਆਲਰੇਡੀ ਇਹਨਾਂ ਦੇ ਨਾਂ ਦੇ ਉੱਤੇ $1,00,000 ਇਕੱਠਾ ਕਰਨਾ ਸ਼ੁਰੂ ਕਰਤਾ। ਦੇਖੋ ਦੇਖੋ ਬਿਲਕੁਲ ਇਹ ਆਪਾਂ ਬਿਲਕੁਲ ਫਰਾਡ ਅਲਰਟ ਦਾ ਲਾਇਆ ਆ। ਨਾ ਤਾਂ ਪਰਿਵਾਰ ਨੇ ਤੇ ਨਾ ਹੀ ਮਰਸਡ ਕਾਉਂਟੀ ਦੀ ਸ਼ੈਰਿਫ। ਉਹ ਕਹਿੰਦੇ ਵੀ ਜੇ ਫਿਊਚਰ 'ਚ ਹੋਇਆ ਫਿਰ ਆਪਾਂ ਦੱਸ ਦਾਂਗੇ ਜੇ ਕੋਈ ਚੇਂਜ ਹੋਈ। ਹਜੇ ਤਾਂ ਪਰਿਵਾਰ ਦੁੱਖ 'ਚ ਹੀ ਇੰਨਾ ਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਰਨਾ ਕੀ ਅੱਗੇ, ਹਨਾ ਜੀ। ਸੋ ਮੇਕ ਸ਼ੋਰ ਕਰੋ ਮਰਸਡ ਕਾਉਂਟੀ ਦੀ ਆਫੀਸ਼ੀਅਲ ਸਟੇਟਮੈਂਟ ਆ ਉਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸਾਂਝੀ ਕਰਤੀ ਆ। ਜੀ ਦੂਜੇ ਨੰਬਰ ਤੇ ਕੁਝ ਜਗ੍ਹਾ ਦੇ ਉੱਤੇ ਕੈਂਡਲਲਾਈਟ ਵਿਜਲ ਰੱਖੇ ਗਏ ਆ। ਤੁਸੀਂ ਐਗਰੀ ਕਰਦੇ ਹੋ ਨਹੀਂ ਕਰਦੇ ਹੋ, ਪਰ ਜੋ ਆਪਾਂ ਨੂੰ ਉਹਨਾਂ ਦੀਆਂ ਇਨਫੋਰਮੇਸ਼ਨ ਆਈਆਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਮਰਸਡ ਜਿੱਥੇ ਕਾਰਾ ਵਾਪਰਿਆ ਭਾਣਾ ਵਾਪਰਿਆ ਉੱਥੇ ਕੈਂਡਲਲਾਈਟ ਵਿਜਲ ਰੱਖੇ ਗਏ ਹੈਗੇ ਆ ਅਕਤੂਬਰ 6 ਤੋਂ ਲੈ ਕੇ 9 ਤੱਕ। 6, 7, 8, 9 ਹਰ ਰੋਜ਼ ਸ਼ਾਮ ਨੂੰ 7 ਵਜੇ ਕੈਂਡਲਲਾਈਟ ਵਿਜਲ ਹੋਣਾ ਹੈ। ਉੱਥੇ ਅੱਜ ਵੀ ਹੋਣਾ ਆ। ਬੌਬ ਹਾਰਟ ਸਕੁਅਰ 510 ਵੈਸਟ ਮੇਨ ਸਟਰੀਟ ਮਰਸਡ ਕੈਲੀਫੋਰਨੀਆ। ਸੋ ਜਸਟਿਸ ਫॉर ਢੇਰੀ ਇਹ ਜੋ ਹੈਗਾ ਆ ਇਹ ਵੀ ਆਪਾਂ ਉਹਦਾ ਐਡਰੈਸ ਸਾਰਾ ਕੁਝ ਸ਼ੇਅਰ ਕਰ ਦਿੱਤਾ ਆ। ਤੇ ਇਸ ਤੋਂ ਬਾਅਦ ਸੈਕਰਾਮੈਂਟੋ ਦੇ ਵਿੱਚ ਸੈਕਰਾਮੈਂਟੋ ਦੀ ਜੋ ਕੈਪੀਟਲ ਹੈਗੀ ਆ ਜੀ ਉਹਦੇ ਸਾਹਮਣੇ ਕੈਂਡਲਲਾਈਟ ਵਿਜਲ ਹੋ ਰਿਹਾ। ਗੁਰਦੁਆਰਾ ਸਾਹਿਬ ਜਿਹੜਾ ਹੈਗਾ ਵੈਸਟ ਸੈਕਰਾਮੈਂਟੋ ਉੱਥੋਂ ਦਰਸ਼ਨ ਸਿੰਘ ਮੁੰਡੀ ਉਹਨਾਂ ਦੀ ਕਾਲ ਆਈ ਸੀ। ਸੋ ਉਹਨਾਂ ਨੇ ਕਿਹਾ ਆ ਵੀ ਉੱਥੇ ਕੈਪੀਟਲ ਹਿੱਲ ਦੇ ਵਿੱਚ ਜਿਹੜਾ ਆ ਕੱਲ ਨੂੰ ਵੀ ਹੋਣਾ ਹੈਗਾ। ਕੱਲ ਨੂੰ ਹੀ ਐਕਚੁਅਲੀ ਸ਼ੁੱਕਰਵਾਰ ਨੂੰ 6 ਵਜੇ ਤੋਂ ਲੈ ਕੇ 7:30 ਵਜੇ ਤਾਈਂ ਕੈਂਡਲਲਾਈਟ ਵਿਜਲ ਹੋਣਾ ਆ। ਉਹਨਾਂ ਨੇ ਉੱਥੇ ਮੇਅਰ ਪੁਲਿਸ ਚੀਫ ਜੋ ਵੀ ਹੈਗੇ ਸੈਨੇਟਰ ਕਾਂਗਰਸਮੈਨ ਸਾਰੇ ਸੱਦੇ ਹੋ ਆ। ਹੋਪਫੁਲੀ ਉੱਥੇ ਆਪਣੀ ਆਵਾਜ਼ ਵੀ ਉਠਾਓ ਕਿ ਦੇਖੋ ਇੰਨਾ ਧੱਕਾ ਹੋ ਰਿਹਾ ਤੇ ਉੱਥੇ ਮੋਮਬੱਤੀਆਂ ਕਹਿੰਦੇ ਆਪ ਲੈ ਕੇ ਆਓ। ਮੇਰੇ ਹਿਸਾਬ ਨਾਲ ਗੁਰਦੁਆਰੇ ਨਾਲ ਲਿਜਾਣੀਆਂ ਚਾਹੀਦੀਆਂ। ਸੋ ਪਲੀਜ਼ ਪਰ ਜਿਹੜੇ ਆਪ ਅੱਜ ਕੱਲ੍ਹ ਡਿਜੀਟਲ ਆ ਜਾਂਦੀਆਂ ਉਹ ਲੈ ਜਾਓ ਵਧੀਆ। ਨਾਲੇ ਤਾਂ ਇਨਵਾਇਰਮੈਂਟ ਨਹੀਂ ਖਰਾਬ ਹੁੰਦਾ ਹੈਗਾ ਤੇ ਨਾਲੇ ਤੁਸੀਂ ਸਟੋਰ ਤੋਂ ਲਿਜਾ ਸਕਦੇ। ਇੱਕ ਹੋਰ ਟ੍ਰੇਸੀ ਦੇ ਵਿੱਚ ਕੈਂਡਲਲਾਈਟ ਵਿਜਲ ਰੱਖਿਆ ਗਿਆ ਹੈ। ਜੋ ਟ੍ਰੇਸੀ 'ਚ ਰੱਖਿਆ ਗਿਆ ਉਹ ਵੀ ਆਪਾਂ ਸ਼ੇਅਰ ਕੀਤਾ ਹੈ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ। ਉਹ ਨਿਰਵਾਨਾ ਈਵੈਂਟ ਸੈਂਟਰ ਜੋ 1005 ਈਸਟ ਪੈਸਕਾਰਡੋ ਐਵਨਿਊ ਜੋ ਹੈਗਾ ਟ੍ਰੇਸੀ ਦੇ ਵਿੱਚ ਉਹ ਵੀ ਸ਼ੇਅਰ ਕੀਤਾ। ਸੋ ਜਿਹੜੇ ਵੀ ਏਰੀਏ 'ਚ ਰਹਿੰਦੇ ਤੁਸੀਂ ਟ੍ਰੇਸੀ ਮਰਸਡ ਸੈਕਰਾਮੈਂਟੋ ਯੂਨੀਵਰਸਿਟੀ ਏਰੀਏ ਸੋ ਇਹਨਾਂ ਏਰੀਆ 'ਚ ਜਾ ਕੇ ਜੇ ਜ਼ਰੂਰ ਤੁਸੀਂ ਪਰਿਵਾਰ ਦੇ ਦੁੱਖ ਦੇ ਵਿੱਚ ਭਾਈਵਾਲ ਬਣਨਾ ਚਾਹੁੰਦੇ ਆ ਬਣਨਾ ਹੀ ਚਾਹੀਦਾ ਅੱਬਲ ਤਾਂ ਉੱਥੇ ਜ਼ਰੂਰ ਹਾਜ਼ਰੀ ਭਰੋ। ਪਰ ਇੱਕ ਜ਼ਰੂਰ ਮੇਕ ਸ਼ੋਰ ਕਰੋ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਹੈ ਵੀ ਕੋਈ ਫੰਡ ਰੇਜ਼ਿੰਗ ਕਰ ਰਿਹਾ ਪੈਸੇ ਇਕੱਠੇ ਕਰ ਰਿਹਾ ਉਹ ਰਾਈਟ ਵੇ ਮਰਸਡ ਕਾਉਂਟੀ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੂੰ ਰਿਪੋਰਟ ਕਰੋ। ਜੀ ਸੋ ਬਿਲਕੁਲ। ਸੋ ਥੈਂਕ ਯੂ ਹਰਜੋਤ ਸਿੰਘ ਜੀ, ਤੁਸੀਂ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਸ਼ੇਅਰ ਕੀਤੀਆਂ ਕਿੱਥੇ ਕਿੰਨਾ ਨੇ ਕੀ ਜਿਹੜੇ ਉਹ ਪ੍ਰੋਗਰਾਮ ਆ ਉਹ ਉਲੀਕੇ ਨੇ। ਸੋ ਹੋਪਫੁਲੀ ਪਰ ਜਸਟਿਸ ਤਾਂ ਡੈਫੀਨੇਟਲੀ ਜਿਹੜਾ ਇਸ ਦੇ ਵਿੱਚ ਆ ਉੱਦਾਂ ਦਾ ਸ਼ੈਰਿਫ ਨੇ ਆਲਰੇਡੀ ਕਹਿ ਦਿੱਤਾ ਵੀ ਮੈਂ ਉਮੀਦ ਕਰਦਾ ਵੀ ਸਾਡੀ ਕਾਉਂਟੀ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹ ਇਸ ਦੇ ਲਈ ਮੌਤ ਦੀ ਸਜ਼ਾ ਮੰਗੇ ਵੀ ਉਹ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਉਹ ਇਸ ਨੂੰ ਕੈਪੀਟਲ ਪਨਿਸ਼ਮੈਂਟ ਦੀ ਜਿਹੜੀ ਉਹ ਮੰਗ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਕਰਦੇ ਆ। ਬਾਕੀ ਹੁਣ ਡਿਸਟ੍ਰਿਕਟ ਅਟਾਰਨੀ ਕੀ ਕਰਦੇ ਨੇ ਉਹ ਦੇਖਣਾ ਹੋਊਗਾ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਬਸ ਤੁਹਾਡਾ ਸ਼ੋਅ ਦੇਖਿਆ ਸੀ ਤੇ ਨਾਲੇ ਗੱਲ ਯਾਰ ਕਰਨੀ ਸੀਗੀ ਇਹਨੂੰ ਮੇਰੇ ਹਿਸਾਬ ਦੇ ਨਾਲ ਪੰਜਾਬੀ ਕਮਿਊਨਿਟੀ ਦੇ ਹਵਾਲੇ ਕੀਤਾ ਜਾਵੇ ਤੇ ਉਹਨੂੰ ਸਜ਼ਾ ਸਖਤ ਤੋਂ ਸਖਤ ਸਾਡੀ ਆਪਣੀ ਕਮਿਊਨਿਟੀ ਦੇਵੇ। ਜੀ ਬਿਲਕੁਲ। ਬਹੁਤ ਵਾਰੀ ਆਪਾਂ ਇਹ ਚੀਜ਼ਾਂ ਦੀ ਦੇਖਦੇ ਹਾਂ ਪਰ ਵੀ ਨੋ ਵੀ ਇਹ ਚੀਜ਼ ਇੱਥੇ ਇਹਨਾਂ ਨੇ ਕਰਨ ਨਹੀਂ ਦੇਣੀ। ਪਰ ਡੈਫੀਨੇਟਲੀ ਇਹ ਆ ਪਰਮਿੰਦਰ ਜੀ ਵੀ ਆਪਾਂ ਨੂੰ ਹੁਣ ਗਾਂ ਤੋਂ ਖੁਦ ਦਾ ਹੀ ਧਿਆਨ ਜਿਹੜਾ ਉਹ ਰੱਖਣਾ ਪੈਣਾ ਵੀ ਨੌਬਤ ਹੀ ਨਾ ਆਵੇ ਇੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਨੌਬਤ ਨਾ ਆਵੇ। ਸੋ ਅਸੀਂ ਤੁਹਾਡੀ ਭਾਵਨਾ ਨੂੰ ਜਿਹੜੀ ਉਹ ਸਮਝਦੇ ਹਾਂ ਵੀ ਕਿਉਂ ਜਿਹੜਾ ਤੁਸੀਂ ਇਸ ਚੀਜ਼ ਦੀ ਜਿਹੜੀ ਉਹ ਮੰਗ ਕਰਦੇ ਹਾਂ। ਜੀ ਥੈਂਕ ਯੂ। ਤੇ ਨਾਲੇ ਆਪਣੇ ਜਿੰਨੇ ਵੀ ਆਪਣੇ ਪੰਜਾਬੀ ਭਰਾ ਹੈਗੇ ਇੱਥੇ ਰਹਿੰਦੇ ਕੈਲੀਫੋਰਨੀਆ 'ਚ। ਐਕਚੁਅਲੀ ਮੈਂ ਵੀ ਕੈਲੀਫੋਰਨੀਆ 'ਚ ਪਹਿਲਾਂ ਰਹਿ ਕੇ ਗਿਆ। ਮੈਂ ਹੁਣ ਸ਼ਿਫਟ ਹੋਇਆ ਫਲੋਰੀਡਾ ਨੂੰ। ਠੀਕ ਹੈ। ਤੇ ਮੈਂ
ਇਹੀ ਕਹੂੰਗਾ ਯਾਰ, ਜਿੱਦਾਂ ਵੀ ਆ ਸੈਕੰਡ ਅਮੈਂਡਮੈਂਟ ਜਿਹੜਾ ਉਹਨੂੰ ਜ਼ਰੂਰ ਫੋਲੋ ਕਰੋ, ਖਿਆਲ ਬਿਲਕੁਲ ਰੱਖੋ। ਅਸੀਂ ਵੀ ਰੱਖੇ ਹੋਏ ਆ ਤੇ ਮੇਰੇ ਹਿਸਾਬ ਦੇ ਨਾਲ ਸਾਰੇ ਆਪਣੇ ਜਿੰਨੇ ਪੰਜਾਬੀ ਹੈਗੇ ਆ ਜੀ ਇਹਨਾਂ ਨੂੰ ਰੱਖਣੇ ਚਾਹੀਦੇ ਆ। ਜੀ ਠੀਕ ਹੈ ਜੀ Yeah. ਜੀ, ਥੈਂਕ ਯੂ ਜੀ। ਬਾਕੀ ਵਾਈਫ ਨੇ ਮੇਰੀ ਨੇ ਕੁਝ ਕਹਿਣਾ ਸੀਗਾ, ਕਿਉਂਕਿ ਇਹਨਾਂ ਦੇ ਤਾਂ ਪਿੰਡ ਦੀ ਕੁੜੀ ਸੀ ਨਾ, ਨਾਲ ਦੇ ਇਹਨਾਂ ਦੇ ਘਰਾਂ ਦੇ ਨਾਲ ਦੀ। ਹਾਂਜੀ ਜ਼ਰੂਰ ਜ਼ਰੂਰ ਜ਼ਰੂਰ। ਹਾਂਜੀ ਆਪਣੇ ਮੜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੰਦੀਪ ਹੈ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਿਸਟਰ ਸੀਗੀ ਜੀ ਤੋਂ ਸਾਨੂੰ ਬਹੁਤ ਜ਼ਿਆਦਾ ਦੁੱਖ ਆ। ਸਾਡੀ ਫੈਮਿਲੀ ਚੋਂ ਇਦਾਂ ਹੋਇਆ, ਕਦੀ ਕਦੀ ਇਦਾਂ ਦੀ ਨਿਊਜ਼ ਸੁਣਨ ਨੂੰ ਮਿਲੀ ਨਹੀਂ ਸੀ ਜੋ ਅੱਜ ਨਿਊਜ਼ ਆ। ਬਿਲਕੁਲ। ਇੱਕ ਬੰਦਾ ਹੋਵੇ ਤਾਂ ਵੀ ਨਹੀਂ ਸਾਨੂੰ ਭੁੱਲਦਾ। ਇਸ 3 ਜੀ ਚਲੇ ਗਏ, ਚਾਰ ਜੀ ਚਲੇ ਗਏ, ਜੋ ਉਹਨੇ ਕਿਸੇ ਚੀਜ਼ ਤੇ ਤਰਸ ਨਹੀਂ, ਕਿਸੇ ਨਿਆਣੇ ਤੇ ਤਰਸ ਨਹੀਂ ਖਾਦਾ। ਆਪਣੀ ਕਮਿਊਨਿਟੀ ਕਿਉਂ ਚੁੱਪ ਬੈਠੀ ਆ? ਉਹ ਸਾਡੇ ਇੰਡੀਅਨ ਤੇ ਹੀ ਕਿਉਂ ਹਮਲਾ ਕਰਦੇ ਆ? ਗੋਰੇ ਕਾਲੇ ਇਹ ਆਪਣੀ ਕਿਉਂ ਨਹੀਂ ਗੋਰਿਆਂ ਨੂੰ ਮਾਰ ਸਕਦੇ? ਸਾਨੂੰ ਕਿਉਂ ਇਦਾਂ ਕਰ ਰਹੇ ਆ? ਜੀ ਇਹਨਾਂ ਦੇ ਮੂੰਹ ਪੈ ਚੁੱਕੇ ਆ ਹੁਣ। ਇਹ ਸਾਨੂੰ ਵੀ ਡੇਂਜਰਸ ਆ, ਕੱਲ ਨੂੰ ਸਾਡੇ ਬੱਚਿਆਂ ਲਈ ਵੀ ਗਾਂ ਖਤਰਾ ਆ ਰਿਹਾ। ਇਸ ਹਿਸਾਬ ਨਾਲ ਚੱਲਣਾ ਚਾਹੀਦਾ, ਦੇਖਣਾ ਚਾਹੀਦਾ ਆਪਣੀ ਕਮਿਊਨਿਟੀ। ਹੁਣ ਤਾਂ ਅਸੀਂ ਹੈਗੇ ਆ ਆਪਣੇ ਨਿਆਣਿਆਂ, ਅਸੀਂ ਕੱਲ ਨੂੰ ਨਹੀਂ ਹੋਣਾ ਨਿਆਣਿਆਂ ਨਾਲ। ਜੀ ਅਸੀਂ 24 ਘੰਟੇ ਆਪਣੇ ਨਿਆਣਿਆਂ ਦੇ ਨਾਲ ਨਹੀਂ ਰਹਿ ਸਕਦੇ। ਅਸੀਂ ਸਕੂਲਾਂ 'ਚ ਭੇਜਦੇ, ਕਾਲਜਾਂ 'ਚ ਭੇਜਦੇ ਆ, ਕੋਈ ਉਹਨਾਂ ਨੂੰ ਸੇਫ ਨਹੀਂ ਰਹਿ ਰਿਹਾ ਹੁਣ। ਜਿੱਦਾਂ ਗੋਰੇ ਆਪਣਾ ਰੰਗ ਦਿਖਾ ਰਹੇ ਰੋਜ਼ ਦੇ ਰੋਜ਼, ਇੱਕ ਦਿਨ ਦੀ ਖਬਰ ਨਹੀਂ, ਐਵਰੀ ਡੇ ਦੀ ਇਹ ਖਬਰ ਆ, ਕੋਈ ਨਾ ਕੋਈ ਹੈਪਨ ਹੁੰਦਾ, ਉਹ ਵੀ ਇੰਡੀਅਨ ਤੇ, ਨਾ ਗੋਰੇ ਤੇ ਕੋਈ ਕਾਲੇ ਤੇ, ਸਿਰਫ ਇੰਡੀਅਨ ਤੇ। ਜੀ ਜੀ ਹਾਂਜੀ, ਥੈਂਕ ਯੂ ਭੈਣ ਜੀ ਆਪਣੀਆਂ ਭਾਵਨਾਵਾਂ ਨੂੰ ਸਾਂਝੀਆਂ ਕਰਨ ਦੇ ਲਈ। ਥੈਂਕ ਯੂ ਜੀ। ਹਾਂਜੀ ਥੈਂਕ ਯੂ ਤੁਹਾਡਾ ਵੀ, ਤੁਸੀਂ ਵੀ ਬਹੁਤ ਸਪੋਰਟ ਕਰ ਰਹੇ ਸਾਰਿਆਂ ਨੂੰ। ਚਲੋ ਨਹੀਂ ਜੀ ਬਿਲਕੁਲ, ਆਪਾਂ ਸਾਰੇ ਜਣੇ ਸਾਂਝੇ ਹੀ ਆ ਜੀ ਇਸ ਦੁੱਖ 'ਚ। ਸਾਰਿਆਂ ਨੂੰ ਭਾਈਵਾਲ ਹੋ ਕੇ ਹੀ ਪਰਿਵਾਰ ਦਾ ਦੁੱਖ ਘਟਾਉਣਾ ਪੈਣਾ ਹੈ। ਕਮਿਊਨਿਟੀ ਦਾ ਹੀ ਦੁੱਖ ਹੈ ਜੀ ਸਾਰਾ, ਜੋ ਇਸ ਟਾਈਮ ਆਪਾਂ ਦੇਖ ਰਹੇ ਹਾਂ। ਹਾਂਜੀ ਅਸੀਂ ਚਾਹੁੰਦੇ ਹਾਂ ਵੀ ਚਲੋ ਸਾਰੇ ਇਕੱਠੇ ਹੋਵੋ। ਆਪਾਂ ਹੀ ਪੰਜਾਬੀ ਆ, ਆਪਾਂ ਹੀ ਨਹੀਂ ਇਕੱਠੇ ਹੋਏ ਤਾਂ ਫਿਰ ਫਾਇਦਾ ਕੀ ਹੁੰਦਾ? ਜੀ 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 ਬਿਲਕੁਲ ਜੀ। ਹਾਂਜੀ ਇਹ ਤਾਂ ਹੈ ਜੀ, ਆਪਣੇ ਡਾਲਰ ਕਮਾਇਆ ਦਾ ਕੀ ਫਾਇਦਾ ਜੀ, ਇੱਕ ਦੂਜੇ ਦੇ ਨਹੀਂ ਆਪਾਂ ਕੱਟ ਸਕਦਾ। ਜੇ ਅਸੀਂ ਆਏ ਆ ਤੇ ਟੁੱਟ ਮਰਨ ਡਏ ਆ, ਅਸੀਂ ਖਾ ਕੇ ਨਹੀਂ ਦੇਖ ਰਹੇ ਤੇ ਵੀ ਸਾਨੂੰ ਕੋਈ ਸੇਫਟੀ ਨਹੀਂ ਹੈਗੀ ਦੇਖਦੀ। ਫਿਰ ਫਾਇਦਾ ਕੀ? ਇਹਨੂੰ ਚੰਗਾ ਇੰਡੀਆ ਰਹਿੰਦੇ ਆ ਅਸੀਂ, ਪੰਜਾਬ ਹੀ ਸਾਡਾ ਇਹਨੂੰ ਚੰਗਾ ਵੀ ਜੇ ਮਰਨਾ ਹੋਵੇ ਉੱਥੇ ਹੀ ਮਰਦੇ। ਇੱਥੇ ਉਪਰੀ ਕੰਟਰੀ ਜਾਣ ਕੇ ਅਸੀਂ ਮਰਨ ਡਏ ਆ, ਉਹ ਵੀ ਇਹਨਾਂ ਦੇ ਹੱਥੋਂ, ਗੁਲਾਮੀ ਕਰਕੇ ਇਹਨਾਂ ਦੀ। ਜੀ ਓਕੇ ਭਾਜੀ, ਥੈਂਕ ਯੂ ਤੁਹਾਡਾ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਓਕੇ ਜੀ ਓਕੇ। ਸੋ ਬਿਲਕੁਲ ਇਸ ਵੇਲੇ ਸਾਡੇ ਚੋਂ ਬਹੁਤ ਸਾਰੇ ਜਿਹੜੇ ਵੀਰ ਨੇ ਉਹ ਜਜ਼ਬਾਤਾਂ ਦੇ ਵੇਗ ਦੇ ਵਿੱਚ ਨੇ, ਭੈਣਾਂ ਸਾਡੀਆਂ। ਔਰ ਇਸ ਘਟਨਾ ਨੇ, ਇਹਦੇ ਜੋ ਇਹਨੇ ਕੀਤਾ ਆ ਕਾਰਾ, ਇਹਨੇ ਸਾਰੀ ਦੁਨੀਆ ਦੇ ਵਿੱਚ ਜਿੰਨੇ ਲੋਕ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ, ਪੰਜਾਬੀ ਲਈ, ਭਾਵੇਂ ਕੋਈ ਪੰਜਾਬ ਦੇ ਵਿੱਚ ਵਸਦਾ, ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਵਸਦਾ, ਉਹਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਔਰ ਇਸੇ ਕਰਕੇ ਸਾਡੇ ਜਜ਼ਬਾਤਾਂ ਦੇ ਵਿੱਚੋਂ, ਸਾਡੇ ਸ਼ਬਦਾਂ ਦੇ ਵਿੱਚੋਂ ਜਿੱਥੇ ਜਜ਼ਬਾਤ ਝਲਕ ਰਿਹਾ, ਉੱਥੇ ਗੁੱਸਾ, ਇੱਕ ਹਰਖ, ਇੱਕ ਫਿਕਰ ਵੀ ਝਲਕ ਰਿਹਾ ਸਾਰਿਆਂ ਦੇ ਵਿੱਚ। ਆਪਣੇ ਅਗਲੇ ਕਾਲਰ ਨੇ ਦੀਸ਼ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਵੀ ਮਜਬੂਰ ਹੋ ਗਈ ਹਾਂ ਕਾਲ ਕਰਨ ਦੇ ਵਾਸਤੇ, ਕਿਉਂਕਿ ਪਤਾ ਹੀ ਹੈ ਕਿ ਇੰਨੀ ਅਤੀ ਦੁਖਦਾਇਕ ਘਟਨਾ ਕਹਿ ਸਕਦੇ ਹਾਂ ਜਿਹਦੇ ਲਈ ਕੋਈ ਸ਼ਬਦ ਹੀ ਨਹੀਂ ਹੈਗੇ, ਤੇ ਸਾਰਿਆਂ ਨੂੰ ਹੁਣ ਤੱਕ ਤਾਂ ਪਤਾ ਲੱਗ ਹੀ ਚੁੱਕਿਆ ਆ ਕਿ ਕੀ ਹੋਇਆ ਆ। ਪਰ ਇਸ ਦੇ ਨਾਲ ਹੀ ਦੇਖੋ ਸਾਰੇ ਦੁੱਖ ਦੇ ਵਿੱਚ ਆ, ਸਾਰੇ ਰੋਹ ਦੇ ਵਿੱਚ ਵੀ ਆ, ਤੇ ਪਰ ਇਸ ਦੇ ਨਾਲ ਹੀ ਸੋਚਣ ਤੇ ਵਿਚਾਰਨ ਦਾ ਵੀ ਮੌਕਾ ਹੋਣੀ ਆ। ਜਿਸ ਤਰ੍ਹਾਂ ਹੁਣ ਰਾਜਕਰਨ ਵੀਰ ਹੋਰਾਂ ਨੇ ਕਿਹਾ ਸੀ, ਕਈ ਵਾਰ ਲੋਕਾਂ ਨੇ ਕਹਿਣਾ ਕਿ ਇਟਸ ਟੂ ਅਰਲੀ, ਪਰ ਨਹੀਂ, ਇਹੀ ਸਮਾਂ ਆ। ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਹੈਪਨ ਹੁੰਦਾ, ਆਪਾਂ 2-4 ਦਿਨ ਹੀ ਉਸ ਦੇ ਉੱਤੇ ਜਿਹੜੇ ਆ ਉਹ ਐਕਟਿਵ ਹੁੰਦੇ ਆ, ਔਰ ਉਸ ਤੋਂ ਬਾਅਦ ਫਿਰ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਆਪਣਾ ਬਿਜ਼ੀ ਹੋ ਕੇ ਫਿਰ ਆਪਾਂ ਭੁੱਲ ਭੁਲਾ ਜਾਂਦੇ ਆ। ਇਸ ਕਰਕੇ ਸਮਾਂ ਹੋਣੀ ਆ ਸੋਚਣ ਦਾ, ਵਿਚਾਰਨ ਦਾ, ਕੁਛ ਕਰਨ ਦਾ। ਇਹਨਾਂ ਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ, ਪਰ ਘੱਟੋ ਘੱਟ ਅੱਗੋਂ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਹੋਵਣ, ਜਾਂ ਉਹਨਾਂ ਨੂੰ ਘਟਾਇਆ ਜਾ ਸਕੇ ਸਾਡੇ ਲੋਕਾਂ ਦੀ ਸੁਰੱਖਿਆ ਦਾ। ਕਿਉਂਕਿ ਸਿਰਫ ਇਹੀ ਨਹੀਂ ਭਾਜੀ, ਦੇਖੋ ਆਪਾਂ ਹਰ ਹਫ਼ਤੇ ਸੁਣਦੇ ਆ ਸਾਡੇ ਲੋਕਾਂ ਦੇ ਬਿਜ਼ਨੈਸਿਸ ਨੇ, ਕਦੇ ਕਿਤੇ ਸਾਡੇ ਬੰਦੇ ਨੂੰ ਮਾਰ ਜਾਂਦੇ ਨੇ, ਕਦੇ ਕੁਛ ਹੋ ਜਾਂਦਾ, ਕਦੇ ਕੁਛ ਹੋ ਜਾਂਦਾ। ਆਪਾਂ ਗੱਲਾਂ ਕਰਦੇ ਆ, ਗੱਲਾਂ ਕਰਕੇ ਚੁੱਪ ਕਰ ਜਾਂਦੇ ਆ। ਪਰ ਸਾਰੇ ਬਹੁਤ ਵਧੀਆ ਸੁਝਾਅ ਦੇ ਰਹੇ ਨੇ। ਠੀਕ ਆ, ਪਰਸਨਲ ਲੈਵਲ ਤੇ ਵੀ ਆਪਾਂ ਨੂੰ ਆਪਣੀ ਸੇਫਟੀ ਰੱਖਣੀ ਬਣਦੀ ਆ, ਪਰ ਜੇ ਮਤਲਬ ਹੁਣ ਜਿਹੜੇ ਬਿਜ਼ਨੈਸਿਸ ਨੇ ਜਾਂ ਇੱਦਾਂ ਦੇ ਕ੍ਰਿਮੀਨਲਸ ਨੇ, ਉਹਨਾਂ ਤੋਂ ਕਿਵੇਂ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦਾ? ਕਿਉਂਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਹੁਣ ਅੱਜ ਕੈਂਡਲ ਲਾਈਟ ਵਿਜਿਲ ਵੀ ਹੋ ਰਹੇ ਨੇ, ਠੀਕ ਆ, ਉਹ ਸ਼ਰਧਾਂਜਲੀ ਦੇਣ ਦੇ ਵਾਸਤੇ, ਪਰਿਵਾਰ ਦੇ ਨਾਲ ਸਪੋਰਟ ਦਿਖਾਉਣ ਦੇ ਵਾਸਤੇ, ਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਦੇ ਲਈ ਆਪਾਂ ਕਰ ਰਹੇ ਹਾਂ। ਪਰ ਐਟ ਦਾ ਸੇਮ ਟਾਈਮ ਦਿਸ ਇਜ਼ ਦਾ ਟਾਈਮ ਟੂ ਰੇਜ਼ ਯੂਅਰ ਵੌਇਸ।
ਕਿਉਂਕਿ ਜਿਹੜੇ ਲੀਡਰਸ ਨੇ, ਜਿਹੜੇ ਕਮਿਊਨਿਟੀ ਦੇ ਆਪਣੇ ਲੀਡਰਸ ਨੇ, ਜਦੋਂ ਵੀ ਇਹ ਕੋਈ ਪੋਲੀਟੀਕਲ ਇੱਥੇ ਖੜੇ ਹੁੰਦੇ ਨੇ, ਜਿਹੜੇ ਪੋਲੀਟੀਕਲ ਪੋਜੀਸ਼ਨਸ ਦੇ ਵਾਸਤੇ, ਕਦੇ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਲੈ ਕੇ ਆਉਂਦੇ ਨੇ, ਜਿਹੜੇ ਆਪਣੀ ਕਮਿਊਨਿਟੀ ਦੇ ਆਗੂ ਹੁੰਦੇ ਨੇ, ਕਦੇ ਕਿਤੇ ਉਹਨਾਂ ਦੇ ਲਈ ਆਪਣੇ ਘਰਾਂ ਦੇ ਵਿੱਚ ਡਿਨਰ ਰੱਖਦੇ ਨੇ, ਕਦੇ ਕੁਛ ਕਰਦੇ ਨੇ, ਪਰ ਉਦੋਂ ਕਿਉਂ ਅਸੀਂ ਉਹਨਾਂ ਨੂੰ ਕੁਐਸਚਨ ਨਹੀਂ ਕਰਦੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਆਹ ਕੁਛ ਹੋ ਰਿਹਾ ਆ, ਸਾਡੇ ਬਿਜ਼ਨੈਸਸ ਦੀ ਪ੍ਰੋਟੈਕਸ਼ਨ ਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ? ਤੁਸੀਂ ਆਪਣੇ ਜਿਹੜੇ ਤੁਹਾਡੇ ਲਾਜ਼ ਨੇ ਉਹ ਜਿੰਨੇ ਜ਼ਿਆਦਾ ਅੱਜ ਕੱਲ੍ਹ ਕ੍ਰਿਮੀਨਲ ਨੂੰ ਪ੍ਰੋਟੈਕਟ ਕਰ ਰਹੇ ਨੇ, ਵਿਕਟਮਸ ਦਾ ਸਾਥ ਉਹ ਕਿੱਥੇ ਦੇ ਰਹੇ ਨੇ? ਉਹ ਜਿਹੜੇ ਏਦਾਂ ਦੇ ਕ੍ਰਿਮੀਨਲਸ ਨੇ ਉਹਨਾਂ ਦਾ ਕੋਈ ਨਾ ਕੋਈ ਰੈਕਡ ਹੋਣਾ ਚਾਹੀਦਾ ਆ ਜਿਸ ਕਮਿਊਨਿਟੀ 'ਚ ਰਹਿੰਦੇ ਨੇ। ਮੈਨੂੰ ਪਤਾ ਕਿ ਕੁਝ ਖਾਸ ਤਰ੍ਹਾਂ ਦੇ ਜਿਹੜੇ ਮੋਸਟ ਡੇਂਜਰਸ ਕ੍ਰਿਮੀਨਲਸ ਹੁੰਦੇ ਨੇ, ਖਤਰਾ ਉਹਨਾਂ ਦਾ ਆਨਲਾਈਨ ਰੈਕਡ ਹੁੰਦਾ, ਤੁਸੀਂ ਚੈੱਕ ਕਰ ਸਕਦੇ ਹੋ। ਪਰ ਜਿਹੜੇ ਇਦਾਂ ਦੇ ਵੀ ਕ੍ਰਿਮੀਨਲਸ ਨੇ ਉਹਨਾਂ ਦਾ ਵੀ ਕੋਈ ਆਨਲਾਈਨ ਰੈਕਡ ਹੋਣਾ ਚਾਹੀਦਾ ਆ, ਕਿਹੜੀ ਕਮਿਊਨਿਟੀ 'ਚ ਰਹਿੰਦੇ ਆ, ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ, ਉਹਨਾਂ ਦਾ ਕੋਈ ਟਰੈਕ ਕੀਤਾ ਜਾਣਾ ਚਾਹੀਦਾ ਪੁਲਿਸ ਦੇ ਵੱਲੋਂ। ਮੇਰਾ ਮਤਲਬ ਦਿਸ ਇਜ਼ ਅ ਟਾਈਮ ਟੂ ਕੁਐਸਚਨ ਦ ਅਥਾਰਟੀਜ਼ ਟੂ ਦ ਗਵਰਨਮੈਂਟ। ਬਿਲਕੁਲ ਜੀ, ਦੇ ਨੀਡ ਟੂ ਬੀ ਹੈਲਡ ਅਕਾਊਂਟੇਬਲ, ਜਿਹੜੀ ਸਿੱਧੀ ਜੀ ਗੱਲ ਹੈ ਨਾ ਵੀ ਇਹ ਕੌਣ ਕਰੂਗਾ? ਪਰ ਰਾਜ ਕਰਵੀਰ ਜੀ ਕੌਣ ਕਰੂਗਾ? ਅਸੀਂ ਸਾਡੇ ਆਗੂ ਜਿਹੜੇ ਮੂਹਰੇ ਹੋ ਕੇ ਉਹਨਾਂ ਨੂੰ ਕਹਿੰਦੇ ਨਹੀਂ, ਉਹਨਾਂ ਨੂੰ ਆਗੂ ਆਪਾਂ ਨਾ ਮੰਨੀਏ। ਬਹੁਤ ਸਾਰੇ ਨਾ ਹੁਣ ਇੱਥੇ ਵੀ ਆਉਣੇ ਆ ਜਿਨ੍ਹਾਂ ਨੇ ਸ਼ੀਲਡ ਕਰਨਾ ਇਹਨਾਂ ਨੂੰ। ਜੀ ਬਿਲਕੁਲ, ਪਛਾਣ ਲਿਓ ਹੁਣ। ਇਹ ਅਗਲੀ ਵਾਰੀ ਨਾ ਇਹ ਹੁਣ ਜਦੋਂ ਆਉਣੇ ਆ ਪਛਾਣ ਹੋਣੀ ਹੈ, ਛਾਨਣੀ ਲੱਗਣੀ ਆ। ਹੁਣ ਤੁਸੀਂ ਪਛਾਣਿਓ ਵੀ ਇਹਨਾਂ ਆਗੂਆਂ ਨੂੰ ਸਵਾਲ ਕਰਨ ਤੋਂ ਕੌਣ ਰੋਕਦਾ ਤੁਹਾਨੂੰ। ਜੀ ਜੀ ਬਿਲਕੁਲ ਬਿਲਕੁਲ ਜੀ, ਇਸੇ ਕਰਕੇ ਦਿਸ ਇਜ਼ ਅ ਰਾਈਟ ਟਾਈਮ ਟੂ ਰਿਮਾਈਂਡ them that we are watching ਕਿ ਤੁਸੀਂ ਕੀ ਕਰ ਰਹੇ ਹੋ, ਕਿਵੇਂ ਕਰ ਰਹੇ ਹੋ, ਤੇ ਕਿੰਨੀ ਕੁ ਤੁਸੀਂ ਆਪਣੀ ਕਮਿਊਨਿਟੀ ਦੀ ਆਵਾਜ਼ ਜਿਹੜੀ ਉਠਾ ਰਹੇ ਹੋ। ਤੇ ਹੁਣ ਉੱਥੇ ਸਾਰੇ ਅੱਜ ਸੈਕਰਾਮੈਂਟੋ ਵਿੱਚ ਵੀ ਹੋ ਰਿਹਾ ਆ, ਉੱਥੇ ਸਾਰੇ ਇਹਨਾਂ ਦੀਆਂ ਬਿਗ ਅਥਾਰਟੀਜ਼ ਹੋਣੀਆਂ ਨੇ। ਦਿਸ ਇਜ਼ ਦ ਟਾਈਮ ਟੂ ਕੁਐਸਚਨ them ਤੇ ਆਸਕ them ਕਿ ਤੁਸੀਂ ਮਾਈਨੋਰਿਟੀਜ਼ ਦੀ ਪ੍ਰੋਟੈਕਸ਼ਨ ਵਾਸਤੇ, ਸਾਡੇ ਹੀ ਲੋਕ ਜ਼ਿਆਦਾ ਮਰ ਰਹੇ ਨੇ, ਕਿਉਂ ਨਹੀਂ ਅਸੀਂ ਕੁਛ ਵੀ ਤੁਸੀਂ ਕਰ ਰਹੇ ਹੈਗੇ? ਤੇ ਜੇ ਪੁਲਿਸ ਨੂੰ ਕਾਲ ਕਰੋ ਤਾਂ ਤੁਸੀਂ ਆਉਂਦੇ ਨਹੀਂ ਜਿੰਨੀ ਦੇਰ ਗੋਲੀ ਨਹੀਂ ਚੱਲਦੀ ਜਾਂ ਕੋਈ ਮਰ ਨਹੀਂ ਜਾਂਦਾ। ਜੀ ਜੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਵੇਰੇ ਵੀ ਆਪਣੇ ਕਾਲਰ ਨੇ ਦੱਸਿਆ ਸੀਗਾ ਜੀ ਵੀ ਭਾਈ ਉਹ ਬਾਹਰੋਂ ਡਰਾਈ ਜਾਂਦਾ। ਪੁਲਿਸ ਨੇ ਕਿਹਾ ਵੀ ਗੋਲੀ ਚੱਲੀ ਕਿ ਨਹੀਂ ਚੱਲੀ? ਨਹੀਂ ਚੱਲੀ ਤੇ ਆਏ ਨਹੀਂ। ਜੇ ਗੋਲੀ ਚੱਲੀ ਤੇ ਹੀ ਆਉਣਾ ਤੇ ਫਿਰ ਭਾਈ ਮੈਂ ਡੰਡੇ ਨਾਲ ਰੋਕਣੀ ਗੋਲੀ। ਸਹੀ ਗੱਲ, ਬਿਲਕੁਲ ਹਨਾ ਵੀ ਮੈਂ ਜਾਂ ਹੱਥ ਨਾਲ ਰੋਕਣੀ, ਕਿਵੇਂ ਰਿਸਪੌਂਡ ਕਰੇ? ਤੇ ਬਾਅਦ ਚ ਹਵਾਈ ਫਾਇਰ ਕੱਢਿਆ, ਉਹਨੂੰ ਅਰੈਸਟ ਕਰ ਲਿਆ। ਜਿਹੜਾ ਡਰਾਉਂਦਾ ਸੀਗਾ ਜਿਹਦੇ ਕਰਕੇ ਉਹਨੂੰ ਕਰਨਾ ਪਿਆ, ਇਹ ਕਦਮ ਚੱਕਣਾ ਪਿਆ, ਉਹਨੂੰ ਕਿਹਾ ਕੱਖ ਨਹੀਂ। ਜੀ ਭਾਈ ਇਹ ਇੱਥੇ ਅਕਾਊਂਟੇਬਿਲਿਟੀ ਚਾਹੀਦੀ ਆ। ਡਜ਼ਨਟ ਮੈਟਰ ਵੀ ਉਹ ਉਸ ਟਾਈਮ ਦੇ ਉੱਤੇ ਉਹ ਜਿਹੜੀ ਸਿਟੀ ਆ ਜਾਂ ਕਾਉਂਟੀ ਆ ਜਾਂ ਕਿੱਦਾਂ ਆ, ਉਹ ਰਾਈਟ ਲੀਨਿੰਗ ਵੀ ਹੋ ਸਕਦੀ, ਉਹ ਲੈਫਟ ਲੀਨਿੰਗ ਵੀ ਹੋ ਸਕਦੀ ਹੈ। ਜਦੋਂ ਤੁਹਾਡੇ ਨਾਲ ਧੱਕਾ ਹੋਇਆ, ਡਜ਼ਨਟ ਮੈਟਰ ਵੀ ਉਹ ਕਿਹੜੇ ਆ, ਦੇ ਨੀਡ ਟੂ ਬੀ ਹੈਲਡ ਅਕਾਊਂਟੇਬਲ। ਉਹਨਾਂ ਤੋਂ ਸਵਾਲਾਂ ਦੇ ਜਵਾਬ ਚਾਹੀਦੇ ਆ। ਇਹ ਨਹੀਂ ਚਾਹੀਦਾ ਹਾਂਜੀ ਹਾਂਜੀ ਕੋਈ ਨਹੀਂ ਹੁਣ ਨਹੀਂ ਵਕਤ ਹੈਗਾ। ਆ ਹੁਣ ਜਦੋਂ ਜਿਹੜੇ ਸੰਸਕਾਰ ਹੋਣਾ ਆ, ਜਦੋਂ ਬਥੇਰੇ ਹੋਣੇ ਪੋਲੀਟੀਸ਼ੀਅਨ ਖੁੰਬਾਂ ਵਾਂਗੂ ਜਿੱਦਾਂ ਉੱਗਦੇ ਹੀ ਆ ਮੀਂਹ ਤੋਂ ਬਾਅਦ ਚ। ਇਲੈਕਸ਼ਨਾਂ ਦਾ ਟਾਈਮ ਆ, ਭੱਜੇ ਫਿਰਨਾ ਇਹਨਾਂ ਨੇ ਹੁਣ। ਇਹ ਹੁਣ ਜੇ ਸਵਾਲਾਂ ਤੋਂ ਤੁਹਾਡੇ ਭੱਜਦੇ ਆ ਤੇ ਇਹਨਾਂ ਦੀਆਂ ਨਾਵਾਂ ਤੇ ਲੀਕਾਂ ਮਾਰੋ, ਕਾਂਟੇ ਮਾਰੋ ਇਹਨਾਂ ਨੂੰ। ਵੀ ਇਹ ਜੇ ਆਪਣੀ ਕਮਿਊਨਿਟੀ ਨੂੰ, ਜਿਹੜਾ ਇਹਨਾਂ ਦਾ ਮੇਨ ਸਭ ਤੋਂ ਮੁੱਖ ਮੁੱਦਾ ਹੈ ਪਬਲਿਕ ਸੇਫਟੀ, ਉਹੀ ਨਹੀਂ ਕਰ ਸਕਦੇ। ਹਰ ਇੱਕ ਬੰਦਾ ਚਾਹੇ ਉਹ ਘੱਟ ਕਮਾਈ ਕਰਦਾ ਚਾਹੇ ਉਹ ਵੱਧ ਕਮਾਈ ਕਰਦਾ, ਹਰ ਇੱਕ ਜਣਾ ਟੈਕਸ ਪੇ ਕਰ ਰਿਹਾ। ਬਿਲਕੁਲ ਪੇ ਕਰਦਾ। ਤੇ ਫਿਰ ਜੇ ਉਹ ਟੈਕਸ ਪੇ ਕਰ ਰਿਹਾ ਤੇ ਭਾਈ ਉਹਦੇ ਨਾਲ ਹੀ ਤੁਹਾਡਾ ਸਾਰਾ ਕੁਝ ਚੱਲ ਰਿਹਾ, ਤੇ ਸਾਡੀ ਸੇਫਟੀ ਕਰਨੀ ਕਿੰਨੇ ਆ? ਬਾਹਰੋਂ ਬੰਦੇ ਬੁਲਾਈਏ? ਨਹੀਂ, ਈਵਨ ਕਿ ਇੱਥੋਂ ਤੱਕ ਵੀ ਹੈ ਵੀ ਜਿਹੜੇ ਲੋਕ ਟੈਕਸ ਪੇਅਰਸ ਨਹੀਂ ਵੀ ਹੈਗੇ, ਉਹਨਾਂ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ। ਪ੍ਰਵੀਨ, ਟੈਕਸ ਪੇਅਰ ਕੋਈ ਵੀ ਨਹੀਂ ਵਾਲੀ ਗੱਲ ਹੀ ਨਹੀਂ ਹੈਗੀ। ਤੁਸੀਂ ਜੋ ਕਹਿ ਜਾਂਦਾ, ਜਿਹੜਾ ਖਾਂਦਾ ਹੈ, ਜਿਹਨੇ ਸਮਾਨ ਖਰੀਦਿਆ, ਉਹ ਤੇ ਸੇਲ ਟੈਕਸ ਤਾਂ ਲੱਗਾ ਹੀ ਹੈ ਕਿ ਨਹੀਂ ਲੱਗਾ? ਬਿਲਕੁਲ। ਉਹ ਕਿਹਨੂੰ ਜਾਂਦਾ? ਸਰਕਾਰਾਂ ਨੂੰ ਹੀ ਜਾਂਦਾ ਹੈ। ਹਾਂ, ਜਾਨ ਮਾਲ ਚ ਤੁਸੀਂ ਕੈਟਾਗਰਾਈਜ਼ ਥੋੜ੍ਹਾ ਕਰੋਗੇ। ਹਾਂ, ਵੀ ਉਹਦੇ ਵਿੱਚ ਇਹ ਕੀ ਆ ਵੀ ਪਹਿਲਾਂ ਇਹ ਥੋੜੀ ਪੁੱਛਣਾ ਹਾਂ ਵੀ ਕਿੰਨਾ ਟੈਕਸ ਦੇਣਾ। ਪਬਲਿਕ ਸੇਫਟੀ ਦਾ ਮਤਲਬ ਆ ਪਬਲਿਕ ਸੇਫਟੀ ਸਾਰੀ ਆ ਉਹਦੇ ਵਿੱਚ। ਇਹ ਜੀ ਦਾ ਮਤਲਬ ਜੀ ਆ। ਬਿਲਕੁਲ। ਜੇ ਇਹਨਾਂ ਦੇ ਪ੍ਰਤੀ ਉਹ ਸਹਿਰਦ ਨਹੀਂ ਆ, ਉਹ ਸੋਚਦੇ ਆ ਵੀ ਸਾਡਾ ਉਦਾਂ ਹੀ ਸਰ ਜਾਣਾ ਆ, ਸਾਨੂੰ ਕੋਈ ਜਿਹੜਾ ਇਸ ਚੀਜ਼ ਦੇ ਵਿੱਚ ਚੱਕਰ ਨਹੀਂ, ਤੇ ਇਹ ਫਿਰ ਇੱਕ ਵਾਰੀ ਦੁਬਾਰਾ ਜਿਹੜਾ ਆ ਨਾ ਉਹ ਸੋਚਣ ਵਾਲੀ ਗੱਲ ਆ ਵੀ ਕੀ ਕੀਤਾ ਜਾਵੇ ਇਹਨਾਂ ਦਾ। ਸੋ ਇਹ ਬਹੁਤ ਮੰਦਭਾਗੀ ਜਿਹੜੀ ਘਟਨਾਵਾਂ ਭਾਣਾ ਮੰਨਣ ਵਾਲੀਆਂ ਨਹੀਂ ਹੁੰਦੀਆਂ। ਨਹੀਂ ਜੀ, ਬਿਲਕੁਲ ਰੋਸ ਜਾਗਦਾ ਹਰ ਇੱਕ। ਨਾਲੇ ਨਾ ਇੱਕ ਇਹ ਵੀ ਚੀਜ਼ ਆਪਾਂ ਬਹੁਤ ਇੱਥੇ ਸੁਣਦੇ ਆ ਹੁਣ ਹੈ ਵੀ ਉਹ ਕੋਈ ਨਹੀਂ, ਜਦੋਂ ਗੱਲ ਨਹੀਂ ਆ ਵੀ ਇੱਕ ਤੇ ਮਾਰੀ ਚਪੇੜ ਤੇ ਦੂਜੀ ਗੱਲ ਅੱਗੇ ਕਰ ਦਿਓ, ਉਹ ਜ਼ਮਾਨਾ ਨਹੀਂ ਰਿਹਾ ਵੀ ਅਗਲੇ ਨੇ ਸ਼ਰਮਿੰਦਾ, ਉਹਨੇ ਮਾਰਨੀ ਹੋਈ ਆ।
ਇਹ ਜ਼ਮਾਨਾ ਹੁਣ ਗਿਆ, ਲੰਘ ਗਿਆ। ਜੀ ਜੀ। ਤੇ ਹੁਣ ਜਦੋਂ ਤੁਹਾਡੇ ਤੇ ਇਦਾਂ ਕਰੀ ਜਾ ਰਹੇ ਆ, ਤੇ ਤੁਹਾਡਾ ਫਰਜ਼ ਹੈ, ਇਕਲਾਖੀ ਫਰਜ਼ ਆ ਤੁਹਾਡਾ ਵੀ ਤੁਸੀਂ ਆਪਣੇ ਆਪ ਨੂੰ ਬਚਾਉਣਾ ਆ। ਗੁਰੂ ਸਾਹਿਬ ਨੇ ਸ਼ਸਤਰ ਧਾਰਨ ਕਰਨ ਦੇ ਲਈ ਇਹਨਾਂ ਦਿਨਾਂ ਲਈ ਆਖਿਆ। ਉਹਨਾਂ ਨੇ ਤੇ ਵੀ ਆਖਿਆ ਮਜਲੂਮ ਨਾਲ ਖੜੋ, ਮਜਲੂਮ ਦੇ ਨਾਲ ਖੜ ਕੇ, ਤੇ ਜੇ ਤੁਹਾਡੇ ਤੇ ਹੋ ਰਿਹਾ ਤੇ ਉਹਨੂੰ ਰੋਕਣਾ ਹੈ, ਆਪਣਾ ਫਰਜ਼ ਆ। ਜ਼ੁਲਮ ਸਹਿਣਾ ਵੀ ਪਾਪ, ਜ਼ੁਲਮ ਸਹਿਣਾ ਤੇ ਜ਼ੁਲਮ ਜਿਹੜਾ ਕਰਨਾ ਜਿਹੜਾ ਉਹ ਪਾਪ ਆ, ਜਿਹੜਾ ਉਹ ਕਰ ਰਿਹਾ ਉਹਨੂੰ ਰੋਕਣਾ ਆਪਣਾ ਫਰਜ਼ ਆ ਜੀ। ਤੁਸੀਂ ਜਿੰਨਾ ਵੀ ਕਰ ਸਕਦੇ ਆ ਉਹ ਕਰਨਾ। ਉਹ ਮਨ ਚੋਂ ਇੱਕ ਡਰਪੋਕਪੁਣਾ ਹੁੰਦਾ ਨਾ, ਅੱਜ ਕੱਲ ਇਹ ਬਹੁਤ ਚੱਲਦਾ, ਟ੍ਰੈਂਡ ਚੱਲਦਾ, ਕੋਈ ਨਹੀਂ ਆਹ ਕਰ ਲੈਣ ਦੋ, ਉਹ ਕਰ ਲੈਣ ਦੋ, ਤੁਸੀਂ ਸੇਫ ਰਹੋ, ਏਦਾਂ ਬਣਾ ਕੇ ਰੱਖੋ। ਜਿੱਦਾਂ ਆਪਾਂ ਦੇਖਦੇ ਆ ਨਾ, ਅਕਸਰ ਜਦੋਂ ਕਿਸੇ ਦੇ ਜਾਂਦੇ ਆ, ਕਿਸੇ ਨੇ ਕੋਈ ਪੈਟ ਰੱਖਿਆ, ਮੰਨ ਲਓ ਡੌਗ ਰੱਖਿਆ, ਜਦੋਂ ਤੁਸੀਂ ਉਹ ਤੋਂ ਡਰੂ ਜੇ ਰਹਿੰਦੇ ਆ, ਉਹ ਤੇ ਚੜ ਕੇ ਪਾਉਂਦਾ। ਜਦੋਂ ਤੁਸੀਂ ਥੋੜਾ ਜਿਹਾ ਠੀਕ ਜਿਹਾ ਕੌਨਫੀਡੈਂਸ ਦੇ ਨਾਲ ਰਹਿੰਦੇ ਆ, ਫਿਰ ਉਹ ਵੀ ਸ਼ਾਂਤ ਜਿਹਾ ਰਹਿੰਦਾ। ਸੋ ਬਰਾਬਰਤਾ ਜਿਹੜੀ ਆ ਨਾ, ਉੱਥੇ ਉਸ ਚੀਜ਼ ਦੇ ਵਿੱਚ ਜਿਹੜੀ ਉਹ ਤੁਹਾਨੂੰ ਨਾਲ ਦੇ ਨਾਲ ਰੱਖਣੀ ਪੈਣੀ ਆ। ਇੱਕ ਅਸੀਂ ਬ੍ਰੇਕ ਲੈਣੀ ਹੈ, ਮਾਫੀ ਚਾਹੁੰਦੇ ਹਾਂ। ਰੀਜ਼ਨ ਉਹਦੇ ਵਿੱਚ ਇਹ ਆ ਵੀ ਥੋੜਾ ਜਿਹਾ ਵੌਇਸ ਦੀ ਸਾਡੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਆ, ਤੇ ਇਦਾਂ ਹੀ ਜੁੜੇ ਰਹੋ। ਤੁਹਾਡੇ ਵਿਚਾਰ ਜਿਹੜੇ ਉਹ ਲਵਾਂਗੇ। ਜਿਹੜੇ ਸਰੋਤੇ ਇਸ ਟਾਈਮ ਹੋਲਡ ਤੇ ਬਣੇ ਰਹੋ। ਕਾਲ ਤੁਸੀਂ ਵੀ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਆਪਾਂ ਸਾਰੇ ਜੁੜ ਚੁੱਕੇ ਹਾਂ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਅੱਜ ਆਪਾਂ ਚਰਚਾ ਇਸ ਗੱਲ ਤੇ ਕਰ ਰਹੇ ਹਾਂ ਕਿ ਜੋ ਵਾਪਰਿਆ ਉਹ ਬੇਹੱਦ ਦੁਖਦਾਈ ਹੈ, ਬੇਹੱਦ ਖੌਫਨਾਕ ਆ, ਹੌਲਨਾਕ ਆ। ਉਸ ਤੋਂ ਬਾਅਦ ਆਪਾਂ ਚਰਚਾ ਇਹ ਵੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ, ਆਪਣੇ ਪਰਿਵਾਰਾਂ ਦਾ ਖਿਆਲ ਰੱਖਿਆ ਜਾਵੇ, ਕਾਰੋਬਾਰਾਂ ਤੇ ਜੇ ਕੋਈ ਸ਼ੱਕੀ ਬੰਦਾ ਹੁੰਦਾ ਤਾਂ ਕਿਸ ਤਰੀਕੇ ਨਾਲ ਉਹਦੇ ਨਾਲ ਨਜਿੱਠਿਆ ਜਾਵੇ। ਜਜ਼ਬਾਤੀ ਵੇਗ ਦੇ ਵਿੱਚ ਇਸ ਕਰਕੇ ਬਹੁਤ ਸਾਰੇ ਸਾਡੇ ਭੈਣਾਂ ਨੇ, ਭਰਾਵਾਂ ਨੇ ਆਪਣੇ ਜਜ਼ਬਾਤ ਵੀ ਸਾਂਝੇ ਕੀਤੇ ਨੇ। ਘਟਨਾ ਬਹੁਤ ਵੱਡੀ ਹੈ, ਧੁਰੰਦਰ ਤੱਕ ਸਾਨੂੰ ਹਿਲਾ ਕੇ ਰੱਖ ਦਿੱਤਾ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਮਨਾਂ ਤੇ ਆਪਣਾ ਬਹੁਤ ਵੱਡਾ ਅਸਰ ਛੱਡ ਜਾਂਦੀਆਂ ਨੇ। ਤਾਂ ਇਸੇ ਚਰਚਾ ਨੂੰ ਅੱਗੇ ਤੋਰਦਿਆਂ ਨਾਲ ਜੁੜਦਿਆਂ ਰਾਜਕਰਮਵੀਰ ਸਿੰਘ ਜੀ ਨੂੰ ਇਸੇ ਦਰਮਿਆਨ ਆਪਾਂ ਗੱਲਬਾਤ ਕੀਤੀ ਸੀ ਕਿ ਕਈ ਗਿਰਜਾਂ ਆ ਚੁੱਕੀਆਂ ਨੇ। ਗਿਰਜਾਂ ਮਤਲਬ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਆਪਣੇ ਪੱਧਰ ਤੇ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ। ਹਰਜੋਤ ਸਿੰਘ ਖਾਲਸਾ ਜੀ ਕੁਝ ਪ੍ਰੋਗਰਾਮਾਂ ਦੇ ਵੇਰਵੇ ਵੀ ਸਾਡੇ ਨਾਲ ਸਾਂਝੇ ਕਰਕੇ ਗਏ ਨੇ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ, ਚੱਲਦੇ ਪ੍ਰੋਗਰਾਮ 'ਚ ਸਾਂਝੇ ਕਰ ਸਕਦੇ ਹੋ। ਅੱਜ ਇਹ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗੇ। 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਇਸੇ ਚੀਜ਼ ਦੇ ਉੱਤੇ ਜਿਹੜੀ ਚਰਚਾ ਹੈ ਬਲਵਿੰਦਰ ਕੌਰ ਜੀ ਵੀ ਉਹ ਕਰਨਗੇ। ਸੋ ਉਹ ਆਪਣੀਆਂ ਕਾਲਸ, ਆਪਣੇ ਵਿਚਾਰ ਜਿਹੜੇ ਆ ਉਹ ਦੇਈ ਚੱਲਿਓ। ਤੇ ਆਪਾਂ ਹੁਣ ਕੁਝ ਕਾਲਰਸ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੁੜੇ ਹੋਏ ਨੇ ਜੀ ਇਸ ਟਾਈਮ ਆਪਣੇ ਨਾਲ ਸਰਬਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵੱਡੀ ਦੁਖਦਾਈ ਖਬਰ ਆ ਜੀ ਇਹ। ਵੀ ਸੋਮਵਾਰ ਤੋਂ ਲੈ ਕੇ ਤੁਸੀਂ ਕਵਰ ਕਰ ਰਹੇ ਸੀ, ਪਰ ਸਾਨੂੰ ਇੰਨੀ ਉਮੀਦ ਨਹੀਂ ਸੀਗੀ ਵੀ ਉਹ 8 ਮਹੀਨੇ ਦੀ ਬੱਚੀ ਨੂੰ ਵੀ ਨਹੀਂ ਬਖਸ਼ੂਗਾ ਜੀ। ਬਹੁਤ ਵੱਡਾ ਦਰਿੰਦਾ ਜੀ, ਸਮਝ ਲਓ ਉਹ ਬੰਦਾ। ਜਿਸ ਬੰਦੇ ਨੇ ਇੱਕ 8 ਮਹੀਨੇ ਦੀ ਬੱਚੀ ਵਿਚਾਰੀ, ਜਿਹਨੂੰ ਤਾਂ ਹਜੇ ਮੁਸਕਰਾਉਣ ਦਾ ਵੀ ਨਹੀਂ ਪਤਾ ਸੀਗਾ, ਤਵੇ ਹੱਸਣ ਦਾ ਵੀ ਨਹੀਂ ਪਤਾ ਸੀ, ਤਾਂ ਉਹਦੀ ਵਿਚਾਰੀ ਦੀ ਜਾਨ ਲੈ ਲਈ। ਤੇ ਬਹੁਤ ਮਾੜਾ ਹੋਇਆ ਜੀ, ਬਹੁਤ ਜ਼ਿਆਦਾ ਮਾੜਾ ਹੋਇਆ। ਪਰ ਹੁਣ ਆਪਣੀ ਕਮਿਊਨਿਟੀ ਨੂੰ ਦੇਖਣਾ ਚਾਹੀਦਾ ਵੀ ਆਪਾਂ ਕਿੱਥੇ ਖੜੇ ਹੋਣਾ। ਦੇਖੋ, ਅਸੀਂ ਜਿੱਦਾਂ ਕੱਲ ਨੂੰ ਮੇਰਾ ਖਿਆਲ ਕੈਂਡਲ ਵਿਜ਼ਨ ਉੱਥੇ ਅੱਜ ਮਰਸਾਡ ਅੱਜ ਵੀ ਹੋ ਰਿਹਾ ਜੀ, ਕੱਲ ਨੂੰ ਵੀ ਹੋ ਰਿਹਾ। ਹਾਂਜੀ, ਕੰਟੀਨਿਊ 3 ਦਿਨ 4 ਦਿਨ ਉੱਥੇ ਉਹਨਾਂ ਨੇ ਕਰਨਾ। ਹਾਂਜੀ, ਹੁਣ ਉੱਥੇ ਆਪਣੀ ਕਮਿਊਨਿਟੀ ਨੂੰ, ਜਿੱਦਾਂ ਆਪਾਂ ਨਗਰ ਕੀਰਤਨਾਂ ਤੇ ਜਾਂਦੇ ਨਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਜਿੱਦਾਂ ਵੀ ਇੰਨਾ ਇਕੱਠ ਹੋਣਾ ਚਾਹੀਦਾ ਉੱਥੇ ਵੀ ਪਤਾ ਲੱਗੇ ਉਹਨਾਂ ਨੂੰ। ਮਰਸੈਡ 'ਚ ਹੋਣਾ ਚਾਹੀਦਾ ਐਡਾ ਵੱਡਾ ਇਕੱਠ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਕਮਿਊਨਿਟੀ ਸਾਰੀ ਇਕੱਠੀ। ਬਿਲਕੁਲ ਸਹੀ ਗੱਲ ਜੀ, ਬਿਲਕੁਲ। ਹਾਂਜੀ, ਬਿਲਕੁਲ। ਇਹ ਸੱਦਾ ਦੇਣਾ ਚਾਹੀਦਾ ਸਾਰਿਆਂ ਨੂੰ, ਭੈਣਾਂ ਭਰਾਵਾਂ ਨੂੰ। ਜਿੱਦਾਂ ਦਾ ਕਿਸੇ ਦਾ ਅੱਜ ਟਾਈਮ ਆ ਅੱਜ ਜਾਓ, ਜੇ ਕਿਸੇ ਦਾ ਕੱਲ ਨੂੰ ਟਾਈਮ ਆ ਕੱਲ ਨੂੰ ਪਹੁੰਚੋ। ਨੰਬਰ 2 ਤੇ ਮੈਂ ਹੁਣ ਰੇਡੀਓ ਤੁਹਾਡੇ ਦੇ ਪ੍ਰੋਗਰਾਮ ਸੁਣਦੇ ਨੂੰ ਆਪਾਂ ਨੂੰ ਖਬਰਾਂ ਤੁਸੀਂ
ਵਿਸਤਾਰ ਨਾਲ ਦੇ ਰਹੇ ਕਈਆਂ ਦਿਨਾਂ ਤੋਂ, ਪਰ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਦੇਖੋ ਕਮਿਊਨਿਟੀ ਦੇ ਆਪ ਲੀਡਰ ਬਣੇ ਹੋਏ ਆ, ਲੀਡਰਾਂ ਨੂੰ ਲੈ ਕੇ ਗੁਰਦੁਆਰਾ ਸਾਹਿਬਾਂ 'ਚ ਪਹੁੰਚਦੇ ਆ, ਆਪਣੇ ਕੁਛ ਮੇਅਰ ਵੀ ਹੈਗੇ ਆਪਣੇ ਫ੍ਰੈਜ਼ਨੋ, ਆਪਣੇ ਕੈਲੀਫੋਰਨੀਆ ਦੇ ਵਿੱਚ ਸਿਟੀ ਕੌਂਸਲ ਵੀ ਹੈਗੇ ਆ, ਪਰ ਉਹ ਰੇਡੀਓ ਤੇ ਆਣ ਕੇ ਕੋਈ ਪ੍ਰੋਗਰਾਮ ਨਹੀਂ ਦੇ ਰਹੇ ਆਪਣੀ ਕਮਿਊਨਿਟੀ ਨੂੰ। ਭਾਈ ਵੀ ਅਸੀਂ ਮੇਅਰ ਆ ਫਲਾਨੀ ਸਿਟੀ ਤੋਂ, ਮੈਂ ਸਿਟੀ ਕੌਂਸਲ ਆ ਫਲਾਨੇ ਸ਼ਹਿਰ ਤੋਂ, ਤੇ ਆਪਾਂ ਆਹ ਪ੍ਰੋਗਰਾਮ ਕਰਨਾ। ਦੇਖੋ ਉਹ ਸਿਟੀ ਕੌਂਸਲ ਇਹੀ ਟਾਈਮ ਆ, ਲੀਡਰ ਤਾਂ ਹੀ ਆ ਜੇ ਲੀਡ ਕਰਨਗੇ। ਬਿਲਕੁਲ, ਮੈਂ ਦੇਖਦਾ ਵੀ ਬਾਕੀ ਭੈਣਾਂ ਭਰਾਵਾਂ ਨੇ ਇੰਨਾ ਦੁੱਖ ਪ੍ਰਗਟਾਇਆ। ਚਲੋ ਠੀਕ ਆ, ਸ਼ਾਇਦ ਉਹ ਸੋਸ਼ਲ ਮੀਡੀਆ ਤੇ ਗੱਲ ਕਰਦੇ ਹੁਣ, ਪਰ ਇੱਥੇ ਮੌਕਾ ਆਇਆ ਇਸ ਰੇਡੀਓ ਤੇ ਆਣ ਕੇ ਦੱਸਣ ਦਾ ਭਾਈ ਵੀ ਅਸੀਂ ਕੀ ਪ੍ਰੋਗਰਾਮ ਦੇ ਰਹੇ ਆ ਮਰਸੈਡ ਕਾਉਂਟੀ ਦੇ ਵਿੱਚ। ਜਿਹੜੇ ਮੇਅਰ ਉਸ ਏਰੀਏ ਦੇ ਹੈਗੇ ਆ, ਲਿਵਿੰਗਸਟਨ ਤੋਂ ਹੈਗੇ ਆ, ਪਰ ਇਹ ਲੈਪਟਾਪ ਤੋਂ ਹੈਗੇ ਆ, ਕੋਈ ਦੂਰ ਨਹੀਂ ਹੈਗਾ ਲੈਪਟਾਪ ਤੋਂ ਲਿਵਿੰਗਸਟਨ। ਤੇ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਆ ਤੁਹਾਡੇ ਰੇਡੀਓ ਥਰੂ ਵੀ ਭਾਈ ਤੁਸੀਂ ਰੇਡੀਓ ਤੇ ਆਓ, ਪ੍ਰੋਗਰਾਮ ਦਿਓ, ਸੰਗਤ ਨੂੰ ਇਕੱਠੀ ਕਰੋ। ਆਪਾਂ ਨਗਰ ਕੀਰਤਨ ਤੇ ਐਡਾ ਵੱਡਾ ਇਕੱਠ ਕਰ ਸਕਦੇ ਆ। ਸਾਡੇ 4 ਮੈਂਬਰ ਚਲੇ ਗਏ ਆ, ਉਹਨਾਂ ਦੇ ਵਾਸਤੇ ਤਾਂ ਸਾਨੂੰ ਉਹ ਤੋਂ ਵੀ ਵੱਡਾ ਇਕੱਠ ਹੋਣਾ ਚਾਹੀਦਾ। ਜੀ ਜੀ ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਬਹੁਤ ਮੰਦਭਾਗੀ ਦੁਖਦਾਈ ਘਟਨਾ ਵਾਪਰੀ ਹੈ, ਆਪਣੀ ਕਮਿਊਨਿਟੀ ਪੂਰੀ ਹਿਲ ਚੁੱਕੀ ਹੈ। ਆਪਣੀ ਤੇ ਕੀ ਕਹਿ ਸਕਦੇ, ਅਮਰੀਕਨ ਸੁਸਾਇਟੀ ਸਾਰੀ ਹਿੱਲੀ ਪਈ ਹੈ, ਦੁੱਖ ਸਭਨਾਂ ਦਾ ਸਾਂਝਾ ਹੈ। ਬਿਲਕੁਲ ਜੀ, ਬੱਚੇ ਸਭ ਦੇ ਸਾਂਝੇ ਹੁੰਦੇ। ਬਿਲਕੁਲ ਜੀ, ਤੇ ਬਾਕੀ ਜਿੰਨਾ ਕਿ ਸਾਨੂੰ ਸਪੋਰਟ ਬਾਹਰਲੀ ਕਮਿਊਨਿਟੀ ਤੋਂ ਮਿਲ ਰਿਹਾ, ਆਪਾਂ ਕਿਉਂਕਿ ਇਸ ਟਾਈਮ ਰਿਐਕਸ਼ਨਰੀ ਹੋ ਗਏ, ਐਕਸ਼ਨਰੀ ਨਹੀਂ ਹੈਗੇ ਆਪਾਂ, ਤੇ ਉਹਦਾ ਕਰਕੇ ਸਾਨੂੰ ਬਹੁਤ ਜ਼ਿਆਦਾ ਆਪਣੇ ਪੁਰਾਣੇ ਵੀ ਜਿਹੜੀ ਕੋਈ ਸਾਡੇ ਨਾਲ ਘਟਨਾ ਵਾਪਰੀ ਹੁੰਦੀ ਉਹਦੇ ਵਿੱਚ ਸਾਡਾ ਇੱਕ ਵੇਗ ਜਾਂ ਨਿਕਲ ਜਾਂਦਾ ਤਾਂ ਕਿ ਯਾਰ ਏਦਾਂ ਨਹੀਂ, ਏਦਾਂ ਹੋਣਾ ਚਾਹੀਦਾ। ਮੈਂ ਜਨਾ ਇੱਕ ਵਾਰੀ ਸਟੱਡੀ ਕਰ ਰਿਹਾ ਸੀਗਾ, ਤੇ ਜਦੋਂ ਆਪਣੀ ਸਿੱਖ ਕਮਿਊਨਿਟੀ ਇੱਥੇ ਪਹਿਲੀ ਵਾਰੀ ਇਹ 1890 ਦੇ ਵਿੱਚ ਆਈ ਆ ਜੀ ਜੀ, ਉਹਦੇ ਬਾਅਦ ਜਦੋਂ ਆਪਾਂ ਸਟਰਗਲ ਕੀਤਾ, ਜਿਹੜਾ ਸਿੱਖ ਸੀਗਾ ਉਹਨੇ ਆਰਮੀ ਦੇ ਵਿੱਚ ਸਰਵ ਵੀ ਕੀਤਾ ਸੀਗਾ, ਤਾਂ ਉਹਨੂੰ ਸਿਟੀਜ਼ਨਸ਼ਿਪ ਲੈਣ ਵਾਸਤੇ ਬੜੀ ਸਟਰਗਲ ਕਰਨੀ ਪਈ। ਪਰ ਇੱਥੇ ਹਾਂਜੀ, ਤੇ ਉਹ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਅਮੈਂਡਮੈਂਟ ਕਰਕੇ ਜਿੱਦਾਂ ਮਰਜ਼ੀ ਉਹਨਾਂ ਨੇ ਸਿਟੀਜ਼ਨਸ਼ਿਪ ਲੈ ਲਈ। ਫਿਰ ਉਹਦੇ ਬਾਅਦ ਵਾਸ਼ਿੰਗਟਨ ਦੇ ਵਿੱਚ ਪਹਿਲਾ ਰਾਈਟ ਹੁੰਦਾ ਹੈ, ਜਿਹਦੇ ਵਿੱਚ 1907 ਦੇ ਵਿੱਚ ਵਾਈਟ ਲੋਕ ਇਕੱਠੇ ਹੋ ਕੇ ਸਿੱਖਾਂ ਤੇ ਮਾਬ ਲਿੰਚਿੰਗ ਕਰਦੇ ਆ, ਰਾਈਟਸ ਹੁੰਦੇ ਆ। ਇਹ ਜਿਹੜੀ ਘਟਨਾਵਾਂ ਸੀਗੇ, ਪਰ ਇੱਥੋਂ ਦਾ ਜਿਹੜਾ ਕਨਸਟੀਟਿਊਸ਼ਨ ਹੈਗਾ ਬੜਾ ਖੂਬਸੂਰਤ ਹੈ, ਉਹ ਆਵਾਜ਼ ਦਿੰਦਾ ਹਰ ਇੱਕ ਮਾਈਨੋਰਿਟੀ ਨੂੰ। ਹੁਣ ਇਹਦੇ ਚ ਗਲਤੀ ਸਾਡੀ ਕੀ ਹੋ ਗਈ ਕਿ ਅਸੀਂ ਜਦੋਂ 91 ਫਰੀਵੇ ਤੋਂ ਲੰਘੀ ਦਾ ਹੈ ਨਾ, ਮੇਰੇ ਖਿਆਲ 4 ਤੋਂ 5 ਗੁਰਦੁਆਰੇ ਜਦੋਂ ਤੁਸੀਂ ਬੇਕਰਸਵਿਲ ਤੋਂ ਸ਼ੁਰੂ ਹੋ ਜਾਂਦੇ ਹੋ ਸੈਕਰਾਮੈਂਟੋ ਤਾਈਂ ਜਦੋਂ ਜਾਈਦਾ ਜੀ, ਤੇ ਜਿਹੜੀ ਪੋਲੀਟੀਕਲ ਅਵੇਅਰਨੈਸ ਤੇ ਜਿਹੜੀ ਮਾਈਨੋਰਿਟੀ ਨੂੰ ਉਭਾਰਨ ਵਾਸਤੇ ਆਪਾਂ ਸਟਰਗਲ ਕਰਨੀ ਸੀ ਕਿ ਸਿਟੀ ਹਾਲਾਂ ਦੇ ਵਿੱਚ ਜਾ ਕੇ ਆਪਣੀ ਨੁਮਾਇੰਦਗੀ ਕਰਨੀ ਸੀ, ਆਪਾਂ ਉਹ ਨਹੀਂ ਕਰ ਪਾਏ ਜੀ। ਤੇ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਹੈ। ਤੇ ਆਹ ਜਿਹੜਾ ਘਟਨਾ ਹੋਈ ਆ, ਅਸੀਂ ਇਹ ਨਾ ਕਹੀਏ ਕਿ ਸਾਡੇ ਨਾਲ ਹੋਈ ਹੈ, ਇਹ ਸਾਡੇ ਵਿੱਚ, ਕਿਉਂਕਿ ਆਪਾਂ ਕਮਿਊਨਿਟੀ ਦੇ ਵਿੱਚ ਵਿਚਰਨਾ ਵਾ। ਮੀਕੇ ਵੀ ਪੂਰੇ ਹੁੰਦੇ, ਗੋਰੇ ਵੀ ਪੂਰੇ ਹੁੰਦੇ, ਕਾਲੇ ਵੀ ਪੂਰੇ ਹੁੰਦੇ ਨੇ, ਅਸੀਂ ਸਾਰਿਆਂ ਨਾਲ ਖੜਦੇ ਹਾਂ। ਅਸੀਂ ਕੋਸ਼ਿਸ਼ ਇਹ ਕਰੀਏ ਕਿ ਸਾਰਿਆਂ ਨੂੰ ਸੱਦਾ ਦਿੱਤਾ ਜਾਵੇ ਜੀ, ਲੋਕਲ ਕਮਿਊਨਿਟੀ ਨੂੰ। ਕੱਲ ਨੂੰ ਜੇ ਅਸੀਂ ਕੋਈ ਆਵਾਜ਼ ਇੱਥੇ ਬਣਨਾ ਵਾ, ਸਾਡੇ ਲੀਡਰਾਂ ਨੇ ਜੇ ਕਿਤੇ ਸਿਟੀ ਹਾਲ ਦੇ ਵਿੱਚ ਜਾ ਕੇ ਕੋਈ ਲਾ ਪਾਸ ਕਰਾਉਣਾ ਵਾ ਜਾਂ ਮਾਈਨੋਰਿਟੀ ਬਿੱਲ ਆਪਾਂ ਲੈ ਕੇ ਆਉਣਾ ਵਾ ਜਿਹਦੇ ਵਿੱਚ ਰੈਕਗਨੀਸ਼ਨ ਸਾਨੂੰ ਮਿਲੇ, ਸਾਡੇ ਬਿਜ਼ਨਸ ਨੂੰ ਪ੍ਰੋਟੈਕਸ਼ਨ ਮਿਲੇ, ਐਕਸਟਰਾ ਫੰਡ ਮਿਲੇ ਸਾਡੇ ਬੱਚਿਆਂ ਵਾਸਤੇ, ਸਾਡੇ ਬੱਚਿਆਂ ਨੂੰ ਦਸਤਾਰ ਪਾ ਕੇ ਉੱਥੇ ਡਿਸਕ੍ਰਿਮੀਨੇਸ਼ਨ ਸਾਡੇ ਖਿਲਾਫ ਨਾ ਹੋਵੇ, ਉਹਦੇ ਵਾਸਤੇ ਸਾਨੂੰ ਲੋਕਲ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਜੀ। ਤੇ ਮੇਰੀ ਇੱਕ ਰਿਕੁਐਸਟ ਸੀਗੀ ਭਾਜੀ, ਮੋਟਿਵ ਦਾ ਕੁਝ ਪਤਾ ਲੱਗਾ ਹਲੇ? ਨਹੀਂ ਜੀ, ਅਜੇ ਜਿਹੜਾ ਜਿਸਨੇ ਕਾਤਲ ਆ ਉਹ ਅਜੇ ਵੀ ਬੇਹੋਸ਼ ਆ, ਉਹ ਸੈਡੇਟਡ ਆ, ਤੇ ਉਹਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਤੇ ਜਦੋਂ ਹੁਣ ਹੋਸ਼ ਆਊਗਾ ਉਦੋਂ ਮੋਟਿਵ ਦਾ ਜਿਹੜਾ ਪਤਾ ਲੱਗੂਗਾ। ਰਾਈਟ ਨਾਓ ਕਈ ਥਿਊਰੀਆਂ ਆਪੋ ਆਪਣੀਆਂ ਜਿਹੜੀਆਂ ਸਾਰੇ ਜਣੇ ਚਲਾ ਰਹੇ ਆ, ਪਰ ਰਿਊਮਰਸ ਨੇ ਅਜੇ, ਸੋ ਆਪਾਂ ਉੱਤੇ ਅਜੇ ਜਿੰਨੀ ਦੇਰ ਤੱਕ ਕੋਈ ਇਨਵੈਸਟੀਗੇਟਰਸ ਪੁਲਿਸ ਵਾਲੇ ਜਿਹੜੇ ਆ ਉਹ ਪੁਖਤਾ ਚੀਜ਼ ਨਹੀਂ ਦੱਸਦੇ ਤੇ ਉਹਨੇ ਦੇਰ ਤੱਕ ਗੱਲਾਂ ਇਹਦੇ ਵਿੱਚ ਇਹ ਜ਼ਰੂਰ ਹੈਗੀ। ਪਰ ਉਹਨਾਂ ਦੇ ਹੀ ਜਿਹੜਾ ਕਜ਼ਨ ਬ੍ਰਦਰ ਆ ਸੁਖਦੀਪ, ਉਸਨੇ ਕਨਫਰਮ ਜ਼ਰੂਰ ਕੀਤਾ ਸੀ ਮਹੀਨੇ ਲਈ ਇਹਨਾਂ ਦੇ ਲਈ ਉਸ ਬੰਦੇ ਨੇ ਕੰਮ ਜ਼ਰੂਰ ਕੀਤਾ। ਇਹ ਉਸਦੇ ਸੁਖਦੀਪ ਦੇ ਕਹਿਣ ਦੇ ਮੁਤਾਬਕ ਹੀ ਜਿਹੜਾ ਆ ਉਹ ਦੱਸਿਆ ਗਿਆ ਸੀ। ਅੱਜ ਸਵੇਰੇ ਜਿਹੜੇ ਮਰਸਰ ਸ਼ੈਰਿਫ ਡਿਪਾਰਟਮੈਂਟ ਵੱਲੋਂ ਤਰਲੋਚਨ ਸੋਹਲ ਜੀ ਸੀ, ਉਹਨਾਂ ਨੇ ਵੀ ਇਸ ਚੀਜ਼ ਨੂੰ ਜਿਹੜਾ ਉਹ ਕਨਫਰਮ ਕੀਤਾ ਸੀਗਾ। ਸੋ ਸ਼ਬਦ ਮੁੱਕ ਜਾਂਦੇ ਨੇ ਪ੍ਰਵੀਨ ਅਜਿਹੇ ਮੌਕਿਆਂ ਦੇ ਉੱਤੇ ਆ ਕੇ ਵੀ ਇਹ ਕੀ ਜਿਹੜਾ ਉਹ ਭਾਣਾ ਵਾਪਰ ਗਿਆ। ਸੋ ਆਪਾਂ ਜਿਹੜੇ ਕੰਸੀਲ ਕੈਰੀ ਉਹਦੇ ਲਈ ਸ਼ਸਤਰਧਾਰੀ ਜਿਹੜਾ ਉਹ ਹੋਣਾ ਅੱਜ ਦੇ ਹਿਸਾਬ ਦੇ ਨਾਲ, ਕਿਉਂਕਿ ਜਿਹੜਾ ਕ੍ਰਿਮੀਨਲ ਆ ਉਹਦੇ ਹਿਸਾਬ ਦੇ ਤੁਹਾਨੂੰ ਵੈਪਨ ਉਹਦੇ ਬਰਾਬਰ ਦੇ ਉੱਤੇ ਜਿਹੜਾ ਉਹ ਰੱਖਣਾ ਜਿਹੜਾ ਉਹ ਪੈਣਾ ਆ। ਯਾਦ ਆ ਪ੍ਰਵੀਨ, ਅੱਜ ਤੋਂ ਕੁਛ ਮਹੀਨੇ ਪਹਿਲਾਂ ਇੱਕ 80 ਸਾਲ ਦੀ ਉਮਰ ਦਾ ਬਜ਼ੁਰਗ ਉਹਦੇ ਸਟੋਰ ਦੇ ਉੱਤੇ ਕੁਛ ਚੋਰੀ ਕਰਨ ਦੀ ਜਿਹੜੀ ਇੱਛਾ ਦੇ ਨਾਲ ਆਏ, ਉਹਨੇ ਅੱਗੋਂ ਮਾਰੀ ਗੋਲੀ ਕੱਢ ਕੇ
ਭੱਜ ਗਏ, ਉੱਥੇ ਚੀਕਾਂ ਮਾਰਦੇ ਭੱਜ ਗਏ। ਹਾਂਜੀ। ਸੋ ਉਦੋਂ ਕਿੰਨਾ ਹਾਈਲਾਈਟ ਹੋਇਆ ਬਜ਼ੁਰਗ ਵੀ, ਉਹਨੇ ਦੇਖੋ ਆਪਣੇ ਉੱਥੇ ਰੋਬਰੀ ਹੋਣ ਤੋਂ ਜਿਹੜਾ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਬਚਾਇਆ ਆ। ਹਾਂ, ਇਹ ਗੱਲ ਬਹੁਤ ਸੋਹਣੀ ਲੱਗਦੀ ਆ ਜਦੋਂ ਕਹਿੰਦੇ ਆ ਵੀ ਕਿਤੇ ਵੀ ਗੱਲ ਨਹੀਂ ਹੋਣੀ ਚਾਹੀਦੀ। ਜੀ ਜੀ, ਮੈਂ ਇਹ ਨਹੀਂ ਕਹਿੰਦਾ ਵੀ ਗੱਲ ਬਹੁਤ ਸੋਹਣੀ ਲੱਗਦੀ, ਜੱਚਦੀ ਵੀ ਬੜੀ ਆ ਬੜੇ ਸੋਹਣਿਆਂ ਨੂੰ, ਕਈਆਂ ਦੀ ਪਾਲਿਸੀਜ਼ ਦੇ ਲਈ ਇਹ ਬਹੁਤ ਸੋਹਣੀ ਚੀਜ਼ ਆ, ਸੂਟ ਕਰਦੀ ਆ ਉਹਨਾਂ ਨੂੰ। ਪਰ ਜਦੋਂ ਇਹੋ ਜਿਹਾ ਬੰਦਾ ਗੱਲ ਲੈ ਕੇ ਆ ਰਿਹਾ, ਤੁਸੀਂ ਉਹ ਤਾਂ ਕਿੱਦਾਂ ਜਵਾਬ ਦੇਣਾ ਆ? ਬਾਈ ਲਾ ਨੇ ਚੀਜ਼ਾਂ। ਹਾਂਜੀ, ਬਾਈ ਲਾ ਆਬਵੀਅਸਲੀ ਕ੍ਰਿਮੀਨਲ ਨਹੀਂ ਲੈ ਸਕਦਾ, ਇਹ ਤਾਂ ਲਾਚ ਆ, ਹਰ ਇੱਕ ਦੇ ਥਾਂ ਦੇ ਉੱਤੇ ਆ, ਪਰ ਉਹ ਲੈ ਲੈਂਦਾ। ਨਸ਼ਾ ਹਰ ਥਾਂ ਦੇ ਉੱਤੇ ਬੈਨ ਆ, ਪਰ ਵਿਕਦਾ ਹੈ, ਉਹਨੂੰ ਵੇਚਦੇ ਨੇ, ਕਾਰੋਬਾਰ ਹੈ। ਕੀ ਜਿਹੜਾ ਇੱਥੇ ਇਹ ਚੀਜ਼ਾਂ ਜਿਹੜੀਆਂ ਨਹੀਂ, ਸੋ ਇਹ ਕਈ ਵਾਰੀ ਨਾ ਗੱਲਾਂ ਦਾ ਜਿਹੜਾ ਕੜਾਹ ਜਿਹੜਾ ਉਹ ਬਣਾ ਦੇਣਾ, ਜਾਂ ਗੱਲਾਂ ਦਾ ਖਿਚੜੀ ਬਣਾ ਦੇਣੀ ਜਿਹਨੂੰ ਕਹਿ ਦਿੰਦੇ ਆ, ਵੀ ਉਹ ਸੋਹਣੀਆਂ ਲੱਗਦੀਆਂ ਪਰ ਉਹ ਰੀਅਲਿਸਟਿਕ ਨਹੀਂ ਆ। ਆਈਡੀਅਲਿਸਟਿਕ ਸੋਸਾਇਟੀ ਦੇ ਵਿੱਚ ਤੁਸੀਂ ਕਹਿ ਸਕਦੇ ਆ, ਪਰ ਉਹ ਰੀਅਲਿਸਟਿਕ ਨਹੀਂ ਆ, ਉਹ ਸੱਚਾਈ। ਸੋਹਣ ਸਿੰਘ ਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋਹਣ ਸਿੰਘ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਬੜੀ ਦੁੱਖ ਦੀ ਘੜੀ ਆ ਜੀ। ਸੋ ਪ੍ਰਵੀਨ ਜੀ ਤੇ ਰਾਜਕਰਨ ਜੀ, ਮੈਂ ਤੁਹਾਡੀ ਹੀ ਗੱਲ ਨੂੰ ਇੱਕ ਲੈ ਕੇ ਤੁਹਾਡੇ ਮਾਧਿਅਮ ਰਾਹੀਂ, ਰੇਡੀਓ ਰਾਹੀਂ ਇੱਕ ਮੈਸੇਜ ਆਪਣੇ ਪੰਜਾਬੀ ਭਾਈਚਾਰੇ ਨੂੰ ਦੇ ਰਿਹਾ। ਹਥਿਆਰਬੰਦ ਹੋਣਾ ਸਾਨੂੰ ਚਾਹੀਦਾ। ਇੱਕ ਸਾਨੂੰ ਮੰਗ ਕਰਨੀ ਚਾਹੀਦੀ ਆ ਸਾਡੇ ਪ੍ਰਸ਼ਾਸਨ ਤੋਂ, ਜਿੱਦਾਂ ਸਾਨੂੰ DMV ਵਾਲਿਆਂ ਨੇ ਪੰਜਾਬੀ ਲੈਂਗੁਏਜ ਦੇ ਵਿੱਚ ਸਾਡੀ ਮਦਦ ਕੀਤੀ ਕਿ ਤੁਸੀਂ ਆਪਣਾ ਰਿਟਨ ਪਾਸ ਕਰ ਲਓ, ਜਾਂ ਸਾਨੂੰ ਲਾਇਸੈਂਸ ਲੈਣ ਲਈ ਸਾਨੂੰ ਹੈਲਪ ਕੀਤੀ ਆ। ਇਸੇ ਤਰ੍ਹਾਂ ਹੈਲੋ, ਹਾਂਜੀ ਹਾਂਜੀ, ਸੁਣ ਰਹੇ। ਇਸੇ ਤਰ੍ਹਾਂ ਸਾਨੂੰ ਮੰਗ ਕਰਨੀ ਚਾਹੀਦੀ ਹੈ ਸਾਡੇ ਭਾਈਚਾਰੇ ਲਈ, ਥੋੜਾ ਜਿਹਾ ਢਿੱਲ ਦੇਣੀ ਚਾਹੀਦੀ ਲਾਇਸੈਂਸ ਲੈਣ ਵਾਸਤੇ, ਕਿ ਅਸੀਂ ਪੰਜਾਬੀ ਚ ਰਿਟਨ ਜਾਂ ਅਸੀਂ ਆਪਣਾ ਟੈਸਟ ਪਾਸ ਕਰਕੇ ਲਾਇਸੈਂਸ ਲੈ ਸਕੀਏ ਵੈਪਨ ਦਾ। ਜੀ ਜੀ ਜੀ, ਠੀਕ ਹੈ ਜੀ, ਤਾਂ ਕਿ ਅਸੀਂ ਆਪਣੀ ਰੱਖਿਆ ਵਾਸਤੇ ਇਹਨੂੰ ਯੂਜ਼ ਕਰੀਏ। ਸਾਨੂੰ ਇਹ ਮੰਗ ਕਰਨੀ ਚਾਹੀਦੀ, ਸਾਨੂੰ ਹਥਿਆਰਬੰਦ ਅਸੀਂ ਹੋਈਏ ਤਾਂ ਕਿ ਵਿਦ ਕਾਨੂੰਨੀ ਤੌਰ ਤੇ। ਜੀ ਜੀ, ਬਾਕੀ ਸ਼ੁਕਰੀਆ ਪ੍ਰਵੀਨ ਜੀ, ਸ਼ੁਕਰੀਆ ਰਾਜਕਰਨ ਜੀ, ਧੰਨਵਾਦ ਜੀ। ਥੈਂਕ ਯੂ। ਬਿਲਕੁਲ, ਇਹਨਾਂ ਦਾ ਇਹ ਕਹਿਣਾ ਵੀ ਜਿਸ ਤਰੀਕੇ ਨਾਲ DMV ਨੇ ਸਾਨੂੰ ਆਪਣੀ ਭਾਸ਼ਾ ਦੇ ਵਿੱਚ ਸੁਵਿਧਾ ਦਿੱਤੀ, ਇਸ ਤਰ੍ਹਾਂ ਹੋਰ ਕਾਨੂੰਨ ਵੀ ਜਿਹੜੇ ਆ ਉਹ ਇਸ ਤਰ੍ਹਾਂ ਹੋਣੇ ਚਾਹੀਦੇ ਆ ਵੀ ਆਮ ਪੰਜਾਬੀ ਬੰਦਾ ਪੜ੍ਹ ਕੇ ਉਹਨਾਂ ਦਾ ਲਾਹਾ ਲੈ ਸਕੇ, ਜੋ ਉਹਦੇ ਮੁਤਾਬਕ ਆਪਣੇ ਆਪ ਨੂੰ ਜੋ ਕੁਛ ਕਿਸੇ ਤਰ੍ਹਾਂ ਦਾ ਵੀ ਪਰਮਿਟ ਲੈਣਾ ਚਾਹੁੰਦਾ ਤਾਂ ਉਹ ਜ਼ਰੂਰ ਕਰੇ। ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਸਾਂਝੀ ਸਾਥ ਦੇ ਵਿੱਚ ਕਨਸੀਲ ਕੈਰੀ ਦੇ ਪ੍ਰੋਗਰਾਮ ਜਿਹੜਾ ਕਈ ਵਾਰੀ ਨਾ ਹਊਆ ਬਣਾ ਦਿੱਤਾ ਜਾਂਦਾ ਬਗੈਰ ਮਤਲਬ ਤੋਂ ਵੀ ਕੋਈ ਧੱਕੇ ਨਾਲ ਤੁਹਾਨੂੰ ਹਥਿਆਰ ਰੱਖਣ ਦੇ ਲਈ ਨਹੀਂ ਕਹਿ ਰਿਹਾ ਜੀ। ਜਿਹੜਾ ਸੋਚਦਾ ਵੀ ਉਹ ਮੈਂਟਲੀ ਫਿੱਟ ਆ ਜੀ, ਉਸ ਚੀਜ਼ ਦੇ ਯੋਗ ਹੈਗਾ ਆ, ਉਹ ਆਪਣੇ ਆਪ ਨੂੰ ਉਹ ਦੇਖਦਾ ਹੈ ਵੀ ਉਹ ਹੈਂਡਲ ਕਰ ਸਕਦਾ ਸਿਚੁਏਸ਼ਨਸ ਨੂੰ, ਉਸ ਨੂੰ ਜ਼ਰੂਰ ਰੱਖਣਾ ਚਾਹੀਦਾ ਆ। ਰਾਈਟ ਟਾਈਮ ਰਾਈਟ ਪਲੇਸ ਦੇ ਉੱਤੇ ਤੁਸੀਂ ਹੋ ਸਕਦੇ ਆ, ਕਈਆਂ ਦੀ ਜਾਨ ਤੁਸੀਂ ਉਸ ਦੇ ਵਿੱਚ ਬਚਾ ਸਕਦੇ ਆ। ਉਹ ਲਾਅ ਦੇ ਵਿੱਚ ਹੀ ਆ, ਬਾਈ ਲਾਅ ਹੀ ਤੁਹਾਨੂੰ ਅਖਤਿਆਰ। ਸੋ ਇਹਦੇ ਲਈ ਨਾ ਟ੍ਰੇਨਿੰਗ ਲੈਣੀ। ਇੱਕ ਹੋਰ ਆਪਾਂ ਸਾਰਿਆਂ ਨੂੰ ਨਾ ਜਿਹੜਾ ਧਿਆਨ, ਜਿਹੜੀ ਮੈਂ ਸ਼ੁਰੂ ਚ ਗੱਲ ਕਰ ਰਿਹਾ ਸੀ ਉਹ ਮੈਂ ਉਦੋਂ ਕੰਟੀਨਿਊ ਨਹੀਂ ਕਰ ਸਕਿਆ, ਵੀ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਲੇ ਦੁਆਲੇ ਕੀ ਹੋ ਰਿਹਾ, ਸੁਚੇਤ ਨਹੀਂ ਆ, ਸਤਰਕ ਨਹੀਂ ਆ। ਜਦੋਂ ਕਿਤੇ ਅਚਾਨਕ ਕਿਸੇ ਚੀਜ਼ ਦੇ ਵਿੱਚ ਸਿਚੁਏਸ਼ਨ ਚ ਆਪਾਂ ਫਸ ਜਾਂਦੇ ਆ, ਉਦੋਂ ਆਪਾਂ ਨੂੰ ਪਤਾ ਹੀ ਨਹੀਂ ਰਿਐਕਟ ਕਿੱਦਾਂ ਕਰਨਾ। ਆਇਆ ਇਧਰੋਂ ਮਾਰ ਗਿਆ ਚਪੇੜ, ਆਇਆ ਉਧਰੋਂ ਮਾਰ ਗਿਆ ਚਪੇੜ, ਆਪਾਂ ਨੂੰ ਪਤਾ ਹੀ ਨਹੀਂ ਵੀ ਹੱਥ ਵੀ ਤਾਂ ਕਰਕੇ ਰੋਕੀ ਜਾ ਸਕਦੀ ਹੈ ਵੀ ਆਪਾਂ ਨੂੰ ਇਹ ਪਤਾ ਹੋਵੇ ਸਿਚੁਏਸ਼ਨਸ ਦੇ ਵਿੱਚ ਕੀ ਕਰਨਾ। ਸ਼ੈਰਿਫ ਡਿਪਾਰਟਮੈਂਟ ਦੇ ਵੱਲੋਂ ਅੱਜ ਜਦੋਂ ਸਵੇਰੇ ਆਏ ਸੀਗੇ ਤਰਲੋਚਨ ਸੋਹਲ ਜੀ, ਉਹਨਾਂ ਕਿਹਾ ਵੀ ਅਸੀਂ ਤੇ ਹੈਲਪ ਕਰਦੇ ਲੋਕਾਂ ਦੇ ਘਰ ਤੱਕ ਜਾ ਕੇ ਅਸੀਂ ਕਹਿੰਦੇ ਆ। ਉਹਨਾਂ ਨੇ ਦੱਸਿਆ ਵੀ ਕੁਝ ਸਮਾਂ ਪਹਿਲਾਂ ਇਹ ਵਾਰਦਾਤਾਂ ਬਹੁਤ ਜ਼ਿਆਦਾ ਹੋਣ ਲੱਗ ਗਈਆਂ, ਸਟੋਰਾਂ ਦੇ ਉੱਤੇ ਕਲਰਕਾਂ ਨੂੰ ਜਿਹੜਾ ਉਹਨਾਂ ਦੀਆਂ ਹੱਤਿਆਵਾਂ ਹੋਣ ਲੱਗ ਗਈਆਂ ਇਸ ਦੇ ਵਿੱਚ। ਕਹਿੰਦੇ ਵੀ ਉਦੋਂ ਫਿਰ ਅਸੀਂ ਉਹਨਾਂ ਨੂੰ ਇਹ ਸਿਖਲਾਈਆਂ ਦਿੱਤੀਆਂ, ਦੱਸਿਆ ਵੀ ਆਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਕਈ ਵਾਰੀ ਨਹੀਂ ਪਤਾ ਹੁੰਦਾ, ਤੁਸੀਂ ਬਿਜ਼ਨਸ ਰਨ ਕਰ ਰਹੇ ਆ, ਚਾਹੇ ਤੁਸੀਂ ਘਰ 'ਚ ਆ, ਹੁਣ ਘਰ ਦੇ ਵਿੱਚ ਮੋਹਰੇ ਹੋ ਕੇ ਲੜਨ ਦੇ ਲਈ ਜਾਂ ਕੁਛ ਵੀ ਕਰਨ ਦੇ ਲਈ ਤੁਹਾਨੂੰ ਪਤਾ ਤਾਂ ਹੋਵੇ ਕੀ ਕਰਨਾ ਵੀ ਕੀ ਤੁਸੀਂ ਜਿਹੜਾ ਕੰਫਰਟ ਜ਼ੋਨ 'ਚ ਹੁੰਦਾ ਵੈਸੇ ਉਹ ਨਾਰਮਲੀ। ਪਰ ਇਹ ਆ ਵੀ ਤੁਹਾਡੀਆਂ ਕੰਨ ਤੇ ਅੱਖ ਜਿਹੜੇ ਉਹ ਖੁੱਲੇ ਹੋਣੇ ਚਾਹੀਦੇ ਆ ਵੀ ਇਹ ਸਾਰੀਆਂ ਚੀਜ਼ਾਂ ਆ। ਬਾਕੀ ਈਜ਼ੀਲੀ ਟਾਰਗੇਟ ਨਹੀਂ ਹੋਣੇ ਚਾਹੀਦੇ, ਇਹ ਗੱਲ ਆਪਦੇ ਮਨ 'ਚ। ਬਾਕੀ ਅਕਾਊਂਟੇਬਿਲਟੀ ਦੀ ਜਦੋਂ ਗੱਲ ਆਉਂਦੀ ਉਹਦੇ ਵਿੱਚ ਪੁਲਿਸ ਨੂੰ, ਸ਼ੈਰਿਫ ਡਿਪਾਰਟਮੈਂਟ ਨੂੰ ਵੀ ਅਕਾਊਂਟੇਬਲ ਬਣਾਓ, ਹਰ ਇੱਕ ਨੂੰ ਉਹਨਾਂ ਤੋਂ ਔਖੇ ਸਵਾਲ ਪੁੱਛਣੇ ਪੈਣੇ ਆ ਜੀ। ਉਹਨਾਂ ਨੂੰ ਫੀਲ ਬੈਡ ਹੋਊਗਾ, ਯਾਰ ਅਸੀਂ ਤਾਂ ਇਹਨਾਂ ਦੀ ਆਪਣੇ ਵੱਲੋਂ ਇਦਾਂ ਜੇ ਸਵਾਲ ਪੁੱਛੂਗੇ ਅਗਲਿਆਂ ਨੂੰ ਪਤਾ ਹੋਊਗਾ ਵੀ ਭਾਈ ਰੱਬ ਨਾ ਕਰੇ ਜੇ ਅਗਲੀ ਜਿਹੜੀ ਸਥਿਤੀ ਹੋਈ ਤਾਂ ਇਹ ਭਾਈ ਧੁੰਦੇ ਵੀ ਆ,
ਤੁਸੀਂ ਉਹਨਾਂ ਨੂੰ ਅਹਿਸਾਸ ਕਰਾਉਣਾ ਕਿ ਤੁਸੀਂ ਭਾਈ ਉਹ ਨਹੀਂ ਕਰ ਰਹੇ, ਤੁਹਾਡੀ ਜ਼ਿੰਮੇਵਾਰੀ ਹੈ। ਹਾਂ, ਅਸੀਂ ਆਪਣੇ ਪੱਧਰ ਤੇ ਜੋ ਕਰ ਸਕਦੇ ਹੋ ਕਰਾਂਗੇ, ਪਰ ਜਿਹੜਾ ਪਬਲਿਕ ਸੇਫਟੀ ਦਾ ਮੇਨ ਵੀ ਸਾਡਾ ਜ਼ਿੰਮਾ ਤੁਹਾਡੇ ਸਿਰ ਹੈ। ਹਾਂ, ਵੀ ਕ੍ਰਿਮੀਨਲ ਐਕਟੀਵਿਟੀ ਨੂੰ ਜਿਹੜਾ ਮੇਨ ਤੌਰ ਦੇ ਉੱਤੇ ਰੋਕਣਾ, ਉਹ ਤੁਹਾਡੇ ਜਿੰਨੇ ਬਜਟ ਤਾਂ ਸਾਡੇ ਹੈ ਨਹੀਂ, ਤੁਹਾਡੇ ਜਿੰਨੇ ਜਿਹੜੇ ਰਿਸੋਰਸਿਸ ਆ ਉਹ ਸਾਡੇ ਕੋਲ ਕਿਸੇ ਕੋਲ ਵੀ ਨਹੀਂ ਹੈਗੇ, ਉਹ ਤੁਹਾਡੇ ਕੋਲ ਹੀ ਆ, ਤੁਹਾਨੂੰ ਸਰਕਾਰ ਦਿੰਦੀ ਆ। ਸੋ ਤੁਸੀਂ ਉਸ ਕ੍ਰਿਮੀਨਲ ਐਕਟੀਵਿਟੀ ਦੇ ਉੱਤੇ ਕਿੱਦਾਂ ਕਾਬੂ ਪਾਉਣਾ, ਕਿੱਦਾਂ ਨੱਥ ਪਾਉਣੀ। ਜੇ ਪਿੱਛੇ ਪਾਲਿਸੀਜ਼ ਦਾ ਮੁੱਦਾ ਆ, ਉਹ ਲੋਕਾਂ ਨਾਲ ਗੱਲ ਕਰਕੇ ਕਹੋ, ਲੋਕਾਂ ਨੂੰ ਦੱਸੋ ਤਾਂ ਸਹੀ ਵੀ ਆਹ ਪ੍ਰੋਬਲਮਸ ਆ ਗਈਆਂ, ਉਹ ਗਾਂ ਤੋਂ ਗਾਂ ਇਹ ਚੇਨ ਆ, ਉਹ ਗਾਂ ਤੋਂ ਗਾਂ ਦੱਸਣਗੇ, ਫੇਰ ਹੀ ਜਿਹੜਾ ਇਸ ਚੀਜ਼ ਦੇ ਵਿੱਚ ਪਤਾ ਲੱਗਣਾ ਹੈ। ਆਪਣੇ ਕੁਝ ਹੋਰ ਕਾਲਰ ਜਿਹੜੇ ਜੁੜੇ ਨੇ, ਅਮਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਥੈਂਕ ਯੂ ਦੁਬਾਰਾ ਭਾਜੀ, ਟਾਈਮ ਦਿੰਦਾ ਉਦੋਂ ਫੋਨ ਕੱਟ ਗਿਆ ਸੀਗਾ ਜੀ। ਭਾਜੀ ਆਪਣਾ ਕਹਿੰਦਾ ਪਹਿਲਾ ਪੋਲੀਟੀਕਲ ਜਿਹੜਾ ਆਪਣੀ ਸਾਖ ਹੈ ਉਹਨੂੰ ਆਪਾਂ ਨੂੰ ਐਸਟੈਬਲਿਸ਼ ਕਰਨਾ ਪੈਣਾ। ਐਕਚੁਅਲੀ ਅਮਰੀਕਾ ਦੇ ਵਿੱਚ ਵੌਇਸ ਬਹੁਤ ਵਧੀਆ ਆਪਣੀ ਜਿਹੜਾ ਰੇਜ਼ ਹੋ ਜਾਂਦੀ ਹੈ, ਸਿਟੀ ਹਾਊਸ ਦੇ ਮੀਟਿੰਗਸ ਦੇ ਵਿੱਚ ਜਾਣ ਦੀ ਲੋੜ ਹੈ। ਅਸੀਂ ਇੱਥੇ ਟਰੱਕ ਚਲਾਉਂਦੇ ਆ, ਸਾਡੇ ਜਿਹਨੇ ਇੱਥੇ ਟਰੱਕਾਂ ਦੇ ਵਿੱਚ ਆਮ ਗੋਰਿਆਂ ਦੇ ਪੀਸ ਹੈਗੇ, ਜਿਹਦੇ ਵਿੱਚ ਸਾਨੂੰ ਟਾਵਲ ਹੈਡ, ਸਲੀਪਰ ਗੈਂਗ ਏਦਾਂ ਕਰਕੇ ਜੋ ਨਾ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਜਾਂਦਾ। ਜਿਹੜੀ ਹੇਟ ਹੈ ਜਨਰੇਸ਼ਨਲ ਹੈਗੀ ਹੈ, ਇਹ ਪਰਸਨ ਟੂ ਪਰਸਨ ਰੀਚ ਕੀਤੀ ਜਾਂਦੀ ਹੈ। ਕੋਈ ਤੁਹਾਨੂੰ ਓਵਰਨਾਈਟ ਹੇਟ ਨਹੀਂ ਕਰਨ ਲੱਗ ਪੈਂਦਾ ਹੁੰਦਾ। ਜਦੋਂ ਤੁਸੀਂ ਸਸਤਾ ਲੋਡ ਚੱਕ ਰਹੇ ਹੋ, ਮਤਲਬ ਮਾਰਕੀਟ ਨੂੰ ਕਮਿਊਨਿਟੀ ਦੇ ਵਿੱਚ ਉਹ ਇੱਕ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਤੁਹਾਡੇ ਖਿਲਾਫ, ਫਿਰ ਉਹ ਹੌਲੀ ਹੌਲੀ, ਕਿਉਂਕਿ ਇੱਕ ਨਾ ਕੋਈ ਬੰਦਾ ਤੁਹਾਨੂੰ ਉਹਦੇ ਵਿੱਚ ਪਿਕ ਕਰ ਲੈਂਦਾ, ਯਾਰ ਯੂ ਨੋ ਵਾਟ ਆਈ ਡਿਡਨਟ ਮੇਕ ਮਨੀ ਟੁਡੇ, ਸੋ ਇਹਦਾ ਰੀਜ਼ਨ ਕੀ, ਇਹਦੇ ਕਰਕੇ ਨਹੀਂ ਬਣੀ ਅੱਜ ਮੇਰੇ ਪੈਸੇ, ਜਾਂ ਮੇਰੇ ਘਰ ਇਹਦੇ ਕਰਕੇ ਸਾਡਾ ਪਰਿਵਾਰ ਦੁਖੀ ਆ। ਸੋ ਆਪਾਂ ਨੂੰ ਨਾਲ ਦੇ ਨਾਲ ਕਮਿਊਨਿਟੀ ਦੇ ਵਿੱਚ ਕਿੱਦਾਂ ਰਹਿਣਾ ਹੈ, ਇਹਦੇ ਨਾਲ ਇੰਟਰਗੇਟ ਆਪਾਂ ਨੂੰ ਕਿੱਦਾਂ ਕਰਨਾ, ਇਹਦੇ ਤੇ ਵੀ ਆਪਣੇ ਮਤਲਬ ਗੁਰਦੁਆਰਿਆਂ 'ਚ ਗੱਲ ਹੋਣੀ ਚਾਹੀਦੀ ਹੈ ਕਿ ਭਾਈ ਇਹ ਅਸੀਂ ਇੱਥੇ ਸਿਰਫ ਇਹਨੂੰ ਲੁੱਟਣ ਵਾਸਤੇ ਨਹੀਂ ਆਏ, ਇੱਥੇ ਰਹਿਣਾ, ਸਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ, ਸਾਨੂੰ ਇਹਦੇ ਵਿੱਚ ਆਪਣੀ ਸ਼ਮੂਲੀਅਤ ਦੇਣੀ ਪੈਣੀ, ਇਕੱਲਾ ਟੈਕਸ ਨਹੀਂ ਦੇਣਾ, ਇਕੱਲਾ ਬਿਜ਼ਨਸ ਨਹੀਂ ਖੜਾ ਕਰਨਾ, ਇਹਦੇ ਵਿੱਚ ਇਨਵੋਲਵ ਹੋਣਾ, ਇਹਦੇ ਵਿੱਚ ਪੜਨਾ ਪੈਣਾ। ਜੇ ਤੁਹਾਨੂੰ ਕੋਈ ਮਾੜਾ ਕਹਿੰਦਾ, ਮਤਲਬ ਇਫ ਯੂ ਸੀ ਸਮਥਿੰਗ ਸੇ ਸਮਥਿੰਗ, ਉਹਨਾਂ ਚਿਰ ਗੱਲ ਨਹੀਂ ਬਣਨੀ। ਜੇ ਸਿਰਫ ਆਪਾਂ ਇਹ ਦੇਖਣਾ ਨਾ ਕਿ 5 ਸਾਲ ਵਾਸਤੇ ਆਏ ਆ ਤਾਂ ਹੁਣ ਅਸੀਂ ਲੁੱਟ ਕੇ ਭੱਜ ਜਾਣਾ, ਉਹ ਗੱਲ ਨਹੀਂ ਬਣਨੀ। ਓਕੇ ਭਾਜੀ, ਥੈਂਕ ਯੂ ਜੀ, ਬਿਲਕੁਲ ਜੀ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਪਣੇ ਭਵਿੱਖ ਨੂੰ ਮੁੱਖ ਰੱਖਦਿਆਂ ਉਹਨਾਂ ਚੀਜ਼ਾਂ ਤੇ ਰਿਐਕਟ ਕਰਨਾ ਚਾਹੀਦਾ ਜੀ। ਸਨੀ ਸਤਿ ਸ਼੍ਰੀ ਅਕਾਲ। ਹਾਂਜੀ ਸਨੀ ਭਾਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਤੁਸੀਂ ਪੁਲਿਸ ਦੀ ਗੱਲ ਕਰਦੇ ਸੀਗੇ, ਤੇ ਉਹ ਜਦੋਂ ਆਪਾਂ ਪੁਲਿਸ ਵਾਲਿਆਂ ਨੇ ਸਰਚ ਕੀਤਾ, ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਇਹਨਾਂ ਦੇ ਫੋਨ ਮਿਲ ਗਿਆ ਸੀ, ਹਨਾ? ਹਾਂਜੀ, ਉਸੇ ਦਿਨ ਹੀ, ਜਿੰਨੀ ਦੇ 1 ਵਜੇ ਉਹਨਾਂ ਨੂੰ ਫੋਨ ਮਿਲੇ ਆ। ਇਹ ਵਾਰਦਾਤ ਹੋਈ ਹੈ 9:30 ਵਜੇ। ਹਾਂਜੀ, ਉਹਨਾਂ ਨੂੰ ਬੋਡੀਆਂ ਤੋਂ ਬਾਅਦ ਦੂਏ ਦਿਨ ਮਿਲੇ, ਹਨਾ? 2.5 ਦਿਨ ਬਾਅਦ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਸਰਚ ਹੀ ਨਹੀਂ ਕੀਤਾ ਭਾਜੀ। ਤੁਸੀਂ ਦੇਖ ਲਓ, ਉਹ ਜਦੋਂ ਫੋਨ ਮਿਲੇ ਆ 5-5 10 ਮੀਲ, ਤੁਸੀਂ ਸਰਚ ਕਰੋ ਜਦ ਫੋਨ ਮਿਲਿਆ, ਵੀ ਹੋ ਸਕਦਾ ਇੱਥੇ ਲਾਗੇ ਛਾਗੇ ਹੋਵੇ ਕੁਛ। ਉਹਨਾਂ ਨੇ ਕੀਤਾ ਕੁਛ ਨਹੀਂ, ਉੱਥੋਂ ਬਸ ਉੱਥੋਂ ਕੇ ਦੇਖ ਕੇ ਆ ਗਿਆ, ਲੱਗਦਾ ਉਹ ਹਨਾ ਗਾਹ ਗਏ। ਅੱਜ ਜਦੋਂ ਸਵੇਰੇ ਆਏ ਸੀ, ਉਹਨਾਂ ਨੂੰ ਪੁੱਛਿਆ, ਹੁਣ ਉਹਨਾਂ ਨੇ ਤਾਂ ਦੇਖੋ ਆਪਣਾ ਗੱਲ ਕਹਿਣੀ ਹੋਈ ਆ, ਅਸੀਂ ਜਹਾਜ਼ ਵੀ ਛੱਡੇ ਸੀ, ਅਸੀਂ ਆ ਵੀ ਕੀਤਾ ਸੀ, ਉਹ ਸਾਰਾ ਰੈਂਚ ਵਾਲਾ ਇਲਾਕਾ ਆ, ਏਦਾਂ ਓਦਾਂ। ਭਾਈ ਜੀ ਨਹੀਂ ਕੁਛ ਪਤਾ ਲੱਗ ਰਿਹਾ ਤੇ ਬਾਕੀ ਕਮਿਊਨਿਟੀ ਨੂੰ ਕਹੋ ਵੀ ਅਸੀਂ ਸਰਚ ਕਰਨਾ ਚਾਹੁੰਦੇ, ਆ ਕੇ ਮਦਦ ਕਰੋ ਜੀ। ਇਹ ਡੈਫੀਨੇਟਲੀ ਇਹਦੇ ਵਿੱਚ ਕੋਤਾਹੀ ਜਿਹੜੀ ਉਹ ਦੇਖ ਸਕਦੇ ਆਪਾਂ ਵੀ, ਤੇ ਸਵਾਲ ਪੁੱਛਣੇ ਚਾਹੀਦੇ ਉੱਥੇ ਉਹਨਾਂ ਨੂੰ ਵੀ ਭਾਈ ਤੁਸੀਂ ਉਦੋਂ ਚੱਜ ਨਾਲ ਕਿਉਂ ਨਹੀਂ ਸਰਚ ਕੀਤੀ। ਬਿਲਕੁਲ ਹਾਂਜੀ ਭਾਜੀ, ਮੈਂ ਉਹ ਸੁਣਿਆ ਸੀਗਾ, ਆਪਣੇ ਕਹਿੰਦੇ ਸੀਗੇ ਵੀ 4 ਮੀਲਾਂ ਦੇ ਸੀ ਉੱਥੋਂ ਗਾਂ, ਤੇ ਤੁਸੀਂ ਦੇਖ ਲਓ ਵੀ ਹਾਂਜੀ ਹੁਣ ਆਪਣਾ ਕਿਤੇ ਬਟੂਆ ਡਿੱਗ ਜਾਵੇ ਤੇ ਉਹਦੇ ਕਿਤੇ ਕਾਰਡ ਡਿੱਗੇ ਮਿਲ ਜਾਣ, ਆਪਾਂ ਲਾਗੇ ਛਾਗੇ ਲੱਭਾਂਗੇ ਵੀ ਕਿਤੇ ਇੱਥੇ ਕਿਤੇ ਡਿੱਗਿਆ ਹੋਣਾ, ਜੇ ਕਾਰਡ ਇੱਥੇ ਡਿੱਗੇ ਆ। ਉਹਦੇ ਬਿਲਕੁਲ ਬਿਲਕੁਲ ਬੰਦੇ ਸੀਗੇ ਹਨਾ, ਨਾਲ ਜਵਾਕ ਵੀ ਸੀਗਾ, ਤੇ ਉਹ ਤਾਂ ਪੁਲਿਸ ਨੇ ਕੀਤਾ ਕੁਛ ਨਹੀਂ। ਨਾਲੇ ਇਹਨਾਂ ਨੇ ਡੌਗ ਰੱਖਿਆ ਕੁੱਤੇ, ਉਹਨਾਂ ਦਾ ਕੀ ਫਾਇਦਾ, ਉਹਨਾਂ ਨੂੰ ਲੈ ਕੇ ਜਾਂਦੇ ਹਨਾ, ਵੀ ਜੇ ਇੱਥੇ ਮਿਲਿਆ ਆ। ਹਾਂਜੀ, ਉਹ ਸੁੰਘ ਕੇ ਤੇ ਉਹਨੇ ਆਪੇ ਸੁੰਘ ਕੇ ਉਹਨਾਂ ਨੂੰ ਉੱਥੇ ਲੈ ਜਾਣਾ। ਇਹਨਾਂ ਨੇ ਕੀਤਾ ਕੁਛ ਨਹੀਂ। ਜਾਂ ਲੱਗਦਾ ਵੀ ਦੂਜੀ ਇੰਡੀਅਨ ਕਮਿਊਨਿਟੀ ਕਰਕੇ ਗੋਰਿਆਂ ਨਾਲ ਡਿਫਰੈਂਟ ਕਰਦੇ ਆ, ਇਹ ਥੋੜਾ ਜਿਹਾ ਕਿ ਗੋਰਿਆਂ ਦੇ ਹੁੰਦੇ ਸ਼ਾਇਦ ਫਰਕ ਹੁੰਦਾ ਹਨਾ। ਦੇਖੋ ਜੀ, ਇਹ ਸਵਾਲ ਨੇ, ਸਵਾਲਾਂ ਦੇ ਜਵਾਬ ਬਿਲਕੁਲ ਲੱਭਣੇ ਪੈਣੇ ਆ, ਤੇ ਇਹ ਇੰਨੀ ਦੇਰ ਤੱਕ ਇਦਾਂ ਹੀ ਚੱਲਦਾ ਰਹਿਣਾ ਆ ਜੇ ਆਪਾਂ ਇਹਨਾਂ ਨੂੰ ਕੁਛ ਨਹੀਂ ਪੁੱਛਾਂਗੇ। ਬਿਲਕੁਲ, ਥੈਂਕ ਯੂ ਤੁਹਾਡੀ ਸਨੀ ਜੀ ਕਾਲ ਦੇ ਲਈ, ਥੈਂਕ ਯੂ। ਓਕੇ ਭਾਜੀ, ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨੇ ਜੋਰਾਵਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਭਾਈ ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾ ਕਿ ਆਪਾਂ ਜਦੋਂ ਅੱਜ ਹੁਣ ਇਹ ਗੱਲਾਂ ਕਰ ਰਹੇ ਹਾਂ ਕਿ ਜਿੱਦਾਂ ਫਾਈਟ ਬੈਕ ਕਰਨ ਦੀਆਂ, ਕਿ ਆਪਾਂ ਫਾਈਟ ਬੈਕ ਕਿਉਂ ਨਹੀਂ ਕਰਦੇ, ਜਾਂ ਕੋਈ ਗੱਲ ਜਦੋਂ ਆਪਣਾ ਮੁੰਡਾ ਕਦੀ ਸਟੋਰਾਂ ਤੇ ਮਿਲਦਾ ਕੋਈ ਗੋਲੀ ਸ਼ੂਟ ਕਰ ਜਾਂਦਾ, ਉਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਕਿ ਯਾਰ
ਆਪਣੇ ਬੰਦਿਆਂ ਨੂੰ ਲੜਨਾ ਨਹੀਂ ਚਾਹੀਦਾ ਜਾਂ ਇਦਾਂ ਨਹੀਂ ਕਰਨਾ ਚਾਹੀਦਾ। ਅੱਜ ਆਪਾਂ ਇੱਕੋ ਦਮ ਸਵਿਚ ਕਿੱਦਾਂ ਹੋ ਜਾਂਦੇ ਦੂਸਰੇ ਪਾਸੇ ਕਿ ਨਹੀਂ ਯਾਰ ਇਹਨਾਂ ਨੂੰ ਫਾਈਟ ਕਰਨੀ ਚਾਹੀਦੀ ਸੀ ਜਾਂ ਇਹਨਾਂ ਨੂੰ ਉਹਨਾਂ ਬਾਰੇ ਕੁਛ ਆਪਣੀ ਬਚਾਅ ਵਾਸਤੇ ਕੁਛ ਕਰਦੇ। ਜਦੋਂ ਇਹੋ ਗੱਲ ਕਿਤੇ ਸਟੋਰ ਤੇ ਹੁੰਦੀ ਆ ਤੇ ਉਦੋਂ ਆਪਾਂ ਇਹ ਗੱਲ ਕਹਿ ਦਿੰਦੇ ਕਿ ਆਪਣੇ ਪੰਜਾਬੀ ਮੁੰਡੇ ਨੇ ਕਿਉਂ ਏਡੀ ਦਿਲਵਦੀ ਕੀਤੀ ਜਾਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂ ਕਿ ਆਪੇ ਜੇ ਲੁੱਟ ਕੇ ਖੜਦਾ ਤੇ ਲੁੱਟ ਕੇ ਲੈ ਜਾਂਦਾ ਜਾਂ ਕੁਛ ਏਦਾਂ ਕਰਦਾ। ਭਾਈ ਇਹ ਸਿਚੁਏਸ਼ਨ ਤੇ ਡਿਪੈਂਡ ਹੁੰਦਾ ਵਾ ਕਿ ਉਹਨਾਂ ਦੇ ਹੁਣ ਦਿਲ 'ਚ ਕੀ ਆਇਆ, ਕੀ ਉਹਨਾਂ ਦੇ ਏਦਾਂ ਡਰ ਬਹਿ ਗਿਆ ਕਿ ਉਹ ਇੱਕ ਏਦਾਂ ਈਜ਼ੀਲੀ ਸਰੈਂਡਰ ਕਰਤਾ ਉਹਨਾਂ ਨੇ ਉਹਦੇ ਗਾੜੀ। ਹਾਂਜੀ ਭਾਈ ਦੂਜੀ ਗੱਲ ਅੱਜ ਕੱਲ੍ਹ ਜਿਹੜਾ ਪੁਲਿਸ ਦਾ, ਮੈਂ ਇੱਥੇ ਸੈਕਰਾਮੈਂਟੋ ਤੋਂ ਬੋਲਦਾ ਭਾਈ 2014 ਦੀ ਗੱਲ ਆ। ਮੈਂ ਸਟੋਰ ਦੇ ਵਿੱਚ ਕੰਮ ਕਰਦਾ ਸੀ। ਬਾਹਰ ਸਟੋਰ ਦੇ 2 ਗੈਂਗਾਂ ਦੇ ਵਿੱਚ ਆਪਸ 'ਚ ਗੋਲੀ ਚੱਲ ਗਈ। ਭਾਈ ਮੈਂ ਰਾਈਟ ਵੇ ਪੁਲਿਸ ਨੂੰ ਕਾਲ ਕੀਤੀ। ਈਵਨ ਮੇਰੇ ਸਟੋਰ ਤੇ ਵੀ ਫਾਇਰ ਹੋਏ ਜਿਹਦਾ ਸ਼ੀਸ਼ੇ ਦੇ ਵਿੱਚ ਗੋਲੀਆਂ ਵੱਜੀਆਂ। ਮੈਂ ਪੁਲਿਸ ਨੂੰ ਕਾਲ ਕੀਤੀ। ਪੁਲਿਸ ਵਾਲਾ ਪਹਿਲਾਂ ਤੇ 1-1.5 ਘੰਟਾ ਆਇਆ ਨਹੀਂ, ਠੀਕ ਆ। ਫਿਰ ਇੱਕ ਆਫੀਸਰ ਆਇਆ, ਉਹਨੇ ਆ ਕੇ ਮੈਨੂੰ ਪੁੱਛਿਆ ਹਾਂਜੀ ਕੀ ਹੋਇਆ। ਮੈਂ ਕਿਹਾ ਜੀ ਹਾਂ ਇੱਥੇ 2 ਗੈਂਗ ਹੀ ਪਹਿਲਾਂ ਸਟੋਰ ਦੇ ਵਿੱਚ ਉਹਨਾਂ ਦੀ ਕੋਈ ਅਣਬਣ ਹੋਈ, ਬਾਅਦ 'ਚ ਉਹਨਾਂ ਨੇ ਕਾਫੀ ਫਾਇਰ ਕੀਤੇ ਤੇ ਉਹਨਾਂ ਪੁਲਿਸ ਵਾਲੇ ਨੇ ਬਸ ਇੰਨੀ ਗੱਲ ਕਹੀ, ਕਹਿੰਦਾ ਇਟਸ ਓਕੇ, ਜਦੋਂ ਨੈਕਸਟ ਟਾਈਮ ਦਿਖੇ ਤੇ ਪਲੀਜ਼ ਕਾਲ ਕਰਨਾ। ਹੋਰ ਕੋਈ ਉਹਨਾਂ ਨੇ ਇਸ ਤੋਂ ਅੱਗੇ ਕੋਈ ਗੱਲ ਨਹੀਂ ਕੀਤੀ। ਉਹ ਪੁਲਿਸ ਵਾਲੇ ਤੇ ਇਹ ਵੀ ਚਾਹੁੰਦੇ ਕਿ ਜਿੱਦਾਂ ਕੋਈ ਗੈਂਗਾਂ ਕਰਦੀਆਂ ਕਿ ਆਪਸ 'ਚ ਲੜ ਮਰ ਜਾਣ ਤੇ ਸਾਨੂੰ ਕੋਈ ਬੜਾ ਇੰਨਾ ਮਤਲਬ ਕਿ ਬਾਕੀਆਂ ਦੀ ਸੇਫਟੀ ਲਈ ਕੌਣ ਜ਼ਿੰਮੇਵਾਰ? ਆਪਸ 'ਚ ਮਰੀ ਜਾਣੇ ਕੀ ਗੱਲ ਹੋਈ ਜੀ? ਬਸ ਭਾਈ ਇਹੋ ਹੀ ਮੇਰੇ ਨਾਲ ਮੈਂ ਸਟੋਰ ਤੇ ਜਦੋਂ ਕੰਮ ਕਰਦਾ ਮੇਰੇ ਨਾਲ ਦੂਜਾ ਇੰਸੀਡੈਂਟ ਹੋਇਆ ਕਿ ਅਸੀਂ ਸਟੋਰ ਕਲੋਜ਼ ਕਰ ਰਹੇ ਸੀ ਤੇ ਜਿਹੜੇ ਕੋਈ ਇੱਕ ਹੋਮਲੈਸ ਸੀ ਤੇ ਉਹਨੇ ਪਿੱਛੋਂ ਆ ਕੇ ਸਾਡਾ ਬੂਹਾ ਤੋੜਨ ਦੀ ਕੋਸ਼ਿਸ਼ ਕੀਤੀ। ਭਾਈ ਮੈਂ ਉਹਨੂੰ ਜਿੱਦਾਂ ਉਦੋਂ ਥੋੜਾ ਜਿਹਾ ਜਿੱਦਾਂ ਮਤਲਬ ਵੀ ਜਾਂਗੀ ਤੇ ਮੈਂ ਉਹਨੂੰ ਭੱਜ ਕੇ ਫੜ ਲਿਆ। ਫੜ ਕੇ ਉਹਨੂੰ ਭਾਈ ਮੈਂ ਅੱਧਾ ਘੰਟਾ ਆਪਣੀ ਬਾਹਾਂ ਦੇ ਵਿੱਚ ਹੋਲਡ ਕਰ ਰੱਖੀ ਛੱਡਿਆ। ਪੁਲਿਸ ਨੂੰ ਕਾਲ ਕਰਦੇ ਸੀ, ਮੇਰਾ ਮਾਲਕ ਉਹ ਨਾਲ ਹੀ ਪੁਲਿਸ ਨੂੰ ਕਾਲ ਕਰਦੇ ਸੀ ਤੇ ਪੁਲਿਸ ਵਾਲੇ ਅੱਗੇ ਕਹਿੰਦੇ ਸਾਡੇ ਕੋਲ ਕੋਈ ਅਵੇਲੇਬਲ ਨਹੀਂ ਹੈਗਾ, ਜੇ ਉਹਨੇ ਏਡਾ ਵੱਡਾ ਕੋਈ ਕ੍ਰਾਈਮ ਨਹੀਂ ਕੀਤਾ ਤੇ ਤੁਸੀਂ ਉਹਨੂੰ ਰਿਲੀਜ਼ ਕਰ ਦਿਓ ਤੇ ਅਸੀਂ ਆ ਕੇ ਟ੍ਰੈਸਪਾਸ ਨੋਟਿਸ ਜਾਰੀ ਕਰ ਦਾਂਗੇ। ਇਹ ਭਾਜੀ ਮੇਰੀਆਂ ਆਪ ਮੇਰੇ ਤੇ ਬੀਤੀਆਂ ਗੱਲਾਂ ਵਾ। ਬਿਲਕੁਲ ਇਹ ਹਾਲ ਹੋਇਆ। ਨਹੀਂ ਇਹ ਸਵਾਲ ਤਾਂ ਫਿਰ ਬਣਦੇ ਆ ਜੀ ਵੀ ਫਿਰ ਕੀ ਇਹ ਦੂਜੀ ਕਮਿਊਨਿਟੀ ਦੇਖ ਕੇ ਤਾਂ ਕੀਤਾ ਜਾਂਦਾ ਹੈ ਵੀ ਕੀ ਇਹ ਫਿਰ ਇਹੀ ਤਾਂ ਨਹੀਂ ਵਿਤਕਰਾ ਕਰੀ ਜਾਂਦਾ? ਉਸੇ ਗੱਲ ਦਾ ਮੈਂ ਉਹਨੂੰ ਆਲਮੋਸਟ 40 ਮਿੰਟ ਤੱਕ ਉਹਨੂੰ ਹੋਲਡ ਕਰ ਰੱਖਿਆ ਛੱਡਿਆ ਆਪਣੀ ਬਾਹਾਂ 'ਚ। ਨਾ ਮੈਂ ਉਹਨੂੰ ਛੱਡਣ ਜੋਗਾ, ਅਗਲੇ ਕੋਲ ਕੁਝ ਹੋਵੇ ਤੇ ਉਸੇ ਵੇਲੇ ਮੈਨੂੰ ਸ਼ੂਟ ਕਰ ਦੇ ਜਾਂ ਮੈਂ ਉਹਦੇ ਕੋਲ ਨਾਈਫ ਹੀ ਹੋਵੇ ਤੇ ਮੈਨੂੰ ਮਾਰ ਦੇ। ਉਹਨੂੰ ਮੈਂ ਫੜੀ ਰੱਖਿਆ ਤੇ ਪੁਲਿਸ ਬਾਅਦ ਵਿੱਚ ਪੂਰੇ 40 ਮਿੰਟ ਬਾਅਦ ਫਿਰ 10-12 ਗੱਡੀਆਂ ਇਕੱਠੀਆਂ ਆ ਜਾਂਦੀਆਂ ਵਾ। ਫਿਰ ਉਹ ਤੋਂ ਬਾਅਦ ਕਹਿੰਦੇ ਉੱਥੇ ਆ ਕੇ ਕਹਿੰਦੇ ਕਿ ਅਸੀਂ ਇਹਦਾ ਕੀ ਕਰਨਾ। ਫਿਰ ਬੰਦੇ ਨੂੰ ਡਰਾ ਵੀ ਦਿੰਦੇ ਆ ਕਿ ਜੇ ਤੁਸੀਂ ਤੇ ਕੋਰਟ ਕੇਸ ਕਰਨਾ ਪੈਣਾ ਵਾ ਤੇ ਫਿਰ ਤੁਹਾਨੂੰ ਕੋਰਟ ਦੇ ਵਿੱਚ ਤੁਹਾਨੂੰ ਤਰੀਕਾ ਤੇ ਆਉਣਾ ਪਿਆ ਕਰੂਗਾ। ਅਸੀਂ ਤੁਹਾਨੂੰ ਹਰ ਗੱਲ ਤੇ ਤੁਸੀਂ ਇਹਦੇ ਜੇ ਅੱਗੇ ਫਿਰ ਬੰਦਾ ਆਪਣੇ ਬੰਦੇ ਥੋੜੇ ਨਵੇਂ ਉਦੋਂ ਨਵੇਂ ਹੀ ਆ, ਉਹਨੂੰ ਕੋਈ ਪਤਾ ਨਹੀਂ ਹੁੰਦਾ, ਡਰ ਜਾਂਦਾ ਬੰਦਾ ਜੀ। ਭਾਈ ਪੁਲਿਸ ਨੇ ਇੱਥੇ ਜੇ ਆਪਾਂ ਕਹਿੰਦੇ ਨਾ ਕਿ ਹਾਂ ਭਾਈ ਪੁਲਿਸ ਬਹੁਤ ਐਕਟਿਵ ਹੈ, ਉਹ ਕੁਛ ਨਹੀਂ ਕਰਦੀ। ਇੱਥੇ ਵੀ ਅਵੋਇਡ ਹੀ ਕਰਦੀ ਹੈ। ਕੋਈ ਕਹਿੰਦੇ ਕਿ ਕੋਈ ਗੱਲ ਨਹੀਂ, ਜੇ ਹੋ ਗਿਆ ਅਵੋਇਡ ਕਰੋ। ਠੀਕ ਹੈ ਜ਼ੋਰਾਵਰ ਜੀ, ਥੈਂਕ ਯੂ, ਮਿਹਰਬਾਨੀ। ਬਿਲਕੁਲ ਇਹ ਤਾਂ ਗੱਲਾਂ ਦੇਖੋ ਰਾਜ ਜੀ। ਨਹੀਂ ਹੁਣ ਦੇਖੋ ਇਹਦੇ ਲਈ ਏਦਾਂ ਇਹਨਾਂ ਦੀ ਪਹਿਲੀ ਗੱਲ ਦੀ ਜਿਹੜੀ ਮੈਂ ਉਹ ਕਹਿਣਾ ਚਾਹਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਵਾਪਰਦੀਆਂ, ਜਦੋਂ ਕਹਿੰਦੇ ਨਾ ਵੀ ਇੱਦਾਂ ਨਾ ਕਰੋ ਉੱਦਾਂ ਨਾ ਕਰੋ, ਉਹ ਸੇਮ ਬੰਦੇ ਉਹੀ ਨੇ, ਫਲਿੱਪ ਕੋਈ ਨਹੀਂ ਹੋਇਆ ਜੀ। ਜਿਹੜੇ ਉਦੋਂ ਵੀ ਆ ਉਹ ਇਹੀ ਕਹਿੰਦੇ ਆ ਵੀ ਭਾਈ ਆਪਣੇ ਆਪ ਨੂੰ ਬਚਾਉਣ ਦੇ ਲਈ, ਰੱਖਿਆ ਦੇ ਲਈ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਆਪ ਹੀ ਲੈਣੀ ਪੈਣੀ ਆ। ਇਹ ਤਾਂ ਬਾਅਦ ਚ ਆਉਂਦੇ ਆ ਤੇ ਹੁਣ ਇੰਨੀਆਂ ਵਾਰਦਾਤਾਂ ਤਾਂ ਜਿਹੜੀ ਆ ਇਹ ਹੁਣ ਦੱਸੀ ਜਾ ਰਹੇ ਆ ਵੀ ਹੱਡ ਬੀਤੀਆਂ ਦੱਸਦੇ ਆ ਵੀ ਈਵਨ ਇਨਸੀਡੈਂਟ ਹੋਣ ਤੋਂ ਬਾਅਦ ਦੇ ਵਿੱਚ ਵੀ ਕਈ ਵਾਰੀ ਜਿਹੜੇ ਆ ਪੁਲਿਸ ਵਾਲੇ ਫਿਰ ਇਦਾਂ ਜਿਹੜਾ ਉਹ ਕਰ ਜਾਂਦੇ ਆ। ਇਹ ਕਈ ਕਹਿ ਰਹੇ ਆ ਵੀ ਹੁਣ ਲੋਕ ਸਵਾਲ ਕਰਦੇ ਨੇ ਪੁਲਿਸ ਦੀ ਨੈਗਲੀਜੈਂਸ ਦੇ ਉੱਤੇ, ਸਵਾਲ ਆ ਰਹੇ ਆ ਵੀ ਕੀ ਇਹਨਾਂ ਦੀ ਕੋਤਾਹੀ ਆ। ਆਲਦੋ ਜਿਹੜਾ ਟਾਈਮਲਾਈਨ ਜੋ ਲੱਗ ਰਿਹਾ ਆ, ਉਸ ਬੰਦੇ ਨੇ ਜਿੰਨੀ ਦੇਰ ਤੱਕ ਫੋਨ ਵੀ ਅਜੇ ਮਿਲਿਆ ਨਹੀਂ ਸੀ ਉਸ ਤੋਂ ਪਹਿਲਾਂ ਹੀ ਉਹਨੇ ਉਹ ਕੰਮ ਖਪਾਤਾ ਸੀਗਾ। ਜੇ ਪੁਲਿਸ ਨੂੰ ਇਤਲਾਹ ਕਾਈਂਡ ਆਫ ਪਤਾ ਉਦੋਂ ਲੱਗਾ ਜੀ ਜਾਂ ਪਤਾ ਨਹੀਂ ਉਹਨਾਂ ਨੇ ਸੋਚਿਆ ਨਹੀਂ ਜਾਂ ਸਮਝਿਆ ਨਹੀਂ ਵੀ ਧਿਆਨ ਨਹੀਂ ਦਿੱਤਾ ਵੀ ਇਹ ਅਚਾਨਕ ਸਾਰੇ ਜਾਣੇ ਉੱਥੋਂ ਗਾਇਬ ਹੋ ਗਏ ਆ, ਵੀ ਉੱਥੋਂ ਲੈ ਗਿਆ ਆ ਵੀ ਕੀ ਕਿੱਦਾਂ ਕਰਨਾ। ਬਿਲਕੁਲ ਪਹਿਲੇ ਇੱਕ ਕਾਲਰ ਤਾਂ ਵਧੀਆ ਸੀਗਾ ਵੀ ਭਾਈ ਕੁੱਤੇ ਕਿਸ ਕੰਮ ਨੂੰ ਰੱਖੇ ਆ, ਫਿਰ ਸੁਣ ਕੇ ਪਤਾ ਕਰਦੇ ਉਹ ਕਰਦੇ ਹਨਾ, ਉਨੀ ਦੇਰ ਤੱਕ ਉਹ ਚੀਜ਼ ਦਾ ਜਿਹੜਾ ਉਹ ਪਤਾ ਲੱਗਦਾ। ਜਦੋਂ ਪਿੱਕਾ ਉਹਨਾਂ ਦੇ ਸੜੇ ਦੀ ਉਹਨਾਂ ਨੂੰ ਆਈ ਆ, ਲੱਗ ਇਹੀ ਰਿਹਾ ਕਿਆਸ ਰਹੀਆਂ ਇਹੀ ਆ ਵੀ ਉਸ ਤੋਂ ਪਹਿਲਾਂ ਉਸਨੇ ਉਹ ਖਪਾ ਦਿੱਤੇ ਸੀਗੇ ਵੀ ਉਹ ਬਾਅਦ ਚ ਜਿਹੜਾ ਬਦਾਮਾਂ ਦੇ ਬਾਗ ਦੇ ਵਿੱਚ ਉੱਥੇ ਇਹ ਚਾਰੇ ਜੀਆਂ ਦੀਆਂ ਲਾਸ਼ਾਂ ਸਿੱਟ ਕੇ ਤੇ ਉਹਨੂੰ ਪਿੱਕੇ ਨੂੰ ਉਹਨੇ ਜਿਹੜੀ ਅੱਗ ਲਾਤੀ। ਅੱਗ ਲਾ ਕੇ ਜਿਹੜਾ ਬਾਅਦ ਦੇ ਵਿੱਚ ਉਹ ਆਪਣੇ ਘਰੇ ਚਲਾ ਗਿਆ। ਉੱਥੇ ਉਹਦੀ ਭੈਣ ਨੇ ਪੁਲਿਸ ਨੂੰ ਕਾਲ ਕੀਤੀ ਉਹਦੀ ਫੋਟੋ ਦੇਖ ਕੇ ਵੀ ਯਾਰ ਇਹ ਤੂੰ ਲੱਗਦਾ ਵੀ ਤੂੰ ਕੀਤਾ ਇਹ ਘਰ
ਤੇ ਉਦੋਂ ਆਨਾਕਾਨੀ ਜਿਹੜੀ ਉਹ ਕਰੀ ਗਿਆ ਤੇ ਬਾਅਦ 'ਚ ਉਹਦੀ ਭੈਣ ਕਹਿੰਦੀ ਵੀ ਇਹ ਸੁਸਾਈਡ ਕਰਨ ਲੱਗਾ। ਉਹਨੇ ਪੁਲਿਸ ਨੂੰ ਕਾਲ ਕੀਤੀ, ਪੁਲਿਸ ਨੇ ਆ ਕੇ ਉਹਨੂੰ ਫੰਦੇ ਤੋਂ ਫਾਂਸੀ ਤੋਂ ਲਾਇਆ, ਪਰ ਉਨੀ ਦੇਰ ਤੱਕ ਦਿਮਾਗ ਉਹਦੇ ਨੂੰ ਮੇਬੀ ਆਕਸੀਜਨ ਘੱਟ ਗਈ ਸੀਗੀ, ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਸ ਹਿਸਾਬ ਦੇ ਨਾਲ ਜਿਹੜਾ ਉਹ ਚਲਾ ਗਿਆ। ਤੇ ਬਾਅਦ 'ਚ ਟਮਾਟਰ ਦੀ ਪੁਲਿਸ ਨੇ ਉਹਨੂੰ ਕੱਢਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਉਹੀ ਆ ਸਸਪੈਕਟ ਜਿਹੜਾ ਇਹ ਕਿਡਨੈਪਿੰਗ ਦੇ ਵਿੱਚ ਲੜਿੰਦਾ ਆ। ਉਦੋਂ ਉਹਨਾਂ ਨੇ ਉਹਨੂੰ ਪੁੱਛਿਆ ਤੇ ਜਿੱਦਾਂ ਵੀ ਦਵਾਈ ਦਵੂਈ ਦੇ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਵੀ ਹਾਂ ਵੀ ਜਿੰਦਾ ਆ ਜਾਂ ਕਿੱਦਾਂ ਆ। ਤੇ ਕਹਿੰਦੇ ਜਦੋਂ ਜਿੰਦਾ ਪੁੱਛਿਆ ਵੀ ਉਹਨੇ ਸਿਰ ਸੁਰ ਹਿਲਾ ਕੇ ਦੱਸਿਆ। ਹੁਣ ਇਹ ਨਹੀਂ ਪਤਾ ਵੀ ਸਿਰ ਹਿਲਾ ਕੇ ਦੱਸਿਆ ਜਾਂ ਮੂੰਹੋਂ ਬੋਲ ਕੇ ਜਿਹੜਾ ਉਹ ਦੱਸਿਆ। ਇਹ ਤਾਂ ਹੌਲੀ ਹੌਲੀ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ ਵੀ ਇਹ ਸਾਰਾ ਕੁਝ ਵਾਪਰਿਆ। ਅਗਲੇ ਆਪਣੇ ਕਾਲਰ ਨੇ ਪ੍ਰਭ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਸ਼ੁਰੂ ਕਰੂੰਗਾ। ਜਿੱਦਾਂ ਮੈਂ ਵੀਡੀਓ ਜਦੋਂ ਦੇਖੀ ਤੇ ਆਪਾਂ ਧਿਆਨ ਨਾਲ ਜਦੋਂ ਵੀਡੀਓ ਦੇਖੀਏ ਤੇ ਉਹ ਜਦੋਂ ਉਹਨੇ ਗਨ ਪੁਆਇੰਟ ਤੇ ਉਹਨਾਂ ਨੂੰ ਕਿਡਨੈਪ ਕੀਤਾ ਤੇ ਜੇ ਉਹਦੇ ਆਪਾਂ ਸਾਈਕੋਲੋਜੀਕਲੀ ਸਮਝੀਏ ਤੇ ਜੇ ਉਹਦੇ ਦਿਮਾਗ 'ਚ ਪਹਿਲੋਂ ਆਇਆ ਕਿ ਮੈਂ ਇਹ ਕ੍ਰਾਈਮ ਕਮਿਟ ਕਰਨਾ ਆ ਤੇ ਉਸ ਤੋਂ ਬਾਅਦ 'ਚ ਉਹਨੇ ਇਹ ਸੋਚਣਾ ਮੈਂ ਕਿੱਦਾਂ ਕਰਨਾ ਕ੍ਰਾਈਮ ਕਮਿਟ, ਹਨਾ। ਤੇ ਜੇ ਉਹਨੇ ਤਾਂ ਕਰਕੇ ਉਹਨੂੰ ਉਹਦੇ ਦਿਮਾਗ 'ਚ ਆਇਆ ਕਿ ਮੈਂ ਬੰਦੂਕ ਰੱਖੀ ਜਾਂ ਬੰਦੂਕ ਲੈ ਕੇ ਉਹਨਾਂ ਨੂੰ ਕਿਡਨੈਪ ਕਰੂੰਗਾ। ਤੇ ਜੇ ਸਰਕਾਰ ਨੇ ਬੰਦੂਕਾਂ ਦੇ ਬੈਨ ਲਾਇਆ ਹੁੰਦਾ ਤੇ ਅੱਜ ਨੂੰ ਇਹ ਦਿਨ ਨਹੀਂ ਸੀ ਦੇਖਣਾ ਪੈਣਾ। ਤੇ ਜਿਹੜੀਆਂ ਵੀ ਸ਼ੂਟਿੰਗ ਹੋਈਆਂ, ਜਿਹੜੀਆਂ ਭਾਵੇਂ ਜਿਹੜੀ ਮਰਜ਼ੀ ਕਮਿਊਨਿਟੀ 'ਚ ਹੋਈਆਂ, ਜਿੱਦਾਂ ਪਿਛਲੇ ਦਿਨਾਂ 'ਚ ਯੂਵਾਲਡੀ 'ਚ ਹੋਈ, ਉਹ ਬੱਚੇ ਵੀ ਜਿੰਦਾ ਹੁੰਦੇ ਅੱਜ ਟੈਕਸਸ 'ਚ ਜਿਹੜਾ ਇਹਨਾਂ ਸ਼ੂਟਿੰਗ ਹੋਈਆਂ। ਸੋ ਇਹ ਜੇ ਅੱਜ ਨੂੰ ਅਸੀਂ ਕਹਿੰਦੇ ਕਿ ਆਪਾਂ ਜੇ ਬੰਦੂਕਾਂ ਰੱਖਦੇ ਉਹ ਟੈਂਪਰੇਰੀ ਸੋਲਿਊਸ਼ਨ ਆ। ਜੇ ਆਪਾਂ ਪਰਮਾਨੈਂਟ ਕਰੀਏ, ਪਰਮਾਨੈਂਟ ਗੱਲ ਕਹੀਏ, ਜੇ ਨੋਰਮਲ ਸਿਟੀਜ਼ਨ ਕੋਲ ਬੰਦੂਕਾਂ ਹੋਣਗੀਆਂ ਹੀ ਨਹੀਂ ਤੇ ਏਦਾਂ ਦੇ ਵਾਰਦਾਤਾਂ ਹੋਊਗੀਆਂ ਹੀ ਨਹੀਂ। ਨਾ ਸਕੂਲਾਂ 'ਚ ਸ਼ੂਟਿੰਗਾਂ ਹੋਣਗੀਆਂ, ਨਾ ਸਾਡੇ ਪੰਜਾਬੀ ਜਿੱਦਾਂ ਪਰਿਵਾਰਾਂ ਤੇ ਸ਼ੂਟਿੰਗਾਂ ਹੋਣਗੀਆਂ। ਸੋ ਵੀਰ ਜੀ ਇਹਦੇ ਵਿੱਚ ਸੌਰੀ ਮੈਂ ਤੁਹਾਨੂੰ ਵਿੱਚ ਜਿਹੜਾ ਉਹ ਟੋਕ ਰਿਹਾ ਪ੍ਰਭ ਵੀਰ ਜੀ, ਇਹਦੇ ਵਿੱਚ ਇੱਕ ਗੱਲ ਆ ਵੀ ਜਿਹੜਾ ਕ੍ਰਿਮੀਨਲ ਆ ਕਿਹੜਾ ਮੁਲਕ ਆ, ਕਿਹੜਾ ਇੱਥੇ ਆ ਵੀ ਜਿੱਥੇ ਅਜੇ ਤੱਕ ਉਹ ਏਦਾਂ ਦੀਆਂ ਚੀਜ਼ਾਂ ਲੈਣ 'ਚ ਨਾਕਾਮਯਾਬ ਆ। ਹੁਣ ਡਰੱਗ ਕਿੱਥੇ ਜਿਹੜਾ ਆ ਉਹ ਬੈਨ ਨਹੀਂ ਹੈਗਾ। ਚਿੱਟਾ ਤਾਂ ਬੈਨ ਹੈ ਹਰ ਇੱਕ ਪਾਸੇ, ਹਨਾ, ਹਰ ਤਰ੍ਹਾਂ ਦਾ ਡਰੱਗ ਜਿਹੜਾ ਉਹ ਬੈਨ ਆ, ਪਰ ਉਹ ਵਿਕੀ ਜਾਂਦਾ। ਵੇਚਣ ਵਾਲੇ ਵੀ ਲੋਕ, ਉਹ ਕਰਨ ਵਾਲੇ ਵੀ ਲੋਕ, ਹਥਿਆਰ ਖਰੀਦਣ ਵਾਲੇ ਵੀ। ਐਵਰੀ ਡੇ ਇੱਥੇ ਖਬਰਾਂ ਜਿਹੜੀਆਂ ਆ ਉਹ ਆਉਂਦੀਆਂ ਵੀ ਇੱਥੋਂ ਆਹ ਚੀਜ਼ ਚੋਰੀ। ਕਈ ਵਾਰੀ ਤਾਂ ਇਹ ਦੇਖਿਆ ਗਿਆ ਵੀ ਪੁਲਿਸ ਦੀਆਂ ਬੰਦੂਕਾਂ ਖੁਦ ਚੋਰੀ ਹੋ ਕੇ ਜਿਹੜੀਆਂ ਇਹਨਾਂ ਕ੍ਰਿਮੀਨਲਾਂ ਦੇ ਹੱਥੇ ਚੜ ਜਾਂਦੀਆਂ। ਸੋ ਪ੍ਰਭ ਵੀਰ ਜੀ, ਇਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਕਈ ਦੀ ਨਾ ਚੰਗੀ ਲੱਗਦੀ ਆਪਾਂ ਨੂੰ ਗੱਲ, ਪਰ ਆਪਾਂ ਨੂੰ ਰਿਐਲਿਟੀ ਉਨੀ ਦੇਰ ਤੱਕ ਸਮਝਣੀ ਪੈਣੀ ਆ ਵੀ ਜਿੰਨੀ ਦੇਰ ਤੱਕ ਇਸ ਚੀਜ਼ ਦਾ ਹੱਲ ਨਹੀਂ ਨਾ ਹੁੰਦਾ ਵੀ ਭਾਈ ਇਹਨਾਂ ਤੱਕ ਜਿਹੜੀਆਂ ਉਹ ਜਾਣ, ਜਿਹੜੀਆਂ ਉਹ ਬਚਣ, ਉਨੀ ਦੇਰ ਤੱਕ ਫਿਰ ਜੇ ਕੋਈ ਨਹੀਂ ਹੋਊਗਾ ਫਿਰ ਬੜੀ ਚੰਗੀ ਗੱਲ ਆ। ਪਰ ਆਪਾਂ ਨੂੰ ਪਤਾ ਵੀ ਹੈ, ਆਪਾਂ ਨੂੰ ਉਸ ਚੀਜ਼ ਦੇ ਲਈ ਉਨੀ ਦੇਰ ਤੱਕ ਤਾਂ ਟੈਂਪਰੇਰੀ ਸੋਲਿਊਸ਼ਨ ਵੀ ਤਾਂ ਆਪਾਂ ਨੂੰ ਰੱਖਣਾ ਹੀ ਪੈਣਾ ਹੈ ਨਾ। ਹੁਣ ਆਪਾਂ ਇਹ ਹੋ ਕੇ ਵੀ ਹਾਂ ਕੋਈ ਨਹੀਂ, ਆ ਕੇ ਮਾਰੀ ਜਾਓ, ਕਰੀ ਜਾਓ, ਇਦਾਂ ਕਰੀ ਜਾਓ, ਉਹਦਾ ਫਿਰ ਉਹ ਅਰਥ ਜਿਹੜਾ ਉਹ ਨਹੀਂ ਬਣਦਾ। ਹਾਂ, ਇਹਦੇ ਵਿੱਚ ਜਿਹੜੇ ਮੈਂਟਲ ਕੇਸ ਵਾਲੇ ਜਿਹੜੇ ਹੁੰਦੇ ਆ ਬਹੁਤ ਸਾਰੇ, ਉਹ ਰੋਕੇ ਜਾ ਸਕਦੇ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਜਿਹੜਾ ਬੰਦਾ ਹੈ ਕੋਈ ਮੈਂਟਲ ਕੇਸ ਨਹੀਂ ਸੀਗਾ, ਇਹ ਪ੍ਰੀ ਪਲਾਨਡ ਜਿਹੜਾ ਇੱਕ ਕ੍ਰਿਮੀਨਲ ਜਿਹੜਾ ਉਹ ਸੀਗਾ, ਉਹ ਗਿਣ ਮਿੱਥ ਕੇ ਉਹਨੇ ਲੱਭਣੀ ਹੋਈ ਸੀਗੀ ਕਿਤੇ ਨਾ ਕਿਤੇ। ਸੋ ਥੈਂਕ ਯੂ ਵੀਰ ਜੀ ਉਹਦਾ ਤੁਹਾਡੇ ਵਿਚਾਰਾਂ ਦੇ ਲਈ, ਥੈਂਕ ਯੂ ਕਾਲ ਦੇ। ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਰਾਜ ਭਾਜੀ, ਸ਼ਰਮਾ ਭਾਜੀ, ਮੈਂ ਤਾਂ ਇਹ ਕਹਿੰਦਾ ਭਾਜੀ ਜੀ, ਡਰ ਕੇ ਕਾਹਤੋਂ ਜਾਣਾ ਹੈ ਨਾ। ਜੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਤਾਂ ਯਾਰ ਉਸ ਚੀਜ਼ ਨੂੰ ਫਾਈਟ ਕਰਨੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਹਨਾ, ਜ਼ਰੂਰ ਹਥਿਆਰ ਜੇ ਅਗਲੇ ਦੇ ਹਥਿਆਰ ਤਾਂ ਆਪਣੇ ਕੋਲ ਵੀ ਹੋਣਾ ਚਾਹੀਦਾ ਭਾਜੀ। ਇਹ ਫਾਈਟ ਬੈਕ ਜ਼ਰੂਰ ਚਾਹੀਦੀ ਆ ਜੀ। ਐਂ ਡਰ ਕੇ ਤਾਂ ਆਪਾਂ ਨੂੰ ਇਹ ਜਿੱਦਾਂ ਕਹਿੰਦੇ ਨੇ ਵੀ ਫੇਰ ਉਹੀ ਗੁਲਾਮੀ ਵਾਲੀ ਜੰਜੀਰਾਂ ਫੇਰ ਉੱਥੇ ਜਾ ਵੜਾਂਗੇ। ਤੇ ਜੇ ਇਹ ਫ੍ਰੀ ਕੰਟਰੀ ਹੈ ਹਨਾ, ਤਾਂ ਇੱਥੇ ਫਰੀडम ਹੈਗੀ ਆ। ਜੇ ਕ੍ਰਿਮੀਨਲ ਰੱਖ ਸਕਦੇ ਤੇ ਲੀਗਲੀ ਆਪਾਂ ਵੀ ਰੱਖੋ ਹਨਾ। ਜਦੋਂ ਚਲਾਉਣ ਦਾ ਟਾਈਮ ਹੋਵੇ ਤਾਂ ਚਲਾਓ, ਸਿੱਖੋ। ਤੇ ਅੱਜ ਤੱਕ ਇਹ ਆਪਣੇ ਤੇ ਜਿੱਦਾਂ ਜਿੰਨੇ ਵੀ ਇੰਸੀਡੈਂਟ ਹੋਏ ਭਾਜੀ ਹਨਾ, ਤੇ ਜੇ ਪ੍ਰੋਟੈਕਸ਼ਨ ਬੰਦਾ ਨਹੀਂ ਕਰਦਾ ਤਾਂ ਫਿਰ ਉਹਦੀ ਜਾਨ ਹੀ ਜਾਂਦੀ ਹੈ ਹਨਾ। ਜੀ, ਪ੍ਰੋਟੈਕਸ਼ਨ ਲਈ ਇਹ ਰੱਖਣੇ ਚਾਹੀਦੇ ਆ। ਮੈਂ ਤਾਂ ਇਹਦੇ ਹੱਕ 'ਚ ਆ। ਮੈਂ ਤਾਂ ਕਹਿੰਦਾ ਵੀ ਠੀਕ ਆ। ਮੇਰੇ ਨਾਲ ਜਦੋਂ ਮੈਂ ਕੰਮ ਕਰਦਾ ਸੀ, ਮੇਰੇ ਨਾਲ ਗੋਰੇ ਕਰਦੇ, ਉਹ ਕਹਿੰਦੇ ਜੇ ਕੋਈ ਸਾਡੀ ਬਾਉਂਡਰੀ ਦੇ ਵਿੱਚ ਆਊਗਾ ਅਸੀਂ ਤਾਂ ਉਹਦੀ ਵੀਕਐਂਡ ਸ਼ਿਟ ਜਸ ਉਹਨੂੰ ਹਿੱਟ ਕਰਾਂਗੇ ਹਨਾ, ਅਸੀਂ ਤਾਂ ਸ਼ੂਟ ਕਰਾਂਗੇ। ਜਦ ਗੋਰੇ ਕਹਿੰਦੇ ਤਾਂ ਫਿਰ ਆਪਾਂ ਕਿਉਂ ਨਹੀਂ ਭਾਜੀ? ਦੇਖੋ ਆਪਣੇ ਕੋਈ ਆ ਕੇ ਉਹ ਧੱਕਾ ਕਰੂਗਾ ਹਨਾ। ਮੈਂ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ ਭਾਜੀ। ਜਿੱਦਾਂ ਮੈਂ ਘਰੋਂ ਅਸੀਂ ਬਾਹਰ ਸੀਗੇ, ਕੰਮ ਜਾਣਾ ਪੈ ਗਿਆ ਘਰੇ, ਜਿੱਦਾਂ ਲੇਡੀਜ਼ ਸੀਗੀਆਂ ਹਨਾ, ਤੇ ਰਾਤ ਨੂੰ 1 ਵਜੇ ਆ ਕੇ ਕੋਈ ਬੈਲ ਮਾਰ ਰਿਹਾ ਹਨਾ। ਇਹਨਾਂ ਨੇ ਜਦੋਂ ਦੇਖਿਆ ਕੈਮਰੇ ਦੇ ਵਿੱਚ ਕੋਈ ਕਾਲਾ ਸੀਗਾ, ਤੇ ਵੈਸੇ ਤਾਂ ਸਿਕਿਉਰ ਕਮਿਊਨਿਟੀ ਸੀ, ਪਰ
ਇਹਨਾਂ ਨੇ ਮੈਨੂੰ ਕਾਲ ਕੀਤੀ। ਮੈਂ ਕਿਹਾ ਵੀ ਚਲੋ ਤੁਸੀਂ ਏਦਾਂ ਕਰੋ, ਖੋਲਿਓ ਨਾ ਦਰਵਾਜ਼ਾ ਤੇ ਤੁਸੀਂ ਇੱਕ ਵਾਰ 911 ਕਰ ਦਿਓ ਜਾਂ ਆਪਣੇ ਗੁਆਂਢੀ ਆ ਉਹਨਾਂ ਨੂੰ ਜਗਾ ਲਓ। ਤੇ ਗੁਆਂਢੀਆਂ ਨੇ ਤਾਂ ਚੱਕਿਆ ਨਹੀਂ, ਇਹਨੇ 911 ਕਾਲ ਕੀਤੀ। ਉਹ ਕਹਿੰਦੇ ਵੀ ਕੁਝ ਕੀਤਾ ਤਾਂ ਨਹੀਂ। ਉਹ ਕਹਿੰਦੇ ਵੀ ਨਹੀਂ ਕੀਤਾ ਨਹੀਂ। ਕਹਿੰਦੇ ਵੀ ਹੋ ਸਕਦਾ ਉਹਨੂੰ ਕੋਈ ਚੀਜ਼ ਦੀ ਲੋੜ ਹੋਵੇ। ਕਹਿੰਦੇ ਵੀ ਉਹ ਚੀਜ਼ ਵਾਲਾ ਤਾਂ ਲੱਗਦਾ ਨਹੀਂ, ਰਾਤ ਨੂੰ 1-1:30 ਵਜੇ ਇਹਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੋਣੀ ਹੈ ਨਾ। ਕਹਿੰਦੇ ਵੀ ਅਸੀਂ ਇਹ ਵਿਚਾਰੇ ਡਰੇ ਹੋਏ ਸੀਗੇ ਪਰਿਵਾਰ। ਉਹ ਕਹਿੰਦੇ ਵੀ ਤੁਸੀਂ ਆਓ, ਸਾਨੂੰ ਤਾਂ ਵੀ ਉਹ ਬੈਲਾਂ ਮਾਰੀ ਜਾ ਰਿਹਾ ਵੀ ਹਟ ਨਹੀਂ ਰਿਹਾ ਹਨਾ। ਤੇ ਇਹ ਡਰੇ ਹੋਏ ਤੇ ਉਹ ਪੁਲਿਸ ਕਿੱਥੋਂ ਆਉਂਦੀ ਹੈ ਭਾਜੀ। ਤੇ ਫਿਰ ਨਾਲ ਦੇ ਗੁਆਂਢੀ ਆਏ, ਉਹਨਾਂ ਨੇ ਆ ਕੇ ਦੇਖਿਆ, ਉਹਨਾਂ ਨੂੰ ਭੱਜ ਗਿਆ। ਹੁਣ ਜੇ ਮੰਨ ਲਓ ਜੇ ਉਹਨਾਂ ਦੇ ਉਹ ਤੇ ਚੱਲਦੇ ਵੀ ਹਾਂ ਗੁੰਡਾ ਖੋਲੋ ਭਾਜੀ, ਉਹ ਐਡੇ ਹੁੰਦੇ ਆ ਹਨਾ, ਆਪਣੇ 2 ਚਪੇੜਾ ਮਾਰਨ ਤੇ ਨਿਆਣਿਆਂ ਨਾਲ ਕੀ ਤੁਹਾਨੂੰ ਪਤਾ ਬੰਦਾ ਡਰਿਆ ਹੁੰਦਾ ਇੱਕ ਤਾਂ। ਤੇ ਪੁਲਿਸ ਦਾ ਤਾਂ ਜਿੰਨਿਆਂ ਨੇ ਵੀ ਕਿਹਾ ਭਾਜੀ, ਪੁਲਿਸ ਦਾ ਬਹੁਤ ਮਾੜਾ ਹਾਲ ਹੈ। ਪੁਲਿਸ ਸਿਰਫ ਇਹਨਾਂ ਨੂੰ ਜਿਹੜੇ ਕਹਿੰਦੇ ਨਾ ਕ੍ਰਿਮੀਨਲ, ਤੇ ਮੇਰਾ ਫਰੈਂਡ ਆ ਉਹ ਵੀ ਇੱਧਰ ਜੇਲ੍ਹ 'ਚ ਕੰਮ ਕਰਦਾ। ਉਹ ਕਹਿੰਦਾ ਵੀ ਇਹ ਤਾਂ ਸਾਰੇ ਉੱਥੇ ਜਿੱਦਾਂ ਮਾਮੇ ਮਾਸੀਆਂ ਦੇ ਜਾਂਦੇ ਆ ਨਾ, ਉੱਥੇ ਜਾ ਕੇ ਖਾਣ ਪੀਣ ਜਾਂਦੇ ਆ। ਇਹਨਾਂ ਨੂੰ ਕੋਈ ਕੰਮ ਹੀ ਨਹੀਂ ਹੁੰਦਾ। ਇਹ ਤਾਂ ਕਹਿੰਦੇ ਵੀ ਨਾਨਕੇ ਆ ਗਏ ਹਨਾ ਜਦੋਂ ਜੇਲ੍ਹਾਂ 'ਚ ਜਾਂਦੇ ਆ। ਤੇ ਇਹਦਾ ਕੋਈ ਹੱਲ ਨਹੀਂ। ਇਹਦਾ ਤਾਂ ਹੱਲ ਮੈਂ ਕਹਿੰਦਾ ਵੀ ਆਪਣੀ ਪ੍ਰੋਟੈਕਸ਼ਨ, ਜਿੱਦਾਂ ਗੁਰੂ ਸਾਹਿਬ ਨੇ ਦੱਸਿਆ, ਆਪਾਂ ਨੂੰ ਆਪ ਕਰਨੀ ਪੈਣੀ ਆ। ਆਪ ਸੁਚੇਤ, ਜਿੱਦਾਂ ਤੁਸੀਂ ਕਹਿੰਦੇ ਸਰਾਊਂਡਿੰਗ ਸਾਰਾ ਆਪਾਂ ਨੂੰ ਰੱਖਣਾ ਪੈਣਾ ਹਨਾ ਜੀ। ਤੇ ਇਹਦਾ ਹੱਲ ਇਹੀ ਹੈ। ਮੈਂ ਤਾਂ ਵੀਰ ਜੀ ਉਹਨਾਂ ਦੀ, ਕਰਨਵੀਰ ਉਹਨਾਂ ਨੂੰ, ਮੈਂ ਕਦੇ ਇੰਨਾ ਗਰਵ ਨਹੀਂ ਦੇਖਿਆ। ਅੱਜ ਸਵੇਰ ਵਾਲੇ ਸ਼ੋਅ ਦੇ ਵਿੱਚ ਮੈਂ ਭਾਜੀ ਨੂੰ ਬਹੁਤ ਪਹਿਲੀ ਵਾਰੀ ਦੇਖਿਆ। ਪਰ ਇਹ ਚੀਜ਼ ਜ਼ਰੂਰੀ ਹੈ ਭਾਜੀ। ਜੇ ਆਪਾਂ ਠੰਡੇ ਬੈਠੇ ਰਹੇ ਨਾ ਤਾਂ ਇਹ ਠੰਡੀ ਵੀ ਵਰਤੀ ਜਾਣੀ ਆ ਤੇ ਆਪਣੇ ਤੇ ਐਂ ਧੱਕਾ ਹੋਈ ਜਾਣਾ। ਆਪਾਂ ਨੂੰ ਆਵਾਜ਼ ਉਠਾਉਣੀ ਪੈਣੀ ਆ। ਤੇ ਜਿੱਥੇ ਵੀ ਤੁਸੀਂ ਕੋਈ ਕਹਿੰਦੇ ਹੋ ਜਾਂ ਕੋਈ ਵੀਰ ਕਹਿੰਦਾ ਕੋਈ ਪ੍ਰੋਗਰਾਮ ਬਣਾਉਂਦਾ, ਆਪਾਂ ਨੂੰ ਸਾਰਿਆਂ ਨੂੰ ਜਾਣਾ ਚਾਹੀਦਾ। ਅਸੀਂ ਤੁਹਾਡੇ ਨਾਲ ਆ। ਤੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਜਿੱਦਾਂ ਪ੍ਰੋਗਰਾਮ ਲੈ ਕੇ ਆਉਂਦੇ ਹੋ। ਥੈਂਕ ਯੂ ਸੋ ਮਚ ਭਾਜੀ। ਥੈਂਕ ਯੂ। ਹਾਂਜੀ, ਆਪਣੇ ਨਾਲ ਇਸ ਟਾਈਮ ਲੈਥਰੋਪ ਦੇ ਜਿਹੜੇ ਮੇਅਰ ਆ ਸੋਨੀ ਧਾਲੀਵਾਲ, ਉਹ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਜੀ ਧਾਲੀਵਾਲ ਜੀ, ਕੀ ਤੁਸੀਂ ਕਹਿਣਾ ਚਾਹੁੰਦੇ ਆ? ਬਸ ਕਹਿਣ ਦੇ ਲਈ ਕੋਈ ਲਫ਼ਜ਼ ਹੈ ਨਹੀਂ ਜੀ। ਜਿੱਡੀ ਵੱਡੀ ਟ੍ਰੈਜਡੀ ਹੋਈ ਆ ਔਰ ਜਿਸ ਏਜ ਦੇ ਵਿਕਟਮਸ ਹੈਗੇ ਆ, ਆਪਾਂ ਸਾਰੇ ਗੱਲ ਕਰਦੇ ਹਾਂ 8 ਮਹੀਨੇ ਦੀ ਬੱਚੀ ਦੀ, ਪਰ ਜਿਹੜੇ ਬਾਕੀ 3 ਵਿਕਟਮ ਵੀ ਹੈ ਨਾ, ਉਹ ਜਿੱਦਾਂ ਸਾਡੇ ਬੱਚਿਆਂ ਦੀ ਉਮਰ ਦੇ ਆ। ਸੋ ਦਿਲ ਨੂੰ ਬੜਾ ਦੁੱਖ ਲੱਗਾ। ਔਰ ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚੀ ਹੈ, ਇਕੱਲੇ ਪੰਜਾਬੀਆਂ ਵੱਲੋਂ ਨਹੀਂ, ਨੌਨ ਪੰਜਾਬੀਆਂ ਵੱਲੋਂ ਵੀ, ਮੈਂ ਫੇਸਬੁੱਕ ਦੇ ਉੱਤੇ ਰਾਤੀ ਪੋਸਟ ਇਹ ਸ਼ੇਅਰ ਕੀਤੀ ਸੀ ਜਦੋਂ ਪਤਾ ਲੱਗਾ ਕਿ ਜਿਹੜੀਆਂ ਬਾਡੀਜ਼ ਡਿਸਕਵਰ ਹੋਈਆਂ। ਔਰ ਉਹਦੇ ਵਿੱਚ ਜਿਹੜੇ ਨੌਨ ਪੰਜਾਬੀ ਦੇ ਉਹਨਾਂ ਦੇ ਵੀ ਬਹੁਤ ਜਿਹੜੇ ਕਮੈਂਟ ਆਏ ਆ। ਸਾਡੀ ਹਮਦਰਦੀ ਹੈ ਪਰਿਵਾਰ ਦੇ ਨਾਲ। ਜੋ ਵੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਐਜ਼ ਅ ਕਮਿਊਨਿਟੀ ਕਰਨੀ ਚਾਹੀਦੀ ਹੈ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੈਂਡਲ ਵਿਜਲ ਵੀ ਹੋ ਰਹੇ ਨੇ। ਕੱਲ੍ਹ ਨੂੰ ਅੱਜ ਇੱਕ ਟ੍ਰੇਸੀ ਦੇ ਵਿੱਚ ਵੀ ਹੋ ਰਿਹਾ 7 ਵਜੇ, ਤੇ ਕੱਲ੍ਹ ਨੂੰ 6 ਵਜੇ ਆਪਣੇ ਕੈਪੀਟਲ ਸੈਕਰਾਮੈਂਟੋ। ਹਾਂਜੀ, ਮੈਂ ਅਟੈਂਡ ਕਰਨ ਦੀ ਕੋਸ਼ਿਸ਼ ਕਰੂੰਗਾ। ਪਰ ਜੇ ਤੁਸੀਂ ਪਰਿਵਾਰ ਦੇ ਨਾਲ ਇਨ ਟੱਚ ਹੈਗੇ ਆ ਤੇ ਉਹਨਾਂ ਨੂੰ ਪੁੱਛੋ ਕਿ ਜੋ ਵੀ ਹੈਲਪ ਦੀ ਲੋੜ ਚਾਹੀਦੀ ਆ, ਆਪਣੀ ਸਾਰੀ ਕਮਿਊਨਿਟੀ ਅਸੀਂ ਹਰ ਤਰ੍ਹਾਂ ਹਾਜ਼ਰ ਹਾਂ। ਜੀ ਬਿਲਕੁਲ। ਸੋ ਧਾਲੀਵਾਲ ਜੀ, ਮੈਂ ਇੱਥੇ ਪੁੱਛਣਾ ਚਾਹੁੰਦਾ ਵੀ ਹੁਣ ਜੇ ਤੁਸੀਂ ਸ਼ੋਅ ਸੁਣ ਰਹੇ ਸੀ, ਬਹੁਤ ਸਾਰੇ ਕਾਲਰਸ ਨੇ ਇਹ ਕਿਹਾ ਵੀ ਯਾਰ ਜਦੋਂ ਕੋਈ ਕ੍ਰਾਈਮ ਹੋਣ ਲੱਗਦਾ ਜਾਂ ਅਸੀਂ ਕਾਲ ਕਰਦੇ ਪੁਲਿਸ, ਉਹਨਾਂ ਦਾ ਰਿਸਪੌਂਸ ਨਹੀਂ ਠੀਕ। ਸੋ ਐਜ਼ ਏ ਮੇਅਰ ਤੁਹਾਡੀਆਂ ਕੀ ਪਾਲਿਸੀਜ਼ ਆ ਪਬਲਿਕ ਸੇਫਟੀ ਨੂੰ ਜਿਹੜਾ ਉਹ ਲੈ ਕੇ? ਤੇ ਭਾਜੀ ਕੱਲੇ ਸ਼ਹਿਰ ਦਾ ਨਾ ਡਿਫਰੈਂਟ ਆ ਜਿਹੜਾ ਰਿਸਪੌਂਡਿੰਗ ਸਟਾਈਲ ਜਾਂ ਰਿਸਪੌਂਡਿੰਗ ਟਾਈਮ। ਕਿਉਂਕਿ ਜਿਹੜੇ ਸ਼ਹਿਰ ਆ ਜਿੱਥੇ ਰਿਸੋਰਸਿਸ ਉਨੇ ਹੈ ਨਹੀਂ ਗੇ ਪਰ ਪਾਪੂਲੇਸ਼ਨ ਜ਼ਿਆਦੇ ਆ, ਉੱਥੇ ਉਹ ਜਿਹੜੀਆਂ ਕਾਲਾਂ ਆ ਉਹਨੂੰ ਪ੍ਰਾਇਓਰੀਟਾਈਜ਼ ਕਰਦੇ ਆ। ਉਹਨਾਂ ਨੇ ਜਿਹੜੀ ਜਿੱਦਾਂ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਕਿ ਜ਼ਿੰਦਗੀ ਮੌਤ ਦਾ ਸਵਾਲ ਜਿੱਥੇ ਹੁੰਦਾ, ਉਹ ਉਹਨਾਂ ਦੀ ਟੌਪ ਦੇ ਉੱਤੇ ਉਹ ਕਾਲ ਚੱਲ ਜਾਂਦੀ ਆ। ਜਿਹੜਾ ਕੋਈ ਪਬਲਿਕ ਨਿਊਸੈਂਸ ਆ ਉਹ ਡਰੋਪ ਹੋ ਜਾਂਦਾ ਆ। ਪਰ ਜਿਹੜੇ ਛੋਟੇ ਸ਼ਹਿਰ ਆ, ਜਿੱਦਾਂ ਹੁਣ ਲੇਥਰੋਪ ਦੀ ਮੈਂ ਐਗਜ਼ਾਮਪਲ ਦੇ ਸਕਦਾ ਕਿਉਂਕਿ ਲੇਥਰੋਪ ਬਾਰੇ ਮੈਨੂੰ ਪਤਾ ਹੈ। ਸਾਡੇ ਪਹਿਲਾਂ ਸ਼ੈਰਿਫ ਡਿਪਾਰਟਮੈਂਟ ਤੋਂ ਅਸੀਂ ਸਰਵਿਸਿਜ਼ ਲੈਂਦੇ ਸੀਗੇ ਪਬਲਿਕ ਸੇਫਟੀ ਦੀਆਂ। ਠੀਕ ਹੈ। ਅਸੀਂ ਆਪਣਾ ਪੁਲਿਸ ਡਿਪਾਰਟਮੈਂਟ ਸਟਾਰਟ ਕੀਤਾ ਜੂਨ 29 ਤੋਂ ਟੇਕ ਓਵਰ ਕੀਤਾ ਸੀ। ਠੀਕ ਹੈ। ਪਹਿਲਾਂ ਸਾਡੇ 28 ਸਵਰਨ ਆਫੀਸਰ ਸੀਗੇ, ਹੁਣ 35 ਹੈ। ਔਰ ਉਹਦੇ ਨਾਲ ਇੱਕ ਸਾਡੇ ਸਿਟੀ ਦੇ ਵਿੱਚ ਕੰਪੈਰੇਟਿਵਲੀ ਸਪੀਕਿੰਗ ਕ੍ਰਾਈਮ ਘੱਟ ਆ, ਤੇ ਦੂਸਰਾ ਸਾਡੇ ਕੋਲ ਰਿਸੋਰਸਿਸ ਹੈਗੇ ਆ। ਸਾਡੇ ਕੋਲ ਹੁਣ 35 ਆਫੀਸਰ ਨੇ
ਜਿਹੜੇ 3 ਸ਼ਿਫਟਾਂ ਦੇ ਵਿੱਚ ਕੰਮ ਕਰਦੇ ਆ। ਜਿਸ ਤਰ੍ਹਾਂ ਸ਼ਹਿਰ ਗਰੋ ਹੋ ਰਿਹਾ, ਸਾਡਾ ਪੁਲਿਸ ਡਿਪਾਰਟਮੈਂਟ ਵੀ ਅਸੀਂ ਨਾਲ ਗਰੋ ਕਰਾਂਗੇ। ਮੈਂ ਕਾਫੀ ਕਾਲਜ ਦੀਆਂ ਮੈਂ ਸੁਣੀਆਂ ਵਿਚਾਰ ਸੁਣੇ ਆ ਕਿ ਪੁਲਿਸ ਜਿਹੜੀ ਉਹ ਟਾਈਮ ਸਿਰ ਰਿਸਪੌਂਸ ਨਹੀਂ ਕਰਦੀ। ਉਹਦਾ ਹੱਲ ਇਹ ਹੈ ਕਿ ਜਿਹੜੇ ਉਹਨਾਂ ਦੇ ਉੱਥੇ ਇਲੈਕਟਡ ਨੁਮਾਇੰਦੇ ਹੈਗੇ ਆ ਜਿਹੜੇ ਸਿਟੀ ਲੈਵਲ ਦੇ ਉੱਤੇ, ਕਿਉਂਕਿ ਜਿਹੜੀ ਪੁਲਿਸ ਹੈ ਇਹ ਸਿਟੀ ਕਾਉਂਸਲ ਦੇ ਅੰਡਰ ਆ, ਉਹਨਾਂ ਨੂੰ ਮਿਲਣ, ਉੱਥੋਂ ਦੇ ਮੇਅਰ ਸਾਹਿਬ ਨੂੰ ਮਿਲਣ ਕਿ ਆਹ ਸਾਨੂੰ ਪ੍ਰੋਬਲਮ ਆ ਰਹੀ ਹੈ, ਇਹਦਾ ਤੁਸੀਂ ਹੱਲ ਕੱਢੋ। ਕਿਉਂਕਿ ਜਿਸ ਤਰ੍ਹਾਂ ਹੁਣ ਭਾਜੀ ਹਰਪ੍ਰੀਤ ਦੱਸਦੇ ਸੀਗੇ ਕਿ ਕੋਈ ਬੰਦਾ ਰਾਤ ਨੂੰ 1:30 ਵਜੇ ਬੈਲ ਕਰਦਾ ਤਾਂ ਕਹਿੰਦੇ ਹੋ ਸਕਦਾ ਉਹਨੂੰ ਕਿਸੇ ਕੋਈ ਚੀਜ਼ ਦੀ ਲੋੜ ਹੋਵੇ। ਉਹ ਤਾਂ ਜੋ ਡੋਰ ਖੋਲ ਸਕਦੇ, ਸਾਰੀ ਫੈਮਿਲੀ ਖਤਰੇ ਦੇ ਵਿੱਚ ਪੈ ਸਕਦੀ। ਬਿਲਕੁਲ ਜੀ। ਕੋਈ ਕ੍ਰਿਮੀਨਲ ਵੀ ਹੋ ਸਕਦਾ, ਕੋਈ ਫੈਮਿਲੀ ਨੂੰ ਹੌਸਟੇਜ ਵੀ ਕਰ ਸਕਦਾ। ਇਹ ਕੋਈ ਆਨਸਰ ਨਹੀਂ ਗਾ ਕਿ ਰਾਤ ਨੂੰ 1:30 ਵਜੇ ਬੰਦਾ ਕਿਸੇ ਦੇ ਘਰੇ ਆ ਕੇ ਬੈਲ ਕਰੇ ਤੇ ਪੁਲਿਸ ਕਵੇ ਕਿ ਹੋ ਸਕਦਾ ਉਹਨੂੰ ਕਿਸੇ ਚੀਜ਼ ਦੀ ਲੋੜ ਹੋਵੇ। ਅਸੀਂ ਕਮਿਊਨਿਟੀ ਸੈਂਟਰ ਥੋੜੀ ਆ, ਪ੍ਰਾਈਵੇਟ ਰੈਜ਼ੀਡੈਂਸ ਆ। ਡੈਟ ਮੇਕ ਐਨੀ ਸੈਂਸ ਹੈ ਨਾ। ਤੇ ਉਹਦਾ ਫਿਰ ਇਹ ਹੱਲ ਹੁੰਦਾ ਹੈ ਕਿ ਜਿਹੜੀਆਂ ਕਾਲਸ ਜਾਂਦੀਆਂ ਨਾ 911 ਨੂੰ, ਉਹ ਸਾਰੀਆਂ ਰਿਕਾਰਡਡ ਹੁੰਦੀਆਂ ਆ। ਠੀਕ ਹੈ। ਅਗਰ ਤੁਸੀਂ ਉੱਥੇ ਉਹਨਾਂ ਦੇ ਅਫੀਸ਼ੀਅਲ ਨੂੰ, ਪੁਲਿਸ ਦੇ ਨੂੰ ਜਾਂ ਆਪਣੇ ਇਲੈਕਟਡ ਅਫੀਸ਼ੀਅਲ ਨੂੰ ਕੰਪਲੇਂਟ ਕਰੋ ਕਿ ਸਾਡੇ ਨਾਲ ਆਹ ਵਾਕਿਆ ਹੋਇਆ, ਉਹਨਾਂ ਨੇ ਉਹ ਜਿਹੜੀ ਕਾਲ ਆ ਉਹ ਕੱਢ ਲੈਣੀ ਆ ਕਿ ਫੈਮਿਲੀ ਕੀ ਕਹਿੰਦੀ ਸੀਗੀ ਤੇ ਮੋਰੇ ਡਿਸਪੈਚਰ ਕੀ ਕਹਿੰਦੇ ਸੀ। ਔਰ ਫਿਰ ਉੱਤੇ ਅਗਰ ਉਹ ਡਿਸਪੈਚਰ ਦਾ ਇਹ ਐਟੀਟਿਊਡ ਸੀਗਾ ਤੇ ਉਹ ਸਰਟਨਲੀ ਜਿਹੜੇ ਉੱਤੇ ਐਕਸ਼ਨ ਉਹ ਲੈਣਗੇ। ਸੋ ਇੱਥੇ ਧਾਲੀਵਾਲ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਆਪਣੇ ਬੰਦੇ ਕਈ ਵਾਰੀ ਕਹਿੰਦੇ ਵੀ ਮੈਂ ਯਾਰ ਆਹ ਚੀਜ਼ਾਂ ਦੇ ਵਿੱਚ ਕੀ ਕਰਾਂ, ਉਹ ਚੀਜ਼ ਇਹ ਸਮਝਦੇ ਨਹੀਂ ਵੀ ਤੁਹਾਡੇ ਨਾਲ ਜਿਹੜਾ ਉਹ ਕੀਤਾ ਅੱਜ ਦੇ ਆਈ ਡੋਨਟ ਨੋ ਵੀ ਡਿਸਕ੍ਰਿਮੀਨੇਸ਼ਨ ਆ ਜਾਂ ਧੱਕਾ ਹੈ, ਵੀ ਜਿਹੜੀ ਤੁਹਾਨੂੰ ਸੇਵਾ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ। ਸੋ ਉੱਥੇ ਕੀ ਪ੍ਰੋਸੈਸ ਹੈ, ਬੰਦੇ ਦੇ ਕੋਲ ਕੀ ਅਖਤਿਆਰ ਨੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਅੱਗੇ ਕਿੱਦਾਂ ਜਿਹੜਾ ਉਹ ਲੈ ਕੇ ਜਾਵੇ? ਉਹਦੇ ਵਿੱਚ ਕਈ ਵਾਰੀ ਨਾ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਸਾਡੇ ਨਾਲ ਇਹਨਾਂ ਨੇ ਡਿਫਰੈਂਟ ਟ੍ਰੀਟ ਕੀਤਾ ਕਿਉਂਕਿ ਅਸੀਂ ਇੱਕ ਡਿਫਰੈਂਟ ਕਮਿਊਨਿਟੀ ਤੋਂ ਆ, ਡਿਫਰੈਂਟ ਰਿਲੀਜਨ ਤੋਂ ਆ। ਉਹ ਕਈ ਵਾਰੀ ਆਪਾਂ ਇਹ ਗੱਲ ਸਮਝ ਲੈਂਦੇ ਆ, ਪਰ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਨਾ ਉਹ ਗੱਲ ਨਿਕਲਦੀ ਨਹੀਂ ਹੈ। ਕਈ ਵਾਰੀ ਜਿੱਦਾਂ ਹਿਊਮਨ ਐਰਰ ਹੁੰਦੀ ਆ, ਮੰਨ ਲਓ ਕਿਸੇ ਕੰਪਨੀ ਦੇ ਵਿੱਚ ਵਧੀਆ ਇੰਪਲੋਈਜ਼ ਵੀ ਹੁੰਦੇ ਆ, ਬੈਡ ਵੀ ਹੁੰਦੇ ਆ। ਮੰਨ ਲਓ ਕਿਸੇ ਇੱਕ ਸਿਟੀ ਦੇ ਵਿੱਚ 5-7 ਜਾਂ 10 ਡਿਸਪੈਚਰਸ ਹੈਗੇ ਆ, ਜਿੱਦਾਂ ਮੈਂ ਹਰਪ੍ਰੀਤ ਹੋਰਾਂ ਦੀ ਐਗਜ਼ਾਮਪਲ ਦਿੰਦਾ ਕਿ ਇਹਨਾਂ ਦੇ ਪਰਿਵਾਰ ਨੇ ਕਾਲ ਕੀਤੀ, ਉਹਨਾਂ ਨੇ ਉਹ ਕਾਲ ਨੂੰ ਸੀਰੀਅਸਲੀ ਨਹੀਂ ਲਿਆ। ਉੱਥੇ ਫਿਰ ਉਹਦਾ ਹੱਲ ਇਹ ਹੈਗਾ ਕਿ ਉਹਨਾਂ ਨੂੰ ਮਿਲਿਆ ਜਾਵੇ, ਉਹਨਾਂ ਆਪਣੇ ਇਲੈਕਟਡ ਅਫੀਸ਼ੀਅਲ ਨੂੰ ਮਿਲਿਆ ਜਾਵੇ ਜਾਂ ਪੁਲਿਸ ਦੇ ਕਮਾਂਡ ਨੂੰ ਇਹ ਕੰਪਲੇਂਟ ਕੀਤੀ ਜਾਵੇ ਕਿ ਆਹ ਸਿਚੁਏਸ਼ਨ ਸੀ, ਆਹ ਕਾਲ ਗਈ, ਇੰਨੇ ਵਜੇ ਗਈ ਤੇ ਸਾਨੂੰ ਮੋਰਿਓ ਆਹ ਰਿਸਪੌਂਡ ਮਿਲਿਆ। ਫਿਰ ਉਹ ਤੇ ਡੈਫੀਨਿਟਲੀ ਐਕਸ਼ਨ ਨਹੀਂ ਲੈਣਗੇ। ਜੇ ਨਹੀਂ ਲੈਂਦੇ ਫਿਰ ਉਹ ਸਾਨੂੰ ਵੀ ਅਪਰੋਚ ਕਰ ਸਕਦੇ ਨੇ ਕਿ ਇਸ ਸ਼ਹਿਰ ਦੇ ਵਿੱਚ ਹੋਇਆ। ਤਕਰੀਬਨ ਅਸੀਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਸ਼ਹਿਰਾਂ ਦੇ ਵਿੱਚ ਆਪਣੇ ਜਿੱਥੇ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬੀ ਰਿਪਰੈਜ਼ੈਂਟੇਟਿਵ ਹੈਗੇ ਆ। ਮੋਡੈਸਟੋ ਦੇ ਵਿੱਚ, ਮੰਟੀਕਾ ਦੇ ਵਿੱਚ, ਐਲਕ ਗਰੋਵ ਦੇ ਵਿੱਚ, ਯੂਬਾ ਸਿਟੀ ਦੇ ਵਿੱਚ ਹੈਗੇ ਆ ਜਿਹਨਾਂ ਦੇ ਨਾਲ ਆਪਾਂ ਪੰਜਾਬੀ 'ਚ ਗੱਲ ਕਰ ਸਕਦੇ ਹਾਂ। ਜਿੱਥੇ ਨਹੀਂ ਵੀ ਹੈਗੇ, ਚਾਂਸਸ ਹੈਗੇ ਆ ਕਿ ਅਸੀਂ ਕਿਸੇ ਨਾ ਕਿਸੇ ਨੂੰ ਉੱਥੇ ਜਾਣਦੇ ਹੋ ਸਕਦੇ ਹਾਂ ਜੀ। ਸੋ ਜਦੋਂ ਆਪਾਂ ਸੌਰੀ ਮੇਹਰ ਧਾਲੀਵਾਲ ਜੀ, ਜਦੋਂ ਆਪਾਂ ਕਹਿੰਦੇ ਆ ਜਾਂ ਜਦੋਂ ਲੋਕ ਏਦਾਂ ਕੰਪਲੇਂਟ ਕਰਦੇ ਆ ਵੀ ਪੁਲਿਸ ਪਹੁੰਚੀ ਨਹੀਂ, ਆਈ ਨਹੀਂ, ਸੋ ਉਹਦੇ ਵਿੱਚ ਮੁੱਖ ਭੂਮਿਕਾ ਫਿਰ 911 ਡਿਸਪੈਚਰ ਦੀ ਹੋਈ ਆਉਂਦੀ, ਜਿਹਨੂੰ ਕਾਲ ਕੀਤੀ ਜਾਂਦੀ ਵੀ ਉਹ ਅੱਗੇ ਉਹਨਾਂ ਨੂੰ ਡਿਸਪੈਚ ਕਰ ਰਿਹਾ ਕਿ ਨਹੀਂ ਕਰ ਰਿਹਾ। ਉਹਦੇ ਵਿੱਚ ਕਈ ਫੈਕਟਰਸ ਹੁੰਦੇ ਆ ਜੀ। ਜਿਹੜਾ ਡਿਸਪੈਚਰ ਹੈ ਨਾ, ਜਦੋਂ ਉਹਨੂੰ ਕਾਲ ਜਾਂਦੀ ਆ, ਉਹਦੀ ਡਿਊਟੀ ਹੈਗੀ ਆ ਕਿ ਅਸੈਸ ਕਰਨਾ ਕਿ ਇਹ ਕਾਲ ਜਿਹੜੀ ਸਿਚੁਏਸ਼ਨ ਦੀ ਸਿਵੈਰਿਟੀ ਕੀ ਆ। ਜੀ। ਹੁਣ ਜੇ ਇੱਕ ਬੰਦਾ ਕਿਸੇ ਦੇ ਘਰੇ ਇੰਟਰੂਡਰ ਵੜ ਗਿਆ, ਉਹ ਤਾਂ ਸਾਰੀ ਫੈਮਿਲੀ, ਉਹ ਤਾਂ ਲਾਈਫ ਐਂਡ ਡੈਥ ਦਾ ਇਸ਼ੂ ਬਣ ਗਿਆ। ਕੋਈ ਏਦਾਂ ਨਹੀਂ ਕਿ ਕੋਈ ਕਿਸੇ ਦੀ ਕਾਰ ਦਾ ਸ਼ੀਸ਼ਾ ਤੋੜ ਗਿਆ, ਚਲੋ ਅਸੀਂ 2 ਘੰਟੇ ਬਾਅਦ ਹੀ ਆ ਕੇ ਰਿਪੋਰਟ ਲਿਖ ਲਾਂਗੇ। ਤਾਂ ਉਹਨਾਂ ਨੂੰ ਕਾਲ ਪ੍ਰਾਇਓਰਿਟਾਈਜ਼ ਕਰਨੀਆਂ ਪੈਂਦੀਆਂ। ਤੇ ਦੂਸਰਾ ਫੈਕਟਰ ਹੈਗਾ ਆ ਕਿ ਜਿਹਨਾਂ ਸ਼ਹਿਰਾਂ ਦੇ ਵਿੱਚ ਜਿਹੜਾ ਵਾਇਲੈਂਟ ਕ੍ਰਾਈਮ ਜ਼ਿਆਦੇ ਆ, ਰਿਸੋਰਸਿਸ ਘੱਟ ਆ, ਉੱਥੇ ਵੀ ਡਿਲੇ ਹੋ ਜਾਂਦਾ ਹੈ। ਕਿਉਂਕਿ ਫੋਰ ਐਗਜ਼ਾਮਪਲ ਜੇ ਸਟਾਕਟਨ ਸ਼ਹਿਰ ਵਰਗੇ ਸ਼ਹਿਰ ਦਾ ਆਪਾਂ ਲੈ ਲਈਏ, ਕ੍ਰਾਈਮ ਜਿਹੜਾ ਕਾਫੀ ਹਾਈ ਇਸ ਵੇਲੇ ਚੱਲ ਰਿਹਾ। ਹੁਣ ਉੱਥੇ ਸੀਰੀਅਲ ਕਿਲਰ ਦਾ ਵੀ ਰੌਲਾ ਹੈ। ਬਿਲਕੁਲ। ਸੋ ਇਸ ਕਰਕੇ ਜਿਹੜੇ ਰਿਸੋਰਸਿਸ ਆ ਫਿਰ ਉਧਰ ਨੂੰ ਡਰਾ ਹੋ ਜਾਂਦੇ ਆ। ਸੋ ਮੇਹਰ ਧਾਲੀਵਾਲ ਜੀ, ਕੀ ਤੁਸੀਂ ਸੋਚਦੇ ਆ ਵੀ ਜਿਹੜੇ ਸੈਕਰਾਮੈਂਟੋ 'ਚ ਬੈਠੇ ਪਾਲਿਸੀਜ਼ ਬਣਾ ਰਹੇ ਆ ਵੀ $900 ਤੱਕ ਦੀ ਤੁਸੀਂ ਚੋਰੀ ਕਰੋ, ਤੁਹਾਡੇ ਤੇ ਕੋਈ ਫੈਲਨੀ ਨਹੀਂ, ਤੁਹਾਨੂੰ ਕੁਛ ਨਹੀਂ, $0 ਬੇਲ ਜਿਹੜੀਆਂ ਸਾਰੀਆਂ, ਕੀ ਇਹ ਇਸ ਟਾਈਮ ਸਾਡੇ ਸੋਸ਼ਲ ਫੈਬਰਿਕ ਨੂੰ ਨੁਕਸਾਨ ਪਹੁੰਚਾ ਰਹੀਆਂ? ਐਬਸੋਲੂਟਲੀ ਪਹੁੰਚਾ ਰਹੀਆਂ ਜੀ।
ਕਿਉਂਕਿ ਜਿਹੜੇ ਕ੍ਰਿਮੀਨਲ ਆ ਨਾ, ਜਿਹੜੀ ਚੀਜ਼ ਨੂੰ ਇੱਕ ਲਾ ਅਬਾਈਡਿੰਗ ਸਿਟੀਜ਼ਨ ਵਾਚ ਕਰਦਾ ਆ, ਉਹਨੂੰ ਹੀ ਕ੍ਰਿਮੀਨਲ ਵੀ ਵਾਚ ਕਰਦੇ ਆ ਕਿ ਸਟੇਟ ਦੇ ਵਿੱਚ ਕੀ ਹੋ ਰਿਹਾ, ਕਿਹੋ ਜਿਹੇ ਲਾ ਬਣ ਰਹੇ ਆ, ਕਿੰਨੇ ਕੁ ਸਖਤ ਆ, ਕਿੰਨੇ ਕੁ ਨਰਮ ਆ। ਜਦੋਂ ਨਰਮਾਈ ਚੱਲੂਗੀ, ਉਹ ਜਿਹੜਾ ਕ੍ਰਿਮੀਨਲ ਬੰਦਾ ਆ ਉਹ ਇਨਕਰੇਜ ਹੋਊਗਾ ਕ੍ਰਾਈਮ ਕਰਨ ਲਈ ਕਿ ਮੈਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ। ਉਹਦਾ ਹੱਲ ਇਹ ਵੀ ਆ ਕਿ ਆਪਾਂ ਨੂੰ ਆਪਣੇ ਜਿਹੜੇ ਇਹ ਰਿਪਰੈਜ਼ੈਂਟੇਟਿਵ ਆ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ, ਜਿਹੜੇ ਦੇ ਆਰ ਟਫ ਔਨ ਕ੍ਰਾਈਮ। ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਸਾਡੀਆਂ ਇੰਸਟਰਕਸ਼ਨ ਇਹ ਨੇ ਪੁਲਿਸ ਨੂੰ ਕਿ ਜਿਹੜੇ ਲਾ ਅਬਾਈਡਿੰਗ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕਰਨਾ, ਤੇ ਜਿਹੜੇ ਕ੍ਰਿਮੀਨਲ ਐਲੀਮੈਂਟ ਆ ਉਹਨਾਂ ਨੂੰ ਸਪੇਅਰ ਨਹੀਂ ਕਰਨਾ। ਅਗਰ ਤੁਹਾਨੂੰ ਹੋਰ ਰਿਸੋਰਸਿਸ ਦੀ ਲੋੜ ਹੈ, ਅਸੀਂ ਹੋਰ ਪ੍ਰੋਵਾਈਡ ਕਰਾਂਗੇ ਜੀ। ਸੋ ਮੇਹਰ ਧਾਲੀਵਾਲ ਜੀ, ਤੁਸੀਂ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਮੇਅਰ ਹੋ ਤੇ ਐਜ਼ ਏ ਲੀਡਰ ਸਾਰੇ ਜਾਣੇ ਤੁਹਾਨੂੰ ਦੇਖਦੇ ਆ। ਇਹੋ ਜਿਹੇ ਮੌਕੇ ਦੇ ਉੱਤੇ ਲੀਡਰ ਦਾ ਕੰਮ ਹੁੰਦਾ ਲੀਡ ਕਰਨਾ। ਤੁਸੀਂ ਕਿੱਦਾਂ ਦਾ ਸੋਚਦੇ ਆ ਵੀ ਪੰਜਾਬੀ ਕਮਿਊਨਿਟੀ ਨੂੰ ਇਸ ਦੇ ਵਿੱਚ ਅੱਗੇ ਪ੍ਰੋਗਰਾਮ ਦੇਣਾ ਚਾਹੀਦਾ? ਹੁਣ ਮੈਂ ਤੇ ਇਹੀ ਸੁਜੈਸਟ ਕਰਦਾ ਜੀ, ਆਪਣਾ ਇੱਕਾ ਰੱਖੋ, ਇੱਕ ਕਮਿਊਨੀਕੇਸ਼ਨ ਰੱਖੋ। ਜਿਵੇਂ ਕਿ ਮੀਡੀਆ ਆ, ਤੁਸੀਂ ਤੁਹਾਡੇ ਥਰੂ ਜਿਹੜੀ ਹੁਣ ਮੇਰੀ ਆਵਾਜ਼ ਪਤਾ ਨਹੀਂ ਕਿੰਨੇ ਪੰਜਾਬੀ ਭੈਣ ਭਰਾ ਸੁਣ ਰਹੇ ਆ, ਉਹਦੇ ਨਾਲ ਨਾ ਆਪਾਂ ਇੱਕ ਦੂਸਰੇ ਦੇ ਨੇੜੇ ਆ ਜਾਂਦੇ ਆ। ਜਿਹੜੀਆਂ ਪ੍ਰੋਬਲਮਸ ਆ ਉਹ ਹਾਈਲਾਈਟ ਹੋ ਜਾਂਦੀਆਂ, ਜਿਹਨਾਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਲੱਗਦਾ, ਸਾਡੇ ਤੱਕ ਨਹੀਂ ਪਹੁੰਚਦੀਆਂ, ਮੀਡੀਆ ਉਹਨੂੰ ਹਾਈਲਾਈਟ ਕਰ ਦਿੰਦਾ ਆ। ਇੱਕ ਤਾਂ ਇਹ ਆ। ਦੂਸਰਾ ਇਹ ਹੈਗਾ ਕਿ ਅਗਰ ਕੋਈ ਸਿਚੁਏਸ਼ਨ ਇਹੋ ਜਿਹੀ ਆਉਂਦੀ ਹੈ ਜਿੱਥੇ ਕੋਈ ਤੁਹਾਡੀ ਨਹੀਂ ਗੱਲ ਸੁਣਦਾ, ਤੁਸੀਂ ਸਾਨੂੰ ਅਪਰੋਚ ਕਰੋ, ਅਸੀਂ ਜੋ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ ਕਰਾਂਗੇ। ਅਸੀਂ ਅਗਰ ਉੱਥੇ ਜਾ ਕੇ ਉੱਥੋਂ ਦੇ ਇਲੈਕਟਡ ਅਫੀਸ਼ੀਅਲਸ ਦੇ ਨਾਲ, ਉੱਥੋਂ ਦੇ ਪੁਲਿਸ ਡਿਪਾਰਟਮੈਂਟ ਦੇ ਨਾਲ ਗੱਲ ਕਰਨੀ ਪਵੇ ਤੇ ਜ਼ਰੂਰ ਕਰਾਂਗੇ। ਜੀ, ਥੈਂਕ ਯੂ ਮੇਹਰ ਧਾਲੀਵਾਲ ਜੀ, ਤੁਸੀਂ ਕਾਲ ਕਰਕੇ ਤੁਹਾਡੇ ਜਰੀਏ ਅਗਰ ਮੈਂ ਫੈਮਿਲੀ ਨੂੰ ਆਪਣੇ ਵੱਲੋਂ ਵੀ ਔਰ ਸਾਡੀ ਲੇਥਰੋਪ ਦੀ ਸਾਰੀ ਪੰਜਾਬੀ ਕਮਿਊਨਿਟੀ ਵੱਲੋਂ ਨਹੀਂ ਬਲਕਿ ਪੂਰੇ ਲੇਥਰੋਪ ਵੱਲੋਂ I'm sending my deepest condolences। ਔਰ ਅਗਰ ਤੁਹਾਡੇ ਮਾਧਿਅਮ ਦੇ ਨਾਲ ਤੁਸੀਂ ਸਾਨੂੰ ਕੰਟੈਕਟ ਕਰਕੇ ਦੱਸੋ ਕਿ ਫੈਮਿਲੀ ਨੂੰ ਕਿਸ ਤਰ੍ਹਾਂ ਦੀ ਸਪੋਰਟ ਦੀ ਲੋੜ ਹੈ, ਉਹ ਅਸੀਂ ਕਰਨ ਲਈ ਹਰ ਵੇਲੇ ਹਾਜ਼ਰ ਹਾਂ। ਜੀ ਬਿਲਕੁਲ। ਸੋ ਰਾਈਟ ਨਾਓ ਫੈਮਿਲੀ ਨੇ ਕਿਹਾ ਵੀ ਭਾਈ ਅਸੀਂ ਤਾਂ ਗਰੀਵਿੰਗ ਦੇ ਵਿੱਚ ਆ, ਉਹਨਾਂ ਨੂੰ ਅਜੇ ਕੁਝ ਜਿੱਦਾਂ ਕਹਿ ਲਓ ਵੀ 4 ਜੀ ਕਿਸੇ ਟੱਬਰ ਤੇ ਚਲੇ ਜਾਣ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਰਨਾ ਹੈ ਕੀ ਨਹੀਂ ਕਰਨਾ। ਬਹੁਤ ਵੱਡੀ ਟ੍ਰੈਜਡੀ ਆ, ਬਹੁਤ ਵੱਡੀ। ਇਸੇ ਕਰਕੇ ਮੈਂ ਕਿਸੇ ਦੇ ਵੀ ਥਰੂ ਉਹਨਾਂ ਦਾ ਕੋਈ ਨੰਬਰ ਲੈ ਕੇ ਜਾਂ ਫੈਮਿਲੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇਹ ਬਹੁਤ ਵੱਡੀ ਟ੍ਰੈਜਡੀ ਆ। ਲੈਟ them grieve। ਤੇ ਜਦੋਂ when the right time comes in, ਜੋ ਵੀ ਆਪਾਂ ਐਜ਼ ਐ ਇੰਡੀਵਿਜੂਅਲ ਮੈਂ ਕਰ ਸਕਦਾ ਜਾਂ ਐਜ਼ ਏ ਕਮਿਊਨਿਟੀ ਅਸੀਂ ਕਰ ਸਕਦੇ ਹਾਂ, ਅਸੀਂ ਹਰ ਵੇਲੇ ਹਾਜ਼ਰ ਹਾਂ। ਥੈਂਕ ਯੂ ਮੇਹਰ ਧਾਲੀਵਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਲੈਥਰੋਪ ਸ਼ਹਿਰ, ਜਿਹੜਾ ਸਟਾਕਟਨ ਦੇ ਨਜ਼ਦੀਕ ਇਹ ਸ਼ਹਿਰ ਆ, ਫਰੈਂਚ ਕੈਂਪ ਲੈਥਰੋਪ, ਉਹ ਵਾਲਾ ਇਲਾਕਾ ਜਿਹੜਾ ਹੈ, ਉੱਥੇ ਦੀ ਮੇਅਰ ਨੇ। ਕਾਫੀ ਵਾਰੀ 5-6 ਵਾਰੀ ਉੱਥੇ ਐਜ਼ ਏ ਮੇਅਰ ਜਿਹੜੇ ਉਹ ਰਹਿ ਚੁੱਕੇ ਨੇ। ਸੋ ਉਹਨਾਂ ਨੇ ਜਿਹੜਾ ਕਿਹਾ, ਉਹਨਾਂ ਨੇ ਵੀ ਸਾਫ਼ ਸ਼ਬਦਾਂ 'ਚ ਕਿਹਾ ਵੀ ਇਹ ਜਿਹੜੀਆਂ ਸੈਕਰਾਮੈਂਟੋ ਤੋਂ ਬਣਦੀਆਂ ਪਾਲਿਸੀਜ਼ ਨੇ, ਇਹਨਾਂ ਨੇ ਜਿਹੜਾ ਆ ਉਹ ਸੌਫਟ ਔਨ ਕ੍ਰਾਈਮ ਜਿਹੜਾ ਪਾਲਿਸੀਜ਼ ਆ ਉਹਦੇ ਨਾਲ ਕਿਤੇ ਨਾ ਕਿਤੇ ਕ੍ਰਿਮੀਨਲਸ ਨੂੰ ਸ਼ਹਿ ਮਿਲਦੀ ਹੈ, ਕਿਉਂਕਿ ਉਹ ਵੀ ਵੇਖਦੇ ਆ ਵੀ ਸਾਨੂੰ ਕਿਸੇ ਨੇ ਇੱਥੇ ਕਹਿਣਾ ਜਿਹੜਾ ਉਹ ਕੁਛ ਨਹੀਂ ਆ, ਤੇ ਜੋ ਮਰਜ਼ੀ ਜਿਹੜਾ ਆ ਉਹ ਕਰੀ ਚੱਲੋ। ਸੋ ਇਹਨਾਂ ਨੇ ਵੀ ਕਈ ਚੀਜ਼ਾਂ ਜਿਹੜੀਆਂ ਦੱਸੀਆਂ। ਸੋ ਇੱਕ ਇਹ ਸਾਰੇ ਗੱਲਬਾਤ ਕਰ ਹੀ ਰਹੇ ਸੀ ਵੀ ਉਹਨਾਂ ਦੀ ਅਕਾਊਂਟੇਬਿਲਿਟੀ ਤੈਅ ਕਰੋ, ਜਿਹੜੇ ਤੁਹਾਡੇ ਲੀਡਰ ਹੈਗੇ ਆ। ਇੱਕ ਇਹ ਸਾਰੀਆਂ ਚੀਜ਼ਾਂ ਚੋਂ ਇੱਕ ਚੀਜ਼ ਹੋਰ ਚਲੋ ਆਪਾਂ ਨੂੰ ਵੀ ਪਤਾ ਲੱਗਦਾ ਆ ਵੀ ਇਹ ਇਕੱਲਾ ਲੀਡਰਸ ਹੀ ਅਕਾਊਂਟੇਬਲ ਨਹੀਂ ਆ, ਇਹ ਜਿਹੜੇ ਪ੍ਰਸ਼ਾਸਨ ਨੇ, ਡਿਪਾਰਟਮੈਂਟਸ ਨੇ ਜਿੰਨੇ ਵੀ ਆ, ਇਹ ਵੀ ਅਕਾਊਂਟੇਬਲ ਆ। ਕਾਲ ਕਰਕੇ ਤੁਸੀਂ ਜਦੋਂ ਕਰਦੇ ਆ ਵੀ ਲਾਈਫ ਐਂਡ ਡੈਥ ਦਾ ਮਸਲਾ ਹੈ ਤੇ ਉਹ ਮਜ਼ਾਕ ਕਰਦੇ ਆ ਜਾਂ ਵੀ ਕਿਸੇ ਨੂੰ ਲੋੜ ਆ, ਯੂ ਨੀਡ ਟੂ ਹੋਲਡ them ਜਿਹੜਾ ਅਕਾਊਂਟੇਬਲ। ਸਾਡੇ ਨਾਲ ਕੰਟੈਕਟ ਕਰੋ, ਉੱਥੇ ਦਾ ਜਿਹੜਾ ਲੋਕਲ ਮੀਡੀਆ ਆ ਉਹਦੇ ਨਾਲ ਕੰਟੈਕਟ ਕਰੋ। ਇਹ ਬਹੁਤ ਸੀਰੀਅਸ ਮਸਲਾ ਹੈ। ਤੁਹਾਡੇ ਘਰੇ ਕੋਈ 1:30 ਵਜੇ, ਜਿੱਦਾਂ ਉਹਨਾਂ ਨੇ ਕਿਹਾ ਵੀ 1:30 ਵਜੇ ਆ ਕੇ ਦਰਵਾਜ਼ਾ ਖੜਕਾਈ ਜਾਂਦਾ, ਵੀ ਅੱਗੋਂ ਡਿਸਪੈਚਰ ਕਹਿੰਦਾ ਵੀ ਖੋ ਰਿਹਾ, ਉਹਨੂੰ ਨੀਡ ਹੋਣੀ ਆ, ਤੇ ਫਿਰ ਤੁਹਾਡੇ ਘਰੇ ਨਹੀਂ ਆ ਗਿਆ। ਮੇਰਾ ਪ੍ਰਾਈਵੇਟ ਰੈਜ਼ੀਡੈਂਸ ਆ, ਵੀ ਇਹਦਾ ਕੀ ਮਤਲਬ ਆ ਇੱਥੇ? ਵੀ ਇਹ ਕੋਈ ਕਮਿਊਨਿਟੀ ਸੈਂਟਰ ਥੋੜੀ ਆ ਵੀ ਜੇ ਉਹਨੂੰ ਲੋੜ ਆ ਤੇ ਇੱਥੇ ਜਿਹੜਾ ਉਹ ਆਵੇ। ਤੇ ਜੇ ਏਦਾਂ ਆ, ਅਸੀਂ ਅੰਡਰਸਟੈਂਡ ਕਰਦੇ ਆ ਵੀ ਕੋਈ ਜਿਹੜਾ ਆ ਉਹ ਖਤਰੇ ਦੇ ਵਿੱਚ ਵੀ ਹੋਵੇ, ਪਰ ਉਹਨਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਵੀ ਕੋਈ ਕਿਸੇ ਦੀ ਆੜ ਦੇ ਵਿੱਚ ਉਸ ਪਰਿਵਾਰ ਨੂੰ ਹੌਸਟੇਜ ਬਣਾ ਲੇ, ਖੁਸ਼ ਕਰ ਲੇ, ਐਟਲੀਸਟ ਇੱਕ ਡਿਸਪੈਚ ਕਰ ਦੋ, ਬੰਦਾ ਉੱਥੇ ਘੱਲ ਦੋ, ਪਤਾ ਲੱਗ ਜੇ ਵੀ ਕਿੱਦਾਂ ਆ, ਕਿਵੇਂ ਆ, ਹਨਾ। ਲੋੜਵੰਦ ਦੀ ਤੁਸੀਂ ਮਦਦ ਕਰੋ ਨਾ, ਲੋੜਵੰਦ ਦੀ ਜਿਹੜੀ ਮਦਦ ਕਰਨਾ ਬਣਦਾ, ਇੰਡੀਵਿਜੂਅਲ ਥੋੜਾ ਕਰੂਗਾ। ਕੁਝ ਮਹੀਨੇ ਪਹਿਲਾਂ ਨਾ ਜਿਹੜੀ ਬਫਲੋ ਨਿਊਯਾਰਕ ਦੇ ਵਿੱਚ ਸ਼ੂਟਿੰਗ ਹੋਈ ਸੀ ਸੁਪਰਮਾਰਕੀਟ 'ਚ, ਜਿੱਥੇ 10 ਕਾਲੇ ਮੂਲ ਦੇ ਲੋਕਾਂ ਨੂੰ ਉਸ ਜਿਹੜੇ ਸ਼ੂਟਰ ਆ ਉਹਨੇ ਮਾਰ ਮੁਕਾਇਆ ਸੀਗਾ। 911 ਦੇ ਡਿਸਪੈਚਰ ਨੂੰ ਕਾਲ ਗਈ, ਉਹਨੇ ਹੈਂਗ ਅਪ ਕਰਤਾ ਸੀ
ਉਹ ਅੱਛਾ ਜੀ, ਵੀ ਸ਼ੂਟਰ ਦੀ ਗੱਲ ਵੀ ਜਿਹੜੇ ਲੋਕ ਕਾਲ ਕਰਕੇ ਉਹਨੂੰ ਦੱਸ ਰਹੇ ਸੀ, ਉਹ ਹੈਂਗ ਅਪ ਕਰਤਾ ਸੀ, ਉਹ ਡਿਸਪੈਚਰ ਨੂੰ ਬਾਅਦ ਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਬਿਲਕੁਲ ਕਰਨਾ ਚਾਹੀਦਾ ਸੀ। ਕਿੰਨੇ ਜਾਣਿਆਂ ਦੀਆਂ ਜਾਨਾਂ ਚਲੇ ਗਈਆਂ, ਬਿਲਕੁਲ ਇੱਕ ਬੰਦੇ ਦੀ ਗੈਰ ਜ਼ਿੰਮੇਵਾਰਾਨਾ ਹਰਕਤ। ਹਾਂ, ਹੁਣ ਯੁਵਾਲਡੇ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਤੇ ਤਲਵਾਰ ਲਟਕ ਰਹੀ ਆ ਜੀ, ਵੀ ਜਿਹੜੇ ਉਹ ਨਿਆਣੇ ਆ ਉਹ ਮਰ ਗਏ, 19 ਜਿਹੜੇ ਨਿਆਣੇ ਆ ਉਹ ਮਰ ਗਏ, 2 ਟੀਚਰ ਜਿਹੜੇ ਉਸ ਦੇ ਵਿੱਚ ਉਹ ਮਰ ਗਏ, ਤੁਸੀਂ ਬਾਹਰ ਬੈਠੇ ਉੱਥੇ ਗਿੱਧਾ ਪਾਉਂਦੇ ਸੀ, ਕੀ ਕਰਦੇ ਸੀ ਤੁਸੀਂ ਉੱਥੇ? ਜੀ ਬਿਲਕੁਲ, ਅਕਾਊਂਟੇਬਲ ਤਾਂ ਬਣਾਉਣਾ ਹੀ ਪੈਣਾ ਨਾ। ਬਿਲਕੁਲ ਬਿਲਕੁਲ, ਜੇ ਖੁੱਲੇ ਛੱਡੂਗੇ ਕੁਝ ਵੀ ਜਿਹੜਾ ਕਿਸੇ ਨੂੰ ਜਿਹੜਾ ਨਹੀਂ ਕਹੋਗੇ ਜਸਟ ਬਿਕੋਜ਼ ਅਸੀਂ ਇੱਕ ਆਈਡੀਅਲ ਮਾਈਨੋਰਿਟੀ ਬਣ ਕੇ ਇੱਥੇ ਦਿਖਾਉਣਾ, ਉਹ ਨਹੀਂ ਭਾਈ, ਆਪਣੇ ਹੱਕ ਵੀ ਲੈਣੇ ਪੈਣੇ। ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਇਦਾਂ ਦੀਆਂ ਹੁੰਦੀਆਂ, ਆਈ ਗਈ ਨਹੀਂ ਕਰੀਦੀਆਂ। ਆਪਾਂ ਦੇਖਦੇ ਹਾਂ ਵੀ ਦੂਜੀਆਂ ਕਮਿਊਨਿਟੀ ਦੇ ਲੋਕ ਆ ਉਸ ਨੂੰ ਬਹੁਤ ਸੀਰੀਅਸਲੀ ਲੈਂਦੇ ਆ, ਉਹ ਮੁੱਦਾ ਚੱਕਦੇ ਆ। ਆਪਾਂ ਨੂੰ ਵੀ ਚੱਕਣ ਦੀ ਇਹੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਆ। ਸੋ ਇਹ ਗੱਲਬਾਤ ਨੂੰ ਆਪਾਂ ਸਾਂਝੀ ਸੱਥ ਨੂੰ ਇੱਥੇ ਸਮਾਪਤ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਬਲਵਿੰਦਰ ਕੌਰ ਜੀ ਜਿਹੜਾ ਆਪਣਾ ਪ੍ਰੋਗਰਾਮ ਹੈ ਇਸ ਨੂੰ ਅੱਗੇ ਕੰਟੀਨਿਊ ਕਰਨਗੇ। ਸਾਡਾ ਜਿਹੜੇ ਪ੍ਰੋਗਰਾਮ ਦਾ ਜਿਹੜਾ ਵਕਤ ਆ ਉਹ ਇੱਥੇ ਆਪਾਂ ਸਮਾਪਤ ਕਰਦੇ ਹਾਂ। ਇੱਕ ਕਾਲਰ ਆਪਾਂ ਲਾਸਟ ਲੈਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਬ੍ਰੇਕ ਆਉਣੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਬਲਵਿੰਦਰ ਕੌਰ ਜੀ ਇਸ ਪ੍ਰੋਗਰਾਮ ਨੂੰ ਇਸੇ ਗੱਲਬਾਤ ਨੂੰ ਅੱਗੇ ਕੰਟੀਨਿਊ ਰੱਖਣਗੇ। ਜਸਪ੍ਰੀਤ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਪਹਿਲਾਂ ਤਾਂ ਹਿੰਮਤ ਨਹੀਂ ਸੀ ਹੁੰਦੀ ਬੋਲਣ ਦੀ, ਕਿਉਂਕਿ ਜੋ ਹੋਇਆ ਇਹ ਤਾਂ ਬਹੁਤ ਮਤਲਬ ਕੀ ਕਹੀਏ ਹਨਾ ਹੁਣ, ਤੇ ਪਰ ਅਸਲ ਇਹਦੇ ਵਿੱਚ ਕਾਰਨ ਕੀ ਹੈ, ਜਦੋਂ ਪੂਰੇ ਖੁੱਲ ਕੇ ਸਾਹਮਣੇ ਆਉਣਗੇ ਉਦੋਂ ਪਤਾ ਲੱਗੇਗਾ, ਕਿਉਂਕਿ ਉਹਦੇ ਵਿੱਚ ਕਨੈਕਸ਼ਨ ਸੀਗਾ ਹਨਾ। ਇੱਕ ਇਹ ਨਹੀਂ ਸੀਗਾ ਕੋਈ ਬਾਹਰੋਂ ਆ ਕੇ ਇੱਕਦਮ ਕਰ ਗਿਆ। ਔਰ ਦੂਸਰਾ, ਕੁਛ ਵੀਰਾਂ ਨੇ ਜਿੱਦਾਂ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ ਤੇ ਅਸੀਂ ਕਹਿ ਰਹੇ ਸੀ ਕਿ ਪੁਲਿਸ ਦਾ ਰਿਸਪੌਂਡ ਨਹੀਂ ਠੀਕ ਹੁੰਦਾ, ਤਾਂ ਮੈਂ ਬਹੁਤ ਧੰਨਵਾਦੀ ਹਾਂ ਮੇਅਰ ਸਾਹਿਬ ਜੀ ਦਾ, ਧਾਲੀਵਾਲ ਸਾਹਿਬ ਜੀ ਦਾ, ਸਾਡੇ ਸਿਟੀ ਦੇ, ਜਿਨ੍ਹਾਂ ਨੇ ਆ ਕੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਸਾਰਿਆਂ ਨੂੰ ਗਾਈਡ ਕੀਤਾ ਜੀ। ਇਸ ਤਰ੍ਹਾਂ ਸਮੇਂ-ਸਮੇਂ ਤੇ ਜੇਕਰ ਸਿਟੀਆਂ ਦੇ ਮੇਅਰ ਗਾਈਡ ਕਰਦੇ ਰਹਿਣ ਨਾ, ਤੇ ਬਹੁਤ ਵਧੀਆ ਇੱਕ ਸੰਪਰਕ ਬਣਿਆ ਰਹਿੰਦਾ ਹੈ। ਕਿਉਂਕਿ ਮੈਂ ਉਸੇ ਸਿਟੀ ਦਾ ਵਸਨੀਕ ਹੋਣ ਦੇ ਨਾਤੇ ਮੈਂ ਕਹਿੰਦਾ ਵੀ ਸਾਡੀ ਪੁਲਿਸ ਬਹੁਤ ਵਧੀਆ ਹੈ, ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੀ ਸਿਟੀ ਦੀ ਪੁਲਿਸ ਏਦਾਂ ਦੀ ਹੋਣੀ ਚਾਹੀਦੀ ਆ। ਤੇ ਇਹ ਜੋ ਮਰਸੈਡ ਦੇ ਵਿੱਚ ਹੋਇਆ ਉਹਦੇ 2 ਕਾਰਨ ਹੈ ਜੀ। ਇੱਕ ਤਾਂ ਉਹ ਖੁਦ ਫੈਮਿਲੀ ਐਨ ਮੌਕੇ ਤੇ ਉਦਾਂ ਦਾ ਰਿਸਪੌਂਡ 911 ਨੂੰ ਨਹੀਂ ਕਰ ਪਾਈ, ਉਹਦੇ ਕੀ ਕਾਰਨ ਰਹੇ ਹੋਣਗੇ ਇਹ ਤਾਂ ਵਿਚਾਰੇ ਉਹ ਆਪਣੇ ਨਾਲ ਹੀ ਲੈ ਕੇ ਚਲੇ ਗਏ ਜੀ। ਪਰ ਉੱਥੇ ਦੇਖਿਆ ਜਾਵੇ ਤਾਂ ਫਿਊ ਸੈਕਿੰਡਸ ਦਾ ਟਾਈਮ ਸੀਗਾ ਜਿਹੜਾ ਉਹ ਕਰ ਸਕਦੇ ਸੀਗੇ। ਤੇ ਇੱਕ ਮੈਂ ਜ਼ਰੂਰ ਕਹਾਂਗਾ ਕਿ ਇਹੋ ਜਿਹੀਆਂ ਚੀਜ਼ਾਂ ਅੱਗੇ ਤੋਂ ਨਾ ਹੋਣ ਨਾ। ਅਸੀਂ ਲਾਇਸੈਂਸ, ਡਰਾਈਵਰ ਲਾਇਸੈਂਸ ਅਸੀਂ ਸਾਰੇ ਲੈਂਦੇ ਹਾਂ ਜੀ। ਉਸ ਸਮੇਂ ਨਾ ਸਾਨੂੰ ਇੱਕ ਨਾਲ ਏਦਾਂ ਦੀ ਟ੍ਰੇਨਿੰਗ ਤੇ ਇੱਕ ਉਦਾਂ ਦਾ ਲੈਸਨ ਜ਼ਰੂਰ ਦੇਣਾ ਚਾਹੀਦਾ ਹਰ ਬੰਦੇ ਨੂੰ। ਐਮਰਜੈਂਸੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਟ੍ਰੀਟ ਕਰਨਾ ਹੈਗਾ, ਕੀ ਕਰ ਸਕਦੇ ਆ, ਇਹ ਟ੍ਰੇਨਿੰਗ ਜ਼ਰੂਰ ਹੋਣੀ ਚਾਹੀਦੀ ਐਵਰੀ ਸਿੰਗਲ ਨਾਗਰਿਕ ਨੂੰ ਅਮਰੀਕਾ ਦੇ ਵਿੱਚ। ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਲੈਸਨ ਵੱਖਰੇ ਨੇ ਉਹ, ਪਰ ਜਿਹੜਾ ਡਰਾਈਵਰ ਲਾਇਸੈਂਸ ਦੇ ਨਾਲ ਤੁਹਾਨੂੰ ਟ੍ਰੇਨਿੰਗ ਹੋਣੀ ਚਾਹੀਦੀ ਐਮਰਜੈਂਸੀ ਦੇ ਵਿੱਚ ਤੁਸੀਂ ਕੀ ਕਰਨਾ ਹੈਗਾ, ਇਹ ਲਾਜ਼ਮੀ ਸਬਜੈਕਟ ਹੋਣਾ ਚਾਹੀਦਾ ਜੀ। ਜੀ। ਹੁਣ ਬੱਚਿਆਂ ਨੂੰ ਜਦੋਂ ਅਰਥਕੁਏਕ ਦੀ ਡਰਿਲ ਕਰਾਉਂਦੇ ਆ ਜਾਂ ਬਿਲਕੁਲ ਜੀ, ਬਿਲਕੁਲ ਉਹ ਸਾਰੀਆਂ ਚੀਜ਼ਾਂ ਕਰਾਉਂਦੇ, ਸੋ ਸਾਰਿਆਂ ਨੂੰ ਬਿਲਕੁਲ ਏਦਾਂ ਦੀ ਡਰਿਲ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ। ਸਾਡੇ ਬਿਜ਼ਨਸ ਦੇ ਵਿੱਚ ਇਹ ਬਹੁਤ ਕਮੀ ਹੈ ਜੀ। ਸਾਰੇ ਜਿਹੜੇ ਬਾਕੀ ਬਿਜ਼ਨਸ ਨੇ ਉਹਨਾਂ ਦੇ ਸਮੇਂ-ਸਮੇਂ ਤੇ ਡਰਿਲ ਹੁੰਦੀਆਂ ਰਹਿੰਦੀਆਂ, ਸਾਡੇ ਡਰਿਲ ਨਾਂ ਦੀ ਚੀਜ਼ ਹੀ ਨਹੀਂ ਪਤਾ ਕਿਸੇ ਨੂੰ ਵੀ ਕੀ ਹੁੰਦੀ ਆ ਜੀ। ਬਿਲਕੁਲ। ਔਰ ਦੂਸਰਾ, ਮੈਂ ਇੱਕ ਜ਼ਰੂਰ ਡਿਪਾਰਟਮੈਂਟ ਨੂੰ ਸਿੱਧਾ ਕਹਿਣਾ ਮਰਸਡ ਦੇ ਨੂੰ, ਤੁਹਾਡੀ ਵਜ੍ਹਾ ਦੇ ਨਾਲ ਇੱਕ ਬੱਚੀ ਜਿਉਂਦੀ ਰਹਿ ਸਕਦੀ ਸੀ ਕਮ ਸੇ ਕਮ। ਜੇਕਰ ਉਹ ਕਹਿ ਰਹੇ ਕਿ ਭੁੱਖ ਨਾ ਮਰੀ ਹੈ, ਗੋਲੀ ਨਾਲ ਨਹੀਂ ਮਰੀ, ਇਹ ਬਹੁਤ ਵੱਡੀ ਕਮੀ ਹੈ। ਕਿਉਂਕਿ ਜਿਹੜੀ ਜਗ੍ਹਾ ਤੇ ਤੁਹਾਨੂੰ ਕੋਈ ਇੱਕ ਸਿੰਗਲ ਚੀਜ਼ ਮਿਲਦੀ ਹੈ ਨਾ, ਉਹਦੇ 100-200 ਮੀਟਰ ਦੇ ਵਿੱਚ ਦੇਖਣਾ ਸਾਡਾ ਮੁੱਢਲਾ ਫਰਜ਼ ਹੁੰਦਾ ਹੈ। ਤੁਸੀਂ ਬਹੁਤ ਮਿਸ ਕੀਤਾ, ਬਹੁਤ ਲਾਪਰਵਾਹੀ ਆਪਾਂ ਜਿਹੜੀ ਉਹ ਕਹਿ ਸਕਦੇ ਵੀ ਉੱਥੇ ਜਿਹੜੀ ਹੋ ਰਹੀ ਹੈ ਜੀ। ਬਾਕੀ ਜੀ ਸਾਰਿਆਂ ਨੇ ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ। ਥੈਂਕ ਯੂ ਕਾਲ ਕਰਨ ਦੇ ਲਈ। ਸੋ ਇਹ ਜਿਹੜੀਆਂ ਗੱਲਾਂ ਸੀ, ਤੇ ਇੱਕ ਜ਼ਰੂਰ ਆਪਾਂ ਦੱਸਦੇ ਜਾਈਏ ਗੁਰਦੁਆਰਾ ਸਾਹਿਬ ਸਟਾਕਟਨ, ਜਿਹੜਾ ਕਿ ਉੱਥੇ ਜਿਹੜਾ ਖਾਲਿਸਤਾਨ ਦਾ ਨਿਸ਼ਾਨ ਜਿਹੜਾ ਉਹ ਝੂਲਦਾ ਹੈ। ਇਸ ਟ੍ਰੈਜਡੀ ਨੂੰ ਦੇਖਦੇ ਹੋਏ ਉਸ ਨੂੰ ਉਹਨਾਂ ਨੇ ਹਾਫ ਸਟਾਫ ਦੇ ਉੱਤੇ ਜਿਹੜਾ ਉਹ ਕੀਤਾ ਹੈ ਵੀ ਇਹਨਾਂ ਦੀ ਕਹਿ ਲਓ ਵੀ ਯਾਦ ਦੇ ਵਿੱਚ ਜਿਹੜਾ ਉਹ ਹਾਫ ਸਟਾਫ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਰੱਖਿਆ ਹੈਗਾ ਆ। ਆਪਾਂ ਅਕਸਰ ਦੇਖਦੇ ਹਾਂ ਜਦੋਂ ਕੋਈ ਵੀ ਬਹੁਤ ਹੀ ਅਣਸੁਖਾਵੀ ਘਟਨਾ ਜਿਹੜੀ ਉਹ ਵਾਪਰਦੀ ਆ, ਮੁਲਕ ਵੀ ਆਪਣੇ ਜਿਹੜੇ ਝੰਡੇ ਆ ਉਹ ਹਾਫ ਦੇ ਉੱਤੇ ਕਰ ਦਿੱਤਾ ਹੈ। ਸੋ ਜੋ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਿਸਤਾਨ ਦਾ ਝੰਡਾ ਆ, ਫਲੈਗ ਜਿਹੜਾ ਲੱਗਾ ਆ, ਉਸ ਨੂੰ ਸੋਗ ਦੇ ਵਿੱਚ
ਜਿਹੜੇ ਚਾਰੇ ਜੀ ਚੱਲ ਵਸੇ ਆ ਉਹਦੇ ਸੋਗ ਦੇ ਵਿੱਚ ਉਹਨਾਂ ਨੂੰ ਨੀਵਾਂ ਕਰਕੇ ਰੱਖਿਆ ਹੈਗਾ ਜੀ। ਤੇ ਸੋ ਥਾਂ ਥਾਂ ਦੇ ਉੱਤੇ ਵੱਖ-ਵੱਖ ਪ੍ਰੋਗਰਾਮ ਜਿਹੜੇ ਉਹ ਲਿਖੇ ਜਾ ਰਹੇ ਆ ਤੇ ਇਵੈਂਚੁਅਲੀ ਗੱਲ ਇਹੀ ਆ ਵੀ ਆਪਾਂ ਆਪਣੇ ਹੱਕਾਂ ਨੂੰ ਪਛਾਣ ਕੇ ਤੇ ਜਿਹੜਾ ਸਾਡੇ ਨਾਲ ਧੱਕਾ ਹੁੰਦਾ ਹੈ ਜਾਂ ਸਾਡੀ ਗੱਲ ਨਹੀਂ ਸੁਣੀ ਜਾਂਦੀ ਉਹਦੇ ਪ੍ਰਤੀ ਆਪਾਂ ਜਿਹੜੇ ਹੁਣ ਜਾਗੀ 100 ਸਾਲ ਤੋਂ ਉੱਤੇ ਦਾ ਵਕਤ ਹੋ ਗਿਆ ਕਿਸੇ ਇੱਕ ਕਮਿਊਨਿਟੀ ਨੂੰ ਇੱਥੇ ਰਹਿੰਦੇ ਹੋਵੇ ਤੇ ਉਹ ਅਜੇ ਇਹੀ ਸੋਚੀ ਜਾਣ ਵੀ ਅਸੀਂ ਪਤਾ ਨਹੀਂ ਇੱਥੇ ਦੇ ਪਾਰਟ ਹੈਗੇ ਆ ਕਿ ਨਹੀਂ ਹੈਗੇ ਆ। ਇਹ ਗਲਤ ਆ ਬਿਲਕੁਲ। ਇਹ ਆਪਾਂ ਇੰਨਾ ਇਸ ਇੱਥੇ ਦੇ ਲਈ ਅਮਰੀਕਾ ਦੇ ਲਈ ਕਰ ਰਹੇ ਆ। ਉਹ ਫੌਜੀ ਵੀ ਸਾਡੇ ਜਾਂਦੇ ਸ਼ਹੀਦ ਹੋਏ ਆ ਅਮਰੀਕਾ ਦੇ ਲਈ। ਹਰ ਇੱਕ ਦੇ ਵਿੱਚ ਆ ਫਾਈਬਰ ਆਪਟਿਕ ਜਿਹਦੇ ਨਾਲ ਇੰਟਰਨੈਟ ਚੱਲਦਾ, ਇੱਕ ਸਿੱਖ ਸੀਗਾ ਪੰਜਾਬੀ ਸੀਗਾ ਵੀ ਉਹ ਭਾਈ ਦੇਖੋ ਆਪਣਾ ਮੁੱਲ ਆਪ ਪਛਾਣਨਾ ਆ। ਆਪਾਂ ਆਪਣੇ ਮੁੱਲ ਨੂੰ ਇੱਥੇ ਪਛਾਣੀਏ ਤੇ ਜਿਹੜਾ ਸਾਡੇ ਨਾਲ ਧੱਕਾ ਹੁੰਦਾ ਉਹਨੂੰ ਡੋਂਟ ਰਬ ਇਟ ਅੰਡਰ ਦਾ ਕਾਰਪੇਟ, ਉਹਦੇ ਥੱਲੇ ਨਾ ਜਿਹੜਾ ਉਹ ਸੁੱਟੀ ਜਾਓ ਵੀ ਚੱਲ ਕੋਈ ਨਹੀਂ ਇਹ ਠੀਕ ਆ ਇੱਥੇ ਤਾਂ ਇਦਾਂ ਹੀ ਆ, ਇਦਾਂ ਨਹੀਂ। ਤੁਹਾਨੂੰ ਹੱਕ ਲੜ ਕੇ ਹੀ ਜਿਹੜੇ ਉਹ ਲੈਣੇ ਪੈਂਦੇ ਆ। ਇਹ ਤਾਂ ਨਹੀਂ ਰੋਕ ਸਕੇ ਸੀ ਘਟਨਾ, ਪਰ ਕੁਝ ਹੋਰ ਰੋਕ ਸਕਦੇ। ਜੀ ਬਿਲਕੁਲ। ਤੇ ਹੁਣ ਆਪਾਂ ਇਜਾਜ਼ਤ ਜਿਹੜੀ ਉਹ ਲੈਨੇ ਆ ਜੀ। ਸੋ ਵੱਖ-ਵੱਖ ਥਾਂ ਦੇ ਉੱਤੇ ਸਮਾਗਮ ਆ। ਬੌਬ ਜਿਹੜਾ ਸਕੇਅਰ ਹੈਗਾ ਅੰਮ੍ਰਿਤਸਰ ਦੇ ਵਿੱਚ, ਉੱਥੇ 3 ਦਿਨ ਅੱਜ ਕੱਲ ਤੇ ਪਰਸੋਂ 9 ਤਰੀਕ ਤੱਕ ਇਹਨਾਂ ਦੀ ਯਾਦ ਦੇ ਵਿੱਚ ਕੈਂਡਲ ਲਾਈਟ ਵਿਜਲ ਤੇ ਜਸਟਿਸ ਦੇ ਲਈ, ਇਨਸਾਫ ਦੇ ਲਈ ਔਖੇ ਸਵਾਲ ਜਿਹੜੇ ਉੱਥੇ ਜ਼ਰੂਰ ਪੁੱਛੇ ਜਾਣ ਤੇ ਕਮਿਊਨਿਟੀ ਜਿਹੜੇ ਲੀਡਰ ਆ ਜਿੱਦਾਂ ਹੁਣ ਮੇਹਰ ਧਾਲੀਵਾਲ ਹੁਣਾਂ ਨੇ ਆ ਕੇ ਸਾਰਿਆਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਜਿਹੜੀ ਆਪਣਾ ਪੱਖ ਜਿਹੜਾ ਉਹ ਰੱਖਿਆ ਤੇ ਉਹ ਦੱਸਿਆ ਤੇ ਨਵੀਆਂ ਚੀਜ਼ਾਂ ਉਸ ਦੇ ਵਿੱਚ ਆਪਾਂ ਨੂੰ ਵੀ ਸਿੱਖਣ ਨੂੰ ਜਿਹੜੀਆਂ ਮਿਲੀਆਂ। ਬਾਕੀ ਵੀ ਜਿਹੜੇ ਹੋਰ ਥਾਵਾਂ ਦੇ ਉੱਤੇ ਆਈਦਰ ਉਹ ਰਨ ਕਰ ਰਹੇ ਆ ਤੇ ਚਾਹੇ ਜਿਹੜੇ ਆ ਉਹ ਆਲਰੇਡੀ ਇਲੈਕਟਡ ਅਫੀਸ਼ੀਅਲ ਨੇ, ਉਹ ਵੀ ਅੱਗੇ ਆ ਕੇ ਆਪੋ ਆਪਣਾ ਜਿਹੜਾ ਇਸ ਦੇ ਵਿੱਚ ਪ੍ਰੋਗਰਾਮ ਜਿਹੜਾ ਉਹ ਦੇਣ। ਜ਼ਿੰਮੇਵਾਰ ਜਿਹੜਾ ਉਹ ਜ਼ਿੰਮੇਵਾਰੀ ਦੇ ਨਾਲ ਅੱਗੇ ਆ ਕੇ ਜਿਹੜਾ ਉਹ ਦੱਸਣ, ਸੇਧ ਦੇਣ ਵੀ ਕੀ ਜਿਹੜਾ ਉਹ ਕੀਤਾ ਜਾਣਾ ਆ। ਜੇ ਨਹੀਂ ਤਾਂ ਫਿਰ ਪ੍ਰਵੀਨ ਆਪਣੇ ਜਿਹੜੇ ਲੋਕ ਆ ਉਹ ਸਿਆਣੇ ਨੇ ਜੋ ਉੱਥੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਹੋਇਆ ਤੇ ਉਹ ਉਸ ਚੀਜ਼ ਦੇ ਵਿੱਚ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ ਤੇ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਇਹ ਗੱਲਬਾਤ ਨੂੰ ਜਿਹੜਾ ਉਹ ਜਾਰੀ ਰੱਖਣਗੇ ਬਲਵਿੰਦਰ ਕੌਰ ਜੀ। ਸੋ ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।